सुख आउंदे सिर ते सहारने सीस आउंदे धर्म हित वारने जन कीता है धर्म प्यारियां बाजी लगे सिर तरदी एवें मिलियां ने सन सरदारियां बाजी लगे सिर तरदी शामे तिगच रहे असी पढ़दे जिन्ना शांगे आए उन्ना रहे पढ़दे रहे मगदे पट्ठियां च बलदे साडे शेरां ते साडे अंगां दियां होइयां अंगियारियां बाजी लगे सिर तड़दी एवें मिलियां ने सन सरदारियां बाजी लगे सिर तड़दी मीर मानो किन्ने जुल्म कमाई सी बच्चा मावां दियां गोदा विच पाई सी अखा सामने कतल करवाए सी साडे सिरां ते निज ते कटारियां बाजी लगे सिर तड़दी एवें मिलियां ने सन सरदारियां बाजी लगे सिर तड़दी साडे बंद कट्टे अंग अंग दे मौत कोल सिंह जरा भी संग दे पाके उकड़ा मुसीबत नजारियां बाजी लगे सिर तड़दी एवें मिलियां ने सन सरदारियां बाजी लगे सिर तड़दी एवें मिलियां ने सन सरदारियां बाजी लगे सिर तड़दी वाहिगुरू जी का खालसा वाहिगुरू जी की ਅਸੀਂ ਕਾਲ ਦਾ ਕੁੱਟ ਵੀ ਭਰ ਸਕਦੇ ਸਾਡੇ ਅੱਗੇ ਕੀ ਹੋਣੀਆਂ ਹਾਰੀਆਂ ਨੇ ਸਾਨੂੰ ਐਵੇਂ ਤਾਂ ਨਹੀਂ ਸਰਦਾਰ ਕਹਿੰਦੇ ਸਿਰ ਦੇ ਕੇ ਲਈਆਂ ਸਰਦਾਰੀਆਂ ਨੇ। ਬਹੁਤ ਬਹੁਤ ਧੰਨਵਾਦ ਬੱਚੀ ਦਾ, ਬੜੀ ਖੂਬਸੂਰਤ ਰਚਨਾ ਸਾਡੇ ਨਾਲ ਸਾਂਝੀ ਕਰਕੇ ਗਈ ਹੈ। ਸੋ ਅਗਲਾ ਸੱਦਾ ਮੈਂ ਦਿੰਦੀ ਹਾਂ ਨਸੀਬ ਸਿੰਘ ਨਸੀਬ ਜੋ ਕਿ ਇੰਡੀਆ ਤੋਂ ਪੰਜਾਬ ਤੋਂ ਕਾਫੀ ਅੱਛੇ ਆਰਟਿਸਟ ਆ, ਰੇਡੀਓ ਆਰਟਿਸਟ ਆ, ਕਾਫੀ ਸਟੇਜਾਂ ਇਹਨਾਂ ਨੇ ਸਾਂਝੀਆਂ ਕੀਤੀਆਂ, ਕਾਫੀ ਸਟੇਜਾਂ ਤੇ ਗਾਇਆ ਹੈ, ਬੜੇ ਨਾਮਵਾਰ ਗਵਾਈਏ ਨੇ ਤੇ ਉਹਨਾਂ ਦਾ ਪਹਿਲੀ ਵਾਰ ਇੱਥੇ ਆਉਣ ਤੇ ਮੈਂ ਸਵਾਗਤ ਵੀ ਕਰਦੀ ਹਾਂ ਤੇ ਉਹਨਾਂ ਨੂੰ ਸਟੇਜ ਤੇ ਆਉਣ ਦਾ ਸੱਦਾ ਵੀ ਦਿੰਦੀ ਹਾਂ। ਨਸੀਬ ਸਿੰਘ ਜੀ ਨਸੀਬ कुर्सी पे बैठ जाओ ना, कोई गल ना बैठना पे जिन्नी देर तक साज खुल रहे हैं, साज की सैटिंग हो रही है, सो उन्नी देर तक मैं अगला सदा भी दिंदी आवां। मस्कीन कौर बच्ची तुसीं तैयार हो बच्चे, इन्हां तो बाद ते बड़ी चंगी गल हुंदी है साजा दे नाम गाउणा। सो नसीब सिंह जी नसीब। वाहिगुरू जी का खालसा वाहिगुरू जी की फतेह। महफिल विच यानी कि संगत के रूप दे विच सजी हुई संगत जीओ ते अज बड़ी खुशी हो रही है। रेडियो स्टेशन के इन्ने प्यारे पात्र जिन्होंने असीं रेडियो सुनते सी, कदे दिल करता सी इन्हां दे जाके दर्शन करिए। मिठियां आवाज़ां इन्नियां ते साडियां तां मिठियां की होणियां ने, परमात्मा ने इन्हां नूं बहुत बड़ी तलाक बख्शी हुई है। तो लो मैं बहुता चिर ना लैंदा होया बड़े साहिबजादा अजीत सिंह ते जुझार सिंह की कुर्बानी ते ओहदे बारे अपनी एक वार पेश कर लगा। समा होया तो छोटे साहिबजादा वास्ते भी मैं वार पेश करांगा। तो लो साज वगैरह मैनू आउंदे तो है नहीं, बस स्वर्गत सवारी रख के उस तो बाद चलाली का काम।
ਚੰਦ ਦੀ ਨੀ ਜਵਾਬ ਦੇ ਦੇ ਜਾਣੋ ਧੜੀ ਵੀ ਨਹੀਂ ਉਹ ਪਲ ਵੀ ਨਹੀਂ ਜਿਹੜੇ ਬਾਗ ਦਾ ਮਾਲੀ ਬੇਈਮਾਨ ਹੋ ਜਾਏ ਉਹਦੇ ਫੁੱਲ ਵੀ ਨਹੀਂ ਤੇ ਫਲ ਵੀ ਨਹੀਂ ਜਿਹੜੀ ਕੌਮ ਦੇ ਮਨ ਚੋਂ ਗਈ ਅਰਦਾ ਉਹ ਅੱਜ ਵੀ ਨਹੀਂ ਤੇ ਕੱਲ ਵੀ ਨਹੀਂ ਉਹ ਅੱਜ ਵੀ ਨਹੀਂ ਤੇ ਕੱਲ ਵੀ ਨਹੀਂ ਜਦੋਂ ਵੱਡਾ ਵੀਰ ਅਜੀਤ ਜੰਗ ਦੇ ਵਿੱਚ ਜੂਝਦਾ ਸ਼ਹੀਦ ਹੋਇਆ ਤਾਂ ਛੋਟਾ ਪੁੱਤਰ ਪਿਤਾ ਜੀ ਕੋਲੋਂ ਜੰਗ ਵਿੱਚ ਜੂਝਣ ਵਾਸਤੇ ਆਗਿਆ ਲੈਣ ਵਾਸਤੇ ਪੇਸ਼ ਹੁੰਦਾ ਹੈ ਆਗਿਆ ਮੰਗਦਾ ਹੈ ਮੈਂ ਪੇਸ਼ ਕਰਨ ਲੱਗਾ ਜਦ ਵੱਡੇ ਵੀਰ ਨੂੰ ਸੀ ਤੱਕਿਆ ਵਿੱਚ ਦਲਾਂ ਦੇ ਲੜਦਾ ਜਦ ਵੱਡੇ ਵੀਰ ਨੂੰ ਸੀ ਤੱਕਿਆ ਵਿੱਚ ਦਲਾਂ ਦੇ ਲੜਦਾ ਹੱਥ ਜੋੜ ਸੂਰਮਾ ਜੀ ਸਾਹਮਣੇ ਆਣ ਪਿਤਾ ਦੇ ਖੜਦਾ ਹੱਥ ਜੋੜ ਸੂਰਮਾ ਜੀ ਸਾਹਮਣੇ ਆਣ ਪਿਤਾ ਦੇ ਖੜਦਾ ਮੇਰੇ ਵੀਰ ਸੂਰਮੇ ਨੇ ਦਿੱਤੀ ਠੱਲ ਫੌਜ ਅਫਗਾਨੀ ਮੈਨੂੰ ਤੋਰੋ ਬਾਪੂ ਜੀ ਮੈਂ ਦੇਣੀ ਵੀਰ ਵਾਂਗ ਕੁਰਬਾਨੀ ਛੇਤੀ ਤੋਰੋ ਬਾਪੂ ਜੀ ਮੈਂ ਦੇਣੀ ਵੀਰ ਵਾਂਗ ਕੁਰਬਾਨੀ ਤੁਸੀਂ ਵੀਰ ਤੋਰਿਆ ਸੀ ਹੱਥੀ ਸ਼ਸਤਰ ਬਸਤਰ ਪਾ ਕੇ ਹੁਣ ਮੈਨੂੰ ਤੋੜ ਦਿਓ ਪਿਤਾ ਜੀ 5000 ਸਜਾ ਕੇ ਹੁਣ ਮੈਨੂੰ ਤੋੜ ਦਿਓ ਪਿਤਾ ਜੀ 5000 ਸਜਾ ਕੇ ਮੈਂ ਲਿਖੇ ਲਾਉਣੀ ਹੈ ਕੌਮ ਨੇ ਆਪਣੀ ਸੋਲ ਜਵਾਨੀ ਮੈਨੂੰ ਤੋੜੋ ਬਾਪੂ ਜੀ ਮੈਂ ਦੇਣੀ ਵੀਰ ਵਾਂਗ ਕੁਰਬਾਨੀ ਮੈਨੂੰ ਤੋੜੋ ਬਾਪੂ ਜੀ ਮੈਂ ਦੇਣੀ ਵੀਰ ਵਾਂਗ ਕੁਰਬਾਨੀ ਖਾਤਿਰ
ਫੇਮ ਦਾ ਮਾਸਲੇ ਖਾਣਾ ਵਿੱਚ ਬੈਠ ਸਮਾਣੇ ਦੇ ਦਰਸ਼ਨ ਲਿਖ ਦੁਆਰ ਲਾ ਸੰਗੀ ਮੈਨੂੰ ਤੋਰੋ ਬਾਪੂ ਜੀ ਮੈਂ ਦੇਣੀ ਵੀਰ ਵਾਂਗ ਕੁਰਬਾਨੀ ਛੇਤੀ ਤੋਰੋ ਬਾਪੂ ਜੀ ਮੈਂ ਦੇਣੀ ਵੀਰ ਵਾਂਗ ਕੁਰਬਾਨੀ ਬੋਲੇ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਮਿਹਰਬਾਨੀ ਜੀ। ਜੇਕਰ ਜ਼ਿੰਦਗੀ ਹੈ ਤਾਂ ਫਿਰ ਸ਼ੇਰ ਦੀ ਹੈ ਜਿਹੜਾ ਅੱਖ ਨਾਲ ਜੰਗਲੀ ਭੁੱਖਦਾ ਹੈ ਵੇਖ ਖੌਫ ਕਰੇ ਨਾ ਧੌਣ ਨੇ ਵੀ ਵਾਂਗ ਗਿੱਦੜਾ ਕਦੇ ਨਾ ਲੁਕਦਾ ਹੈ। ਬਹੁਤ ਬਹੁਤ ਧੰਨਵਾਦ ਨਸੀਬ ਸਿੰਘ ਨਸੀਬ ਜੀ ਦਾ। ਵਾਕਈ ਮਾਹੌਲ ਹੀ ਬਦਲ ਗਿਆ ਕਿਉਂਕਿ ਬੁਲੰਦ ਆਵਾਜ਼ ਤੇ ਇਹਨਾਂ ਦੀ ਚੰਗੀ ਆਵਾਜ਼ ਦੀ ਮੈਂ ਹੋਰ ਵੀ ਚੰਗੀ ਆਵਾਜ਼ ਦੀ ਦੁਆ ਕਰੂੰਗੀ ਹਮੇਸ਼ਾ ਤੰਦਰੁਸਤ ਰਹਿਣ ਤੇ ਬੇਨਤੀ ਵੀ ਕਰੂੰਗੀ ਕਿ ਸਾਡੇ ਜਿੰਨੇ ਵੀ ਸਮਾਗਮ ਹੁੰਦੇ ਆ ਆਉਣ ਵਾਲੇ ਸਮਾਗਮਾਂ ਵਿੱਚ ਜ਼ਰੂਰ ਹਾਜ਼ਰੀ ਭਰਿਆ ਕਰੋ ਜੀ ਤੁਸੀਂ ਤੇ ਬੜੀ ਤੁਹਾਡੀ ਖੂਬਸੂਰਤ ਬੜੀ ਬੁਲੰਦ ਆਵਾਜ਼ ਹੈ। ਸੋ ਅਗਲਾ ਸੱਦਾ ਜੀ ਮਸਕੀਨ ਕੌਰ ਬੱਚੀ ਹਰ ਇੱਕ ਸਮਾਗਮ ਦੇ ਵਿੱਚ ਬੱਚੀ ਹਿੱਸਾ ਲੈਂਦੀ ਹੈ ਤੇ ਮਾਤਾ ਪਿਤਾ ਵੀ ਨਾਲ ਆਉਂਦੇ ਮਾਤਾ ਪਿਤਾ ਵੀ ਵਧਾਈ ਦੇ ਪਾਤਰ ਆ ਕਿ ਬੱਚਿਆਂ ਦੇ ਨਾਲ ਖੁਦ ਵੀ ਪ੍ਰੋਗਰਾਮਾਂ ਦਾ ਹਿੱਸਾ ਬਣਦੇ ਆ। ਮਸਕੀਨ ਕੌਰ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੰਗ ਤੇਰੀ ਮੇਰਾ ਨਾ ਗੁਜਰੀ ਮੈਂ ਗੋਬਿੰਦ ਸਿੰਘ ਦੀ ਮਾਂ ਗੁਜਰੀ ਮੈਂ ਗੁਜ਼ਰ ਗੁਜ਼ਰ ਕੇ ਗੁਜ਼ਰੀ ਹਾਂ ਕਈ ਵਾਰੀ ਕਈ ਥਾਂ ਗੁਜਰੀ ਮੇਰਾ 9 ਸਾਲ ਦਾ ਪੁੱਤਰ ਸੀ ਜਦ ਪਤੀ ਧਰਮ ਲਈ ਲੜਨ ਗਿਆ ਉਹ ਦਿੱਲੀ ਸ਼ਹਿਰ ਦੀਆਂ ਰਾਹਾਂ ਸੀ ਹਿੰਦ ਧਰਮ ਦੀ ਰੱਖਿਆ ਕਰਨ ਗਿਆ ਜਦ ਤੱਕਿਆ ਸੀਸ ਸੀ ਅੱਖੀਆਂ ਨੇ ਜਦ ਤੱਕਿਆ ਸੀਸ ਸੀ ਅੱਖੀਆਂ ਨੇ ਪਹਿਲੀ ਵਾਰ ਮੈਂ ਉਸੇ ਥਾਂ ਗੁਜ਼ਰੀ ਮੈਂ ਗੁਜ਼ਰ ਗੁਜ਼ਰ ਕੇ ਗੁਜ਼ਰੀ ਹਾਂ ਕਈ ਵਾਰੀ ਕਈ ਥਾਂ ਗੁਜ਼ਰੀ ਮੇਰੇ ਵੱਡੇ ਪੋਤੇ ਜਮਕੌਰ ਦੀ ਜੰਗ ਵਿੱਚ ਲੜਦੇ ਸ਼ਹੀਦੀਆਂ ਪਾ ਦਿੱਤੀਆਂ ਉਹ ਪਿਆਸੇ ਲੜਦੇ ਸ਼ਹੀਦ ਹੋਏ ਦੋ ਬੂੰਦਾਂ ਪਾਣੀ ਦੀਆਂ ਨਾ ਦਿੱਤੀਆਂ ਜੋ ਕਦੇ ਨਾ ਮੁੜ ਕੇ ਆਉਣੀ ਸੀ ਜੋ ਕਦੇ ਨਾ ਮੁੜ ਕੇ ਆਉਣੀ ਸੀ ਮੇਰੇ ਘਰ ਜੋ ਐਸੇ ਸ਼ਾਹ ਗੁਜ਼ਰੀ ਮੈਂ ਗੁਜ਼ਰ ਗੁਜ਼ਰ ਕੇ ਗੁਜ਼ਰੀ ਹਾਂ ਕਈ ਵਾਰੀ ਕਈ ਥਾਂ ਗੁਜ਼ਰੀ ਮੈਂ ਠੰਡੇ ਬੁਰਜ ਵਿੱਚ ਪੋਤਿਆਂ ਨੂੰ ਸਾਰੀ ਰਾਤ ਸਮਝਾਉਂਦੀ ਰਹੀ ਕਦੇ ਜ਼ੁਲਮ ਵੇਖਣਾ ਚੁੱਕ ਜਾਇਓ ਮੈਂ ਇਹੀ ਸਬਕ ਸਿਖਾਉਂਦੀ ਰਹੀ ਜਦ ਪੋਤੇ ਮੇਰੇ ਸ਼ਹੀਦ ਹੋਏ ਜਦ ਪੋਤੇ ਮੇਰੇ ਸ਼ਹੀਦ ਹੋਏ ਫਿਰ ਮੈਂ ਆਪਣੇ ਆਪ ਮੈਦਾਨ
ਜਿਹੀ ਕਹਾਣੀ ਮੇਰੇ ਸਿਰ ਉੱਤੇ ਕੜੀ ਕੜੀ ਗੁਜਰੀ ਪਲ ਪਲ ਗੁਜਰੀ। ਪਹਿਲਾਂ ਮੈਂ ਪਤੀ ਦਿੱਤਾ, ਫਿਰ ਮੈਂ ਪੋਤੇ ਦਿੱਤੇ। ਆ ਹੁਣ ਮੌਤ ਮੈਨੂੰ ਕਹਿੰਦੀ ਚੱਲ ਗੁਜਰੀ, ਉਹ ਮੈਂ ਚੱਲ ਗੁਜਰੀ, ਉਹ ਮੈਂ ਚੱਲ ਗੁਜਰੀ। ਬੋਲੇ ਸੋਨਿਹਾਲ। ਗੁਜਰੀ ਲੋਕ ਮੈਨੂੰ ਤਾਈਓ ਆਖਦੇ ਨੇ, ਜਿਹੜੀ ਆਈ ਸਿਰ ਤੇ ਉਹ ਮੈਂ ਚੱਲ ਗੁਜਰੀ। ਮਸਕੀਨ ਕੌਰ ਛੋਟੀ ਜਿਹੀ ਬੱਚੀ, ਬਹੁਤ ਖੂਬਸੂਰਤ ਹੈ। ਇੱਕ ਮੈਂ ਬੇਨਤੀ ਕਰਾਂ ਕਿ ਫੀਲ ਬਹੁਤ ਘੱਟ ਲੋਕਾਂ ਦੀ ਆਵਾਜ਼ ਵਿੱਚ ਹੁੰਦਾ ਹੈ, ਬੱਚੀ ਦੀ ਆਵਾਜ਼ ਵਿੱਚ ਬਹੁਤ ਜ਼ਿਆਦਾ ਫੀਲ ਆ, ਬੜੀਆਂ ਭਾਵਨਾਵਾਂ ਹੈ। ਤੇ ਅਰਦਾਸ ਕਰਦੇ ਹਾਂ ਕਿ ਬੱਚੀ ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹੇ। ਸੋ ਅਗਲੇ ਬੱਚੇ ਨੂੰ ਆਪਾਂ ਸੱਦਾ ਦਿੰਦੇ ਹਾਂ ਜੀ ਜਗਜੋਤ ਸਿੰਘ ਮਨੇਸ। ਤੇ ਇਹ ਵੀ ਪਰਿਵਾਰ ਵਧਾਈ ਦਾ ਪਾਤਰ ਆ। ਜਦ ਵੀ ਕੋਈ ਸਮਾਗਮ ਹੁੰਦਾ ਹੈ ਤਾਂ ਪੂਰੀ ਫੈਮਿਲੀ, ਪੂਰਾ ਪਰਿਵਾਰ ਇੱਥੇ ਆਉਂਦਾ। ਪੂਰੇ ਪਰਿਵਾਰ ਨੂੰ ਵੀ ਮੈਂ ਵਧਾਈ ਦਿੰਦੀ ਹਾਂ। ਜਗਜੋਤ ਸਿੰਘ ਮਨੇਸ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੇਰਾ ਨਾਮ ਜਗਜੋਤ ਸਿੰਘ ਮਨੇਸ ਹੈ ਤੇ ਹੁਣ ਮੈਂ ਗੋਬਿੰਦ ਲਾਲ ਗਾਣਾ ਸ਼ਬਦ ਕਰਨਾ। ਲੱਗੀ ਸੂਪੇ ਦੀ ਕਚਹਿਰੀ, ਚਾਰੇ ਪਾਸੇ ਕਰ ਬੈਰੀ। छोटे छोटे बच्चियां ने पर हिम्मत नारी, छोटे छोटे बच्चियां ने पर हिम्मत नारी। बोले सोनिहाल बोल के नीहां विच खड़ जांगे, गोबिंद दे लाल सूबिया समझी ना डर जांगे, गोबिंद दे लाल सूबिया। दादा गुरु तेग बहादुर ਕਹਿੰਦੇ ਜਿਹਨੂੰ ਹਿੰਦ ਦੀ ਚਾਦਰ, ਦਿੱਲੀ ਦਾ ਸ਼ੀਸ਼ ਵਾਰਿਆ, ਪੰਜਤਾਂ ਦਾ ਦੇਖ ਨਿਰਾਤ, ਸਭ ਗੁਰੂ ਲੋ ਪਾਏ ਪੂਰਨ, ਓਯੋ ਅੱਜ ਪਰ ਜਾਣਗੇ, ਗੋਬਿੰਦ ਦੇ ਲਾਲ ਸੂਬਿਆ ਸਮਝੀ ਨਾ ਡਰ ਜਾਣਗੇ, ਗੋਬਿੰਦ ਦੇ ਲਾਲ ਸੂਬਿਆ। ਧੰਨ ਸਤਿਗੁਰ ਕਲਗੀਆਂ ਵਾਲਾ, ਖਾਲਸਾ ਪੰਥ ਸਜਾਇਆ, ਤੇਰੀਆਂ ਤੋਂ ਬਾਅਦ ਚਰਾਏ, ਗਿੱਦੜਾ ਤੋਂ ਸ਼ੇਰ ਬਣਾਇਆ। ਉੱਤੇ ਉਸੇ ਪਿਓ ਦੇ ਸੋਚਣਾ, ਪਿੱਛੇ ਭਵਤਰ ਜੰਗੇ, ਗੋਬਿੰਦ ਦੇ ਲਾਲ ਸੂਬਿਆ ਸਭ ਜੀ ਨਾ ਡਰ ਜਾਣਗੇ, ਗੋਬਿੰਦ ਦੇ ਲਾਲ ਸੂਬਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੇਖੋ ਜੀ, ਹੌਸਲਾ ਬੜੀ ਵੱਡੀ ਚੀਜ਼ ਹੁੰਦੀ ਹੈ। ਸੋ ਇਹਨਾਂ ਦੇ ਹੌਸਲਿਆਂ ਨੂੰ ਸਿਜਦਾ ਕਰਦੀ ਹਾਂ, ਕਿਉਂਕਿ ਬੱਚੇ ਇੱਥੇ ਪਹੁੰਚੇ ਆ ਸਾਡੇ ਸੱਦੇ ਨੂੰ ਪ੍ਰਵਾਨ ਕਰਦੇ ਹੋਏ ਤੇ ਉਹਨਾਂ ਸ਼ਹਾਦਤਾਂ ਨੂੰ ਸਮਰਪਿਤ, ਉਹਨਾਂ ਸ਼ਹਾਦਤਾਂ ਨੂੰ ਸ਼ਰਧਾਂਜਲੀਆਂ ਦੇ ਰਹੇ ਆ, ਯਾਦ ਕਰ ਰਹੇ ਆ। ਸੋ ਅਗਲਾ ਸੱਦਾ ਜੀ ਮੈਂ ਸਤਨਾਮ ਸਿੰਘ ਨੂੰ ਦੇਵਾਂਗੀ। ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਜਿੱਦਾਂ ਬੱਚੇ ਤੇ ਜਿਹੜੇ ਬਜ਼ੁਰਗ ਮਾਈ ਭਾਈ ਜਿੰਨੇ ਵੀ ਤੁਸੀਂ ਆਏ ਹੋ, ਸਾਰਿਆਂ ਨੂੰ ਵਾਰੀ ਵਾਰੀ ਸੱਦਾ ਦਿੱਤਾ ਜਾਵੇ ਸਟੇਜ ਤੇ ਉਸ ਤੋਂ ਬਾਅਦ ਅਮਰੀਕ ਸਿੰਘ ਜੀ ਬਸਰਾ, ਤੁਸੀਂ ਤਿਆਰ ਰਹੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਨੂੰ ਪਿਆਰੇ ਸਾਧ ਸੰਗਤ ਜੀ, ਧੰਨ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਦੇ 4 ਬੱਚੇ ਸਨ, 4 ਸਾਹਿਬਜ਼ਾਦੇ ਸਨ। ਜਦੋਂ ਇਹਨਾਂ ਦਾ ਜਨਮ ਹੋਇਆ, ਮਾਤਾ ਜੀਤਾ ਜੀ ਦੇ 3 ਪੁੱਤਰ ਸਨ। ਮਾਤਾ ਸੁੰਦਰ ਕੌਰ ਜੀ ਦੇ 1 ਬੱਚਾ ਸੀ। ਉਹਨਾਂ ਨੇ ਉਦੋਂ ਹੀ ਸੋਚਿਆ ਸੀ ਕਿ ਸਾਡੇ ਬੱਚੇ ਜਵਾਨ ਹੋ ਰਹੇ ਨੇ ਕਿ ਅਸੀਂ ਇਹਨਾਂ ਦੀ ਸ਼ਾਦੀ ਕਰਨੀ ਹੈ। ਸਤਿਗੁਰੂ ਸੱਚੇ ਪਾਤਸ਼ਾਹ ਨੇ ਦੂਰ ਦ੍ਰਿਸ਼ਟੀ ਨਾਲ ਸੋਚ ਕੇ ਕਿ ਦਿਨ ਜ਼ਰੂਰ ਅਸੀਂ ਉਹਨਾਂ ਨੂੰ ਘੋੜੀ ਚਾੜਾਂਗੇ, ਸ਼ਾਦੀ ਜ਼ਰੂਰ ਕਰਾਂਗੇ। ਜੰਗ ਦੇ ਮੈਦਾਨ ਦੇ ਵਿੱਚ, ਚਮਕੌਰ ਦੀ ਗੜੀ ਦੇ ਵਿੱਚ ਦੋਨੇ ਬੱਚਿਆਂ ਨੂੰ ਕਿਸ ਤਰ੍ਹਾਂ ਮਹਾਰਾਜ ਸੱਚੇ ਪਾਤਸ਼ਾਹ ਘੋੜੀਆਂ ਦੇ ਚਾੜ ਕੇ ਤੋਰਦੇ, ਕਿਸ ਤਰ੍ਹਾਂ। ਇੱਕ ਸੀ ਅਜੀਤ ਤੇ ਇੱਕ ਸੀ ਜੁਝਾਰ, ਇੱਕ ਸੀ ਅਜੀਤ ਤੇ
ਇੱਕ ਸੀ ਜੁਝਾਰ ਕਲਗੀਧਰ ਦੇ ਰਾਜ ਦੁਲਾਰੇ, ਕਲਗੀਧਰ ਦੇ ਰਾਜ ਦੁਲਾਰੇ। ਇੱਕ ਸੀ ਅਜੀਤ ਤੇ ਇੱਕ ਸੀ ਜੁਝਾਰ, ਇੱਕ ਸੀ ਅਜੀਤ ਤੇ ਇੱਕ ਸੀ ਜੁਝਾਰ। ਦੋ ਪੁੱਤਰਾਂ ਦੀਆਂ ਜੰਝਾਂ ਚੜੀਆਂ, ਦੋ ਪੁੱਤਰਾਂ ਦੀਆਂ ਜੰਝਾਂ ਚੜੀਆਂ। ਸੱਤ ਸੱਤ ਜਾਨੀ ਨੇ ਘੋੜ ਸਵਾਰ, ਇੱਕ ਸੀ ਅਜੀਤ ਤੇ ਇੱਕ ਸੀ ਜੁਝਾਰ, ਇੱਕ ਸੀ ਅਜੀਤ ਤੇ ਇੱਕ ਸੀ ਜੁਝਾਰ। ਆਓ ਬੱਚਿਓ ਮੈਂ ਸ਼ੇਰੇ ਬੰਨਾ, ਆਓ ਬੱਚਿਓ ਮੈਂ ਸ਼ੇਰੇ ਬੰਨਾ। ਲਾੜੀ ਮੌਤ ਤੁਸਾਂ ਨੇ ਵਿਆਉਣੀ, ਲਾੜੀ ਮੌਤ ਤੁਸਾਂ ਨੇ ਵਿਆਉਣੀ। ਇੱਕ ਸੀ ਅਜੀਤ ਤੇ ਇੱਕ ਸੀ ਜੁਝਾਰ, ਇੱਕ ਸੀ ਅਜੀਤ ਤੇ ਇੱਕ ਸੀ ਜੁਝਾਰ। ਮਹਿੰਦੀ ਖੂਨ ਦੀ ਹੱਥਾਂ ਤੇ ਲਾ ਕੇ, ਵਾਰੋ ਵਾਰੀ ਜੰਗ ਵਿੱਚ ਜਾਓ। ਮਹਿੰਦੀ ਖੂਨ ਦੀ ਹੱਥਾਂ ਤੇ ਲਾ ਕੇ, ਵਾਰੋ ਵਾਰੀ ਜੰਗ ਵਿੱਚ ਜਾਓ। ਜਿਉਂਦੇ ਜੀ ਨਾ ਪਰਤ ਕੇ ਆਉਣਾ, ਜਿਉਂਦੇ ਜੀ ਨਾ ਪਰਤ ਕੇ ਆਉਣਾ। ਕਿਹਾ ਗੁਰਾਂ ਨੇ ਜਾਨ ਦੀ ਵਾਰ, ਇੱਕ ਸੀ ਅਜੀਤ ਤੇ ਇੱਕ ਸੀ ਜੁਝਾਰ, ਇੱਕ ਸੀ ਅਜੀਤ ਤੇ ਇੱਕ ਸੀ ਜੁਝਾਰ। ਨਹੀਂ ਬਣੇ ਵਰੀਆਂ ਦੇ ਜੋੜੇ, ਨਹੀਂ ਕਿਸੇ ਨੇ ਮਹਿੰਦੀ ਕੋਲੀ। ਨਹੀਂ ਬਣੇ ਵਰੀਆਂ ਦੇ ਜੋੜੇ, ਨਹੀਂ ਕਿਸੇ ਨੇ ਮਹਿੰਦੀ ਕੋਲੀ। ਵਾਜਿਆਂ ਦੀ ਥਾਂ ਬਿਗਲ ਵੱਜਦਾ, ਸਗਨਾਂ ਦੀ ਥਾਂ ਚੱਲਦੀ ਏ ਗੋਲੀ। ਵਾਜਿਆਂ ਦੀ ਥਾਂ ਬਿਗਲ ਵੱਜਦਾ, ਸਗਨਾਂ ਦੀ ਥਾਂ ਚੱਲਦੀ ਏ ਗੋਲੀ। ਪੋਤੇ ਤੇਗ ਬਹਾਦਰ ਜੀ ਦੇ ਖੇਡਣ ਤੁਰ ਪਏ ਖੂਨ ਦੀ ਹੋਲੀ। ਪੋਤੇ ਤੇਗ ਬਹਾਦਰ ਜੀ ਦੇ ਖੇਡਣ ਤੁਰ ਪਏ ਖੂਨ ਦੀ ਹੋਲੀ। ਸਿਰ ਤੇ ਖੋਫਣ ਹੱਥ ਵਿੱਚ ਤੇਗਾ, ਸਿਰ ਤੇ ਖੋਫਣ ਹੱਥ ਵਿੱਚ ਤੇਗਾ। ਵੇਖੋ ਹੋਈਏ ਜੰਝ ਤਿਆਰ, ਇੱਕ ਸੀ ਅਜੀਤ ਤੇ ਇੱਕ ਸੀ ਜੁਝਾਰ, ਇੱਕ ਸੀ ਅਜੀਤ ਤੇ ਇੱਕ ਸੀ ਜੁਝਾਰ। ਨਹੀਂ ਕੀਤੀ ਕਿਸੇ ਸ਼ੇਰਾ ਬੰਦੀ, ਨਹੀਂ ਕਿਸੇ ਨੇ ਘੋੜੀਆਂ ਗਾਈਆਂ। ਨਹੀਂ ਕੀਤੀ ਕਿਸੇ ਸ਼ੇਰਾ ਬੰਦੀ, ਨਹੀਂ ਕਿਸੇ ਨੇ ਘੋੜੀਆਂ ਗਾਈਆਂ। ਚਾੜ ਦਿੱਤੇ ਨੇ ਮੌਤ ਦੀ ਘੋੜੀ, ਵੇਖੋ ਗੁਰਾਂ ਦੀਆਂ ਬੇਪਰਵਾਹੀਆਂ। ਚਾੜ ਦਿੱਤੇ ਨੇ ਮੌਤ ਦੀ ਘੋੜੀ, ਵੇਖੋ ਗੁਰਾਂ ਦੀਆਂ
ਬੇਪਰਵਾਹਾਂ। ਮੌਤ ਪਈ ਅੱਜ ਮਿਲਣੀ ਕਰਦੀ, ਲਾਗ ਲੈਣ ਨਾ ਲੱਗਣਾ ਆਇਆ। ਮੌਤ ਪਈ ਅੱਜ ਮਿਲਣੀ ਕਰਦੀ, ਲਾਗ ਲੈਣ ਨਾ ਲੱਗਣਾ ਆਇਆ। ਜੂਝ ਪਏ ਨੇ ਰਨ ਦੇ ਅੰਦਰ, ਜੂਝ ਪਏ ਨੇ ਰਨ ਦੇ ਅੰਦਰ। ਹੱਥ ਦੇ ਵਿੱਚ ਲੈ ਕੇ ਤਲਵਾਰ, ਇੱਕ ਸੀ ਅਜੀਤ ਤੇ ਇੱਕ ਸੀ ਜੁਝਾਰ। ਇੱਕ ਸੀ ਅਜੀਤ ਤੇ ਇੱਕ ਸੀ ਜੁਝਾਰ। ਦਸਵੇਂ ਪਿਤਾ ਦੇ ਪੁੱਤਰਾਂ ਦੀਆਂ ਦੋ ਅਨੋਖੀਆਂ ਜੰਝਾਂ ਚੜੀਆਂ। ਦਸਵੇਂ ਪਿਤਾ ਦੇ ਪੁੱਤਰਾਂ ਦੀਆਂ ਦੋ ਅਨੋਖੀਆਂ ਜੰਝਾਂ ਚੜੀਆਂ। ਮੇਰੇ ਪੁੱਤਰ ਵਿਆਹੀ ਦੇ ਨੇ, ਕਲਗੀਧਰ ਨੂੰ ਖੁਸ਼ੀਆਂ ਚੜੀਆਂ। ਮੇਰੇ ਪੁੱਤਰ ਵਿਆਹੀ ਦੇ ਨੇ, ਕਲਗੀਧਰ ਨੂੰ ਖੁਸ਼ੀਆਂ ਚੜੀਆਂ। ਨਹੀਂ ਕਿਸੇ ਨੇ ਖਾਰਿਓ ਲਾਇਆ, ਨਹੀਂ ਭੈਣਾਂ ਨੇ ਵਾਂਗਾਂ ਫੜੀਆਂ। ਨਹੀਂ ਕਿਸੇ ਨੇ ਖਾਰਿਓ ਲਾਇਆ, ਨਹੀਂ ਭੈਣਾਂ ਨੇ ਵਾਂਗਾਂ ਫੜੀਆਂ। ਨਹੀਂ ਕਿਸੇ ਵਾਰੇ ਗਰੀ ਸੁਹਾਰੇ, ਨਹੀਂ ਕਿਸੇ ਵਾਰੇ ਗਰੀ ਸੁਹਾਰੇ। ਨਹੀਂ ਪੜੀਆਂ ਕਿਸੇ ਲਾਵਾਂ ਚਾਰ, ਇੱਕ ਸੀ ਅਜੀਤ ਤੇ ਇੱਕ ਸੀ ਜੁਝਾਰ। ਇੱਕ ਸੀ ਅਜੀਤ ਤੇ ਇੱਕ ਸੀ ਜੁਝਾਰ। ਮੌਤ ਦੇ ਨਾਲ ਵਿਆਹੇ ਗਇਓ, ਡੋਲਾ ਇੱਕ ਵੀ ਘਰ ਨਾ ਆਇਆ। ਮੌਤ ਦੇ ਨਾਲ ਵਿਆਹੇ ਗਇਓ, ਡੋਲਾ ਇੱਕ ਵੀ ਘਰ ਨਾ ਆਇਆ। ਧੰਨ ਧੰਨ ਸਤਿਗੁਰੂ ਬਾਜਾਂ ਵਾਲੇ, ਜਿਨ ਆਪਣਾ ਸਰ ਬੰਸ ਲਿਟਾਇਆ। ਧੰਨ ਧੰਨ ਸਤਿਗੁਰੂ ਬਾਜਾਂ ਵਾਲੇ, ਜਿਨ ਆਪਣਾ ਸਰ ਬੰਸ ਲਿਟਾਇਆ। ਅੱਖੀ ਵੇਖ ਪੁੱਤਰਾਂ ਦੀਆਂ ਲਾਸ਼ਾਂ, ਦੋ ਗਜ ਦਾ ਨਾ ਕਫਨ ਪਾਇਆ। ਅੱਖੀ ਵੇਖ ਪੁੱਤਰਾਂ ਦੀਆਂ ਲਾਸ਼ਾਂ, ਦੋ ਗਜ ਦਾ ਨਾ ਕਫਨ ਪਾਇਆ। ਚਾਰ ਮੂਏ ਤੋਂ ਮੁਖ ਤੇ ਬੋਲੇ। ਗੁਰੂ ਪਿਆਰੀ ਸਾਧ ਸੰਗਤ ਜੀ, ਆਖਰੀ ਪੰਕਤੀ ਹੈ। ਆਪਾਂ ਦੇਖੋ ਦੁਨਿਆਵੀ ਆ, ਆਪਣੇ ਬੱਚੇ ਸੱਚੇ ਪਾਤਸ਼ਾਹ ਬੱਚਿਆਂ ਨੇ ਸਾਰੀਆਂ ਖੁਸ਼ੀਆਂ ਦਾਤੀਆਂ ਵੀ ਸੱਚੇ ਪਾਤਸ਼ਾਹ ਨੇ ਕਿਸ ਤਰ੍ਹਾਂ ਕੀਤਾ। ਮਹਾਰਾਜ ਕਹਿੰਦੇ ਨੇ ਅੱਖੀ ਦੇਖ ਪੁੱਤਰਾਂ ਦੀ ਲਾਸ਼ਾਂ। ਸਤਿਗੁਰੂ ਸੱਚੇ ਪਾਤਸ਼ਾਹ ਨੇ ਜਦੋਂ ਆਪਣੇ ਬੱਚੇ ਦੇਖੇ ਸਾਹਮਣੇ ਮੈਦਾਨ 'ਚ ਸ਼ਹੀਦ ਹੋਏ ਪਏ ਨੇ, 2 ਗਜ ਦਾ ਕੱਪੜਾ ਨਹੀਂ ਪਾਇਆ। ਜਦੋਂ ਆਪਣੇ ਬੱਚਿਆਂ ਦਾ ਵਿਆਹ ਹੁੰਦਾ ਆਪਾਂ ਕਿੰਨੇ ਵਧੀਆ ਸੂਟ ਲੈ ਕੇ ਪਾਉਂਦੇ ਆ ਉਹਨਾਂ ਨੂੰ। ਮਹਾਰਾਜ ਕਹਿੰਦੇ ਫਿਰ ਸਾਡੇ ਇਸ਼ਾਰਾ ਕਰਕੇ ਕਹਿੰਦੇ ਨੇ, ਚਾਰ ਮੂਏ ਤੋਂ ਮੁਖ ਤੇ ਬੋਲੇ। ਚਾਰ ਮੂਏ ਤੋਂ ਮੁਖ ਤੇ ਬੋਲੇ, ਜੀਵਤ ਹੋਏ ਕਈ ਹਜ਼ਾਰ। ਇੱਕ ਸੀ ਅਜੀਤ ਤੇ ਇੱਕ ਸੀ ਜੁਝਾਰ। ਸਾਰੇ ਜਪਿਓ ਗੁਰੂ ਪਿਆਰੀ ਸਾਧ ਸੰਗਤ ਜੀ। ਇੱਕ ਸੀ ਅਜੀਤ ਤੇ ਇੱਕ ਸੀ ਜੁਝਾਰ। ਇੱਕ ਸੀ ਅਜੀਤ ਤੇ ਇੱਕ ਸੀ ਜੁਝਾਰ। ਇੱਕ ਸੀ ਅਜੀਤ ਤੇ
ਇੱਕ ਸੀਜ ਜਾਰ। ਆਪਣੀ ਸਾਰਿਆਂ ਦੀ ਹਾਜ਼ਰੀ ਚਮਕੌਰ ਸਾਹਿਬ ਦੀ ਗੜੀ ਦੇ ਵਿੱਚ ਲੱਗ ਗਈ। ਗੱਜ ਕੇ ਫਤਿਹ ਬੁਲਾਇਆ। ਗੁਰੂ ਪਿਆਰੀ ਸਾਧ ਸੰਗਤ ਜੀ ਬੋਲਦੇ ਆ ਕੋਈ ਟੁੱਟੀਆਂ ਰਹਿ ਜਾਂਦੀਆਂ ਨੇ। ਅਸੀਂ ਵੱਡੇ ਵਿਦਵਾਨ ਨਹੀਂ ਗਏ, ਤੁਹਾਡੇ ਵਰਗੇ ਸਰੋਤਿਆਂ ਕੋਲ ਸਿੱਖਦੇ ਆ। ਬੜੇ ਬੜੇ ਵਿਦਵਾਨ ਬੈਠੇ, ਮਾਸਟਰ ਜੀ ਬੈਠੇ ਨੇ, ਬੜੇ ਪੁਰਾਣੇ ਜਾਣਦੇ ਨੇ। ਗੱਜ ਕੇ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮਨ ਦੀ ਕੋਈ ਪ੍ਰੀਤ ਦੀਆਂ ਮੰਜ਼ਲਾਂ ਦਾ ਤੇ 5 ਇੰਚ ਮੁਕਾਮ ਦਾ ਵੇਖਿਆ ਨੇ। ਪੈਰ ਪੈਰ ਤੇ ਰਾਜ ਨੂੰ ਮਾਰ ਠੋਕਰ ਹੀਰੇ ਲਾਲ ਲੁਟਾਮ ਦਾ ਵੇਖਿਆ ਨੇ। ਪਿਤਾ ਕੋਈ ਵੀ ਪੁੱਤਾਂ ਦੀ ਲਾਸ਼ ਉੱਤੇ ਗੀਤ ਖੁਸ਼ੀ ਦੇ ਗਾਮ ਦਾ ਵੇਖਿਆ ਨਹੀਂ। ਬਹੁਤ ਬਹੁਤ ਧੰਨਵਾਦ ਕਰਦੀ ਹਾਂ। ਸੋ ਅਗਲਾ ਸੱਦਾ ਜੀ ਅਮਰੀਕ ਸਿੰਘ ਜੀ ਬਸਰਾ ਆਪਣੇ ਨਾਲ ਆਪਣੇ ਵਿਚਾਰ ਸਾਂਝੇ ਕਰਨਗੇ, ਕਵਿਤਾ ਸਾਂਝੀ ਕਰਨਗੇ। ਤੇ ਮਸਕੀਨ ਕੌਰ ਜੀ ਦੇ ਪਿਤਾ ਜੀ ਆ, ਬੜੀ ਅੱਛੀ ਸਿੱਖਿਆ, ਨਾਨਾ ਜੀ ਮਾਫ ਕਰਨਾ। ਸੋ ਬੜੀ ਅੱਛੀ ਸਿੱਖਿਆ ਬੱਚੀ ਨੂੰ ਦਿੱਤੀ ਹੋਈ ਹੈ। ਸੋ ਪਰਿਵਾਰ ਦਾ ਮਾਹੌਲ ਬੜਾ ਚੰਗਾ ਹੋਏਗਾ। ਬਹੁਤ ਬਹੁਤ ਧੰਨਵਾਦ ਕਰਦੀ ਹਾਂ ਇੱਥੇ ਆਉਣ ਤੇ। ਅਮਰੀਕ ਸਿੰਘ ਜੀ ਬਸਰਾ। ਵਾਹਿਗੁਰੂ ਜੀ ਦਾ ਖਾਲਸਾ, ਗੁਰੂ ਗ੍ਰੰਥ ਸਾਹਿਬ ਵਾਹਿਗੁਰੂ ਜੀ ਕੀ ਫਤਿਹ। ਸੌਰੀ ਭੈਣ ਜੀ, ਉਹਨੇ ਇੰਟਰੋਡਕਸ਼ਨ ਤੇ ਦੇ ਦਿੱਤੀ, ਪਹਿਲਾਂ ਮੈਂ ਵੀ ਲੱਗਾ ਸੀ ਦੇਣ। ਸਾਨੂੰ ਮੌਕਾ ਮਿਲਿਆ ਵੀ ਮਸਕੀਨ ਨੂੰ ਤਿਆਰ ਕਰੀਏ, ਪੰਜਾਬੀ ਸਿਖਾਈਏ, ਗੁਰੂ ਦੇ ਲੜ ਲਾਈਏ। ਤੇ ਉਹਨੂੰ ਤੋਰਦੇ ਤੋਰਦੇ ਉਹਨਾਂ ਨਾਨੇ ਨੂੰ ਵੀ ਨਾਲੇ ਲਾ ਲਿਆ। ਵੀ ਬੜੇ ਵੱਡੇ ਭਾਗ ਆ, ਮਤਲਬ ਇੱਕ ਪੀੜ੍ਹੀ ਤੀਜੇ ਸਹਿ ਤੋਂ ਲਿਆ ਕੇ ਖਿੱਚ ਕੇ ਬਰੋਬਰ ਜੋੜਨ ਦੀ ਮਸਕੀਨ ਨੇ ਕੋਸ਼ਿਸ਼ ਕੀਤੀ ਆ। ਤੇ ਮੈਂ ਆਪ ਜੀ ਸਾਰੇ ਪਤਵੰਤ ਤੇ ਸੱਜਣਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ। ਸਭ ਤੋਂ ਪਹਿਲਾਂ ਮੇਰੇ ਪਿਆਰੇ ਵੀਰ ਖਾਲਸਾ ਜੀ, ਭੈਣ ਜੀ ਬਲਵਿੰਦਰ ਕੌਰ ਜੀ, ਇਹਨਾਂ ਦਾ ਸਾਰਾ ਸਟਾਫ ਬਹੁਤ ਬਹੁਤ ਧੰਨਵਾਦ, ਥੈਂਕ ਯੂ। ਆ ਜਿਹੜਾ ਤੁਸੀਂ ਪਲੇਟਫਾਰਮ ਬੱਚਿਆਂ ਨੂੰ ਦੇ ਰਹੇ ਇਸ ਲਈ ਨਾ, ਇਹ ਸਾਡਾ ਆਉਣ ਵਾਲਾ ਫਿਊਚਰ ਹੈ। ਇਹ ਬੜੀ ਕਿਰਪਾ ਤੁਸੀਂ ਕੀਤੀ ਹੈ, ਧੰਨਵਾਦ ਹੈ ਤੁਹਾਡਾ ਸਾਰਿਆਂ ਦਾ। ਇਹਨਾਂ ਬੱਚਿਆਂ ਨੂੰ ਅਸੀਂ ਲੈ ਕੇ ਅੱਗੇ ਤੁਰਨਾ। ਅਸੀਂ ਮਸਕੀਨ ਨੂੰ ਹੀ ਲੈ ਕੇ ਸਕੂਲ, ਪੰਜਾਬੀ ਸਕੂਲ ਵਡੇਰੇ ਸ਼ੁਰੂ ਕੀਤਾ ਹੈ। ਇਸ ਲਈ ਸਾਡੇ ਕੋਲ 20-25 ਬੱਚੇ ਆ, ਪਰ ਜੇ 2 ਹੀ ਬੱਚੀਆਂ ਲਿਆ ਸਕੇ ਆ। ਅਜੇ ਸਲੋ ਪ੍ਰੋਸੈਸ ਚੱਲ ਰਿਹਾ, ਪਰ ਹੋਪਫੁਲੀ ਵਧੀਆ ਹੋਊਗਾ। ਤੇ ਮੈਂ ਆਪ ਜੀ ਨਾਲ ਇੱਕ ਕਵਿਤਾ ਕੋਸ਼ਿਸ਼ ਕਰੂੰਗਾ ਸਾਂਝੀ ਕਰਾਂ। ਮੇਰਾ ਵੀ ਮਨ ਦਾ ਖਿਆਲ ਸੀ ਵੀ ਮੇਰਾ ਫੋਨ ਲਾਈਨ ਤੇ ਲਗਾਇਆ ਸੀ, ਇਸ ਕਰਕੇ ਸੌਰੀ। ਤੇ ਇਹਦਾ ਤੋਂ ਮਦਦ ਲੈਂਦੇ ਹਾਂ ਆਪ ਜੀ ਨੂੰ ਜੀ। ਕੁਝ ਬਚਨ ਸਾਂਝੇ ਕਰਦੇ ਹਾਂ। ਜਦੋਂ ਮਾਤਾ ਜੀ ਤੇ ਛੋਟੇ ਸਾਹਿਬਜ਼ਾਦੇ ਠੰਡੇ ਬੁਰਜ ਦੇ ਵਿੱਚ ਕੈਦ ਨੇ, ਤੇ ਬਾਬਾ ਜੀ, ਬਾਬਾ ਮੋਤੀ ਮਹਿਰਾ ਜੀ ਇਹ ਦੁੱਧ ਦਾ ਗਲਾਸ ਲੈ ਕੇ ਆਉਂਦੇ ਆ, ਤੇ ਉਹ ਮਾਤਾ ਦੇ ਨਾਲ ਉਹ ਬਚਨ ਕਰ ਰਹੇ ਆ। ਮੈਂ ਆਪ ਜੀ ਨਾਲ ਸਾਂਝੇ ਕਰ ਰਿਹਾ ਜੀ। ਇੱਕ ਕੀਰਤੀ ਹਾਂ ਹੱਲ ਕਰ ਨਾ ਸਕਾਂ, ਬੁਰਜਾਂ ਤੋਂ ਉੱਚੇ ਸਵਾਲਾਂ ਨੂੰ। ਇੱਕ ਕੀਰਤੀ ਹਾਂ ਹੱਲ ਕਰ ਨਾ ਸਕਾਂ, ਬੁਰਜਾਂ ਤੋਂ ਉੱਚੇ ਸਵਾਲਾਂ ਨੂੰ। ਇੱਕ ਦੁੱਧ ਦਾ ਗੜਵਾ ਹਾਜ਼ਰ ਹੈ, ਖੁਦ ਛਕੋ ਛਕਾਓ ਲਾਲਾ ਨੂੰ। ਇੱਕ ਦੁੱਧ ਦਾ ਗੜਵਾ ਹਾਜ਼ਰ ਹੈ, ਖੁਦ ਛਕੋ ਛਕਾਓ ਲਾਲਾ ਨੂੰ। ਠੰਡਾ ਬੁਰਜ ਤੇ ਕੱਕਰ ਵਗਦਾ ਏ, ਠੰਡਾ ਬੁਰਜ ਤੇ ਕੱਕਰ ਵਗਦਾ ਏ। ਮੇਰਾ ਵਸ ਚੱਲੇ ਤਾਂ ਟਾਲ ਦਿਆਂ, ਮੇਰਾ ਵਸ ਚੱਲੇ ਤਾਂ ਟਾਲ ਦਿਆਂ। ਤੁਸੀਂ ਹੁਕਮ ਕਰੋ ਤਾਂ ਅੱਗ ਲਾ ਕੇ, ਤੁਸੀਂ ਹੁਕਮ ਕਰੋ ਤਾਂ ਅੱਗ ਲਾ ਕੇ। ਮੈਂ ਆਪਣੇ ਆਪ ਨੂੰ ਬਾਲ ਦਿਆਂ, ਤੁਸੀਂ ਹੁਕਮ ਕਰੋ ਤਾਂ ਅੱਗ ਲਾ ਕੇ। ਮੈਂ ਆਪਣੇ ਆਪ ਨੂੰ ਬਾਲ ਦਿਆਂ। ਮੈਂ ਮਚ ਜਾਵਾਂ ਠੰਡ ਨਾ ਲੱਗੇ, ਮਾਂ ਲਾਲ ਤੇਰੇ ਦਿਆਂ ਲਾਲਾ ਨੂੰ। ਇੱਕ ਦੁੱਧ ਦਾ ਗੜਵਾ ਹਾਜ਼ਰ ਹੈ,
खुद छको छकाओ लाला नू एक दुध दा गड़वा हाजिर है खुद छको छकाओ लाला नू कर सदके लाल फड़ा दिते कर सदके लाल फड़ा दिते रोवेगा खोटे कर्मानू रोवेगा खोटे कर्मानू ना तैनू रब वांगर मैं पूजदा मैं तैनू रब वांगर मां पूजदा मैं पलकां ते बिठांदा लाला नू पलकां ते बिठांदा लाला नू एक दुध दा गड़वा हाजिर है खुद छको छकाओ लाला नू खुद छको छकाओ लाला नू ए बच्चा तेरे चरना विच ए बच्चा तेरे चरना दे विच हुण बहुता चिर नहीं बह सकदा बदकिस्मत हाँ चलो घर मेरे बदकिस्मत हाँ चलो घर मेरे मैं तो ये भी नहीं कह सकदा मैं तो ये भी नहीं कह सकदा नहीं तो लाला नू पालकी बिच बिठा के मैं घर ले जांदा लाला नू एक दुध दा गड़वा हाजिर है खुद छको छकाओ लाला नू एक दुध दा गड़वा हाजिर है खुद छको छकाओ लाला नू खुद छको छकाओ लाला नू वाहिगुरू जी का खालसा ਧਨ ਮੋਤੀ ਜਿਨ ਪੁੰਨ ਕਮਾਇਆ ਗੁਰ ਲਾਲਾ ਤਾਈ ਦੁੱਧ ਪਿਲਾਇਆ 2 ਘੁੱਟ ਦੁੱਧ ਦੇ ਬਦਲੇ ਪੂਰੇ ਪਰਿਵਾਰ ਨੂੰ ਕੋਲੂਆਂ ਦੇ ਵਿੱਚ ਪੀੜਿਆ ਗਿਆ ਕੁਰਬਾਨੀਆਂ ਕਦੇ ਵੀ ਘੱਟ ਨਹੀਂ ਹੁੰਦੀਆਂ ਕੁਰਬਾਨੀਆਂ ਦੇ ਜਜ਼ਬੇ ਹਮੇਸ਼ਾ ਹੀ ਮਹਾਨ ਹੁੰਦੇ ਆ ਸੋ ਜੇ ਅਸੀਂ ਗੁਰੂ ਸਾਹਿਬਾਨਾਂ ਨੂੰ ਜਾਂ ਸਾਹਿਬਜ਼ਾਦਿਆਂ ਨੂੰ ਯਾਦ ਕਰਾਂਗੇ ਤਾਂ ਉਹਨਾਂ ਦੇ ਮੁਰੀਦਾਂ ਨੂੰ ਯਾਦ ਰੱਖਣਾ ਵੀ ਬਹੁਤ ਲਾਜ਼ਮੀ ਹੈ ਕਿਉਂਕਿ ਮੁਹੱਬਤ ਸੱਚੇ ਸੁੱਚੇ ਇਸ਼ਕ ਜਿਹੜੇ ਉਹਨਾਂ ਦੇ ਮੁਰੀਦਾਂ ਨੇ ਉਹਨਾਂ ਨੂੰ ਕੀਤੇ ਆ ਉਹ ਕੁਰਬਾਨੀਆਂ ਦੇ ਨਾਲ ਜਿੰਨੀ ਦੇਰ ਤੱਕ ਕੁਰਬਾਨੀਆਂ ਯਾਦ ਰਹਿਣਗੀਆਂ ਉਨੀ ਦੇਰ ਤੱਕ ਮੁਰੀਦਾਂ ਦੇ ਨਾਮ ਵੀ ਯਾਦ ਕੀਤੇ ਜਾਣਗੇ ਸੋ ਅਗਲਾ ਸਦਾ ਮੈਂ ਬੱਚੀ ਹਰਗੁਣ ਕੌਰ ਮਨੇਸ ਨੂੰ ਦਵਾਂਗੀ ਤੇ ਉਸ ਤੋਂ ਬਾਅਦ ਗੁਰਸਿਮਰਨ ਸਿੰਘ ਰਾਠੌਰ ਤਿਆਰ ਰਹਿਣ वाहिगुरू जी का खालसा वाहिगुरू जी की फतेह मेरा नाम है हरगुण कौर मनेस मैं आज जंगल माछी वाले दा शब्द गवाना जंगल माछी वाले दा बेनती करे हवावां नू जंगल माछी वाले दा बेनती करे हवावां नू ए कोई आम मुसाफिर नहीं संत महान सुताए हाड़ा शोर ना करियो मेरा मेहमान सुताए हाड़ा शोर ना करियो मेरा मेहमान सुताए जंगल माछी वाड़े दा बेनती करे हवावां नू जंगल माछी वाड़े दा बेनती करे हवावां नू जंग करदा आया है एक संत सिपाही है जंग करदा आया है एक संत सिपाही है चेहरे तो चलक रहा इद नूर इलाही है चेहरे तो चलक रहा इद नूर इलाही है
है लिबास फकीरी दा खुद सुल्तान सुताए हाड़ा शोर ना करियो मेरा मेहमान सुताए हाड़ा शोर ना करियो मेरा मेहमान सुताए जंगल माछी वाड़े दा बेनती करे हवावानू जंगल माछी वाड़े दा बेनती करे हवावानू घर बार लुटा आया ए सच दी राह उत्ते घर बार लुटा आया ए सच दी राह उत्ते फिर भी है शुक्र दे रहंदा हर सा उत्ते फिर भी है शुक्र दे रहंदा हर सा उत्ते पूरा कुनबा कौम लई कर कुर्बान सुताए हाड़ा शोर ना करियो मेरा मेहमान सुताए हाड़ा शोर ना करियो मेरा मेहमान सुताए जंगल माछी वाड़े दा बेनती करे हवावानू जंगल माछी वाड़े दा बेनती करे हवावानू दो जग दा मालके मेरे बेड़े आए आए जो दो जग दा मालिक है मेरे बेड़े आए आए इस रब दे प्यारे ने मेरा मान वधाया है इस रब दे प्यारे ने मेरा मान वधाया है कर चोर हवाए नी वड्डी शान सुताए हाड़ा शोर ना करियो मेरा मेहमान सुताए हाड़ा शोर ना करियो मेरा मेहमान सुताए जंगल माछी वाड़े दा बेनती करे हवावानू जंगल माछी वाड़े दा बेनती करे हवावानू सरदार मैं जंगल सी हुन जन्नत बन गया हाँ सरदार मैं जंगल सी हुन जन्नत बन गया हाँ दशमेश शहनशाह दे पहरां विच खड़ गया हाँ दशमेश शहनशाह दे पहरां विच खड़ गया हाँ कर चो शेर कौम दिए जिंद जान सुताए हाड़ा शोर ना करियो मेरा मेहमान सुताए हाड़ा शोर ना करियो मेरा मेहमान सुताए जंगल माछी वाड़े दा बेनती करे हवावानू जंगल माछी वाड़े दा बेनती करे हवावानू वाहिगुरू जी का खालसा वाहिगुरू जी की बोले सोने हाल अड्डियां गुलाब रंगियां सोज पै के फटन ते आईयां शंभ दे कंढियां ने ओदे पब्बां ते बूटियां पाईयां धूड़ ओदे कदमां दी लोकां चुक के मत्थे ते लाई चन्न माता गुजरी दा सुत्ता कंढियां ते सेज बिछाई बहुत बहुत धन्नवाद बच्चियां दा बड़ी खूबसूरत कवाली सरदार अली दी आवाज़ दे विच गाई हुई बच्ची ने पेश की है बड़ी चंगी गल हुंदी है क्योंकि चंगियां चीज़ां दी चोन करनी ही बड़ी वड्डी गल है ते इन्हां समागमां दे विच बच्चे हाज़रियां लगाउंदे आ महान कवितावां गीतां दे नाल ते इस तो मैनूं लगदा कोई चंगे संकेत होर नहीं हो सकते सो बहुत बहुत धन्नवाद करदी हां अगला सदा गुरसिमरन सिंह राठौर जी आओ जी वाहिगुरू जी का खालसा वाहिगुरू जी की फतेह। मेरा नाम गुरसिमरन सिंह राठौर है ते अज मैं गढ़ी चमकोर बारे अल्लाह यार खां जोगी दा शेर पेश कर रहा हाँ। चमक है मेहर की चमक है मेहर की चमकोर तेरे जरों में यही से बन के सितारे गए समा के लिए गुरु गोविंद के लगते जगर अजीत जुजार फल्क पे एक यहाँ दो चांद हैं जिया के लिए छाया हुआ दीवान पे अब गम का समा है बस खत्म शहीदों की शहादत का बयां है बस एक
हिंद में तीर्थ है यात्रा के लिए, कटाए बाप ने बच्चे जहां खुदा के लिए, कटाए बाप ने बच्चे जहां खुदा के लिए। वाहिगुरु जी का खालसा वाहिगुरु जी की फतेह। कमाल करके थोड़े टाइम से बहुत ही खूबसूरत अंदाज बच्चे का। सो अगला सदा मैं दलजीत सिंह लोपो जी, बहुत ही ਵਧੀਆ ਵੀਰ ਜੀ ਦਾ ਜਿਹੜਾ ਪੁਰਾਣਾ ਸਬੰਧ ਹੈ ਜਾਂ ਪਿਛੋਕੜ ਆ ਕਵਿਸ਼ਰੀ ਦੇ ਨਾਲ ਜੁੜਿਆ ਹੋਇਆ ਹੈ। ਤੇ ਕਵਿਸ਼ਰੀ ਢਾਡੀ ਰੰਗ ਇਹ ਉਹ ਪਰੰਪਰਾਵਾਂ ਇਹ ਉਹ ਰੰਗ ਆ ਜਿਹੜੇ ਸ਼ਾਇਦ ਅਲੋਪ ਹੁੰਦੇ ਜਾ ਰਹੇ, ਪਰ ਮੈਂ ਇਹ ਨਹੀਂ ਕਹੂੰਗੀ ਕਿ ਅਲੋਪ ਹੋ ਸਕਦੇ ਆ, ਕਿਉਂਕਿ ਜਿੰਨੀ ਦੇਰ ਤੱਕ ਚਾਹਣ ਵਾਲੇ ਸੰਗਤ ਪ੍ਰਸ਼ੰਸਕ ਜਿਉਂਦੇ ਉਨੀ ਦੇਰ ਤੱਕ ਇਹ ਰੰਗ ਜਿਹੜੇ ਕਦੇ ਵੀ ਨਹੀਂ ਜਾ ਸਕਦੇ। ਦਲਜੀਤ ਸਿੰਘ ਜੀ ਲੋਪੋ ਤੇ ਉਸ ਤੋਂ ਬਾਅਦ ਤਸਬੀਹ ਕੌਰ ਬੱਚੀ ਛੋਟੀ ਜੀ ਉਹ ਤਿਆਰ ਹੋਵੇ। ਵੇਖੇ ਬਹੁਤ ਪ੍ਰੇਮ ਪ੍ਰੇਮੀਆਂ ਦੇ, ਵੇਖੇ ਬਹੁਤ ਪ੍ਰੇਮ ਪ੍ਰੇਮੀਆਂ ਦੇ, ਪਰ ਮਿਲਦਾ ਦਿਲ ਜਾਨੀ ਕੋਈ ਕੋਈ। ਰਿਸ਼ੀ ਮੁਨੀ ਮਹਾਤਮਾ ਬਹੁਤ ਹੁੰਦੇ, ਹੁੰਦਾ ਬਰਮ ਗਿਆਨੀ ਕੋਈ ਕੋਈ। ਬਹੁਤ ਦੇਖਿਆ ਦਾਤੇ ਤੇ ਦਾਨੀਆਂ ਨੂੰ, ਪਰ ਪੁੱਤਰਾਂ ਦਾ ਦਾਨੀ ਕੋਈ ਕੋਈ। ਦਸ਼ਮੇਸ਼ ਪਿਤਾ ਦੇ ਵਾਂਗ ਦਰਬਾਰ ਸਿੰਘਾ, ਕਰਦਾ ਹੈ ਕੁਰਬਾਨੀ ਕੋਈ ਕੋਈ, ਕਰਦਾ ਹੈ ਕੁਰਬਾਨੀ ਕੋਈ ਕੋਈ। ਅੱਜ ਦਾ ਇਹ ਸਮਾਗਮ ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਉਹਨਾਂ ਦੇ ਸਾਰੇ ਪਰਿਵਾਰ ਨੂੰ ਸਮਰਪਿਤ ਹੈ। ਮੈਂ ਧੰਨਵਾਦ ਕਰਦਾ ਪੰਜਾਬੀ ਕਲਚਰ ਸੁਸਾਇਟੀ ਔਰ ਪੰਜਾਬੀ ਰੇਡੀਓ USA ਦਾ ਜਿਨ੍ਹਾਂ ਨੇ ਇਹ ਉਪਰਾਲਾ ਕੀਤਾ। ਸੋ ਮੈਂ ਕਾ ਬੋਲਾਂਗਾ, ਜਦੋਂ ਸਾਹਿਬਜ਼ਾਦੇ ਪਹਿਲੀ ਪੇਸ਼ੀ ਤੇ ਗਏ, ਦੁਬਾਰਾ ਮਾਤਾ ਗੁਜਰੀ ਜੀ ਕੋਲੇ ਆਏ, ਦੂਸਰੇ ਦਿਨ ਫੇਰ ਜਾਣਾ ਸੀ। ਹੁਣ ਮਾਤਾ ਜੀ ਉਹਨਾਂ ਨੂੰ ਪਿਆਰ ਦਿੰਦੇ ਨੇ, ਹੱਥੀਂ ਦਸਤਾਰਾਂ ਸਜਾਉਂਦੇ ਨੇ ਔਰ ਕੁਰਬਾਨੀ ਬਾਰੇ ਦੱਸਦੇ ਨੇ ਵੀ ਕਿਸ ਤਰ੍ਹਾਂ ਉਹਨਾਂ ਦੇ ਦਾਦਾ ਜੀ ਨੇ, ਪਿਤਾ ਸਾਰਿਆਂ ਨੇ ਕਿਸ ਤਰ੍ਹਾਂ ਸਿੱਖਿਆ ਦਿੱਤੀ ਹੈ। ਅੰਮ੍ਰਿਤ ਵੇਲੇ ਜਗਾ ਕੇ ਕਿਸ ਤਰ੍ਹਾਂ ਉਹਨਾਂ ਨੂੰ ਤਿਆਰ ਕਰਕੇ ਭੇਜਦੇ ਨੇ। ਸਵਾਲ ਜਵਾਬ ਉਧਰ ਨੰਨੀਆਂ ਜਿੰਦਾਂ ਦਾਦੀ ਜੀ ਨੂੰ ਕਹਿ ਰਹੀਆਂ ਨੇ ਕਿ ਦਾਦੀ ਜੀ ਸਾਨੂੰ ਹੱਸ ਕੇ ਤੋਰਿਓ, ਅਸੀਂ ਆਪਣੇ ਵੱਡੇ ਵੀਰਾਂ ਦੇ ਕੋਲ ਜਾਣਾ ਹੈ। ਉਹ ਸਵਾਲ ਜਵਾਬ ਸੰਤ ਦਰਬਾਰਾ ਸਿੰਘ ਜੀ ਲੋਪੋ ਵਾਲੇ ਉਹਨਾਂ ਦੀ ਕਲਮ ਤੋਂ ਅੰਕਿਤ ਕੀਤੇ ਹੋਏ। ਆਪ ਪਿਆਰ ਔਰ ਸਤਿਕਾਰ ਦੇ ਨਾਲ ਇਸ ਤਰ੍ਹਾਂ ਸਰਵਣ ਕਰੋ ਜੀ। ਦਾਦੀ ਲਾਲਾ ਨੂੰ ਜਗਾਉਂਦੀ, ਪਿਆਰ ਨਾਲ ਸਮਝਾਉਂਦੀ, ਕੋਟ ਸੀਨੇ ਨਾਲ ਲਾਉਂਦੀ ਹੰਝੂ, ਅੱਖੀਆਂ ਚੋਂ ਕੇਰ ਸੋਹਣੇ ਮੁਖੜੇ। ਬੱਚਿਓ ਥੋੜੇ ਵੇਖਣੇ ਨੀ ਫੇਰ ਸੋਹਣੇ ਮੁਖੜੇ। ਲੱਗੇ ਕਹਿਣ ਦੋਵੇਂ ਵੀਰ, ਮਾਤਾ ਗਹਿਰ ਗੰਭੀਰ, ਕਿਉਂ ਤੂੰ ਹੋਈ ਦਲਗੀਰ। ਐਵੇਂ ਅਥਰੂ ਨਾ ਡੋਲ ਤੋਰੀ ਹੱਸ ਕੇ, ਮਾਂ ਜੀ ਵੱਡਿਆਂ ਵੀਰਾਂ ਦੇ ਕੋਲ ਤੋਰੀ ਹੱਸ ਕੇ। ਤੁਸੀਂ ਨੈਣਾਂ ਦੇ ਨਜ਼ਾਰੇ ਮੇਰੇ ਰਾਹ ਦੁਲਾਰੇ, ਮੇਰੀ ਆਸ ਦੇ ਮਨਾਰੇ ਦੇਣੇ, ਜ਼ਾਲਮਾਂ ਨੇ ਗੇਰ ਸੋਹਣੇ ਮੁਖੜੇ। ਥੋੜੇ ਬੱਚਿਓ ਵੇਖਣੇ ਨੀ ਫੇਰ ਸੋਹਣੇ ਮੁਖੜੇ। ਐਸੀ ਮਰਨੇ ਦੀ ਮਾਏ, ਰੁੱਤ ਪਾਗਾ ਨਾ ਥੇ ਆਏ, ਮਸਾਂ ਹੱਥਾਂ ਵਿੱਚ ਆਏ ਸਾਡੇ, ਸਮੇਂ ਅਨਮੋਲ ਤੋਰੀ ਹੱਸ ਕੇ। ਮਾਂ ਜੀ ਵੱਡਿਆਂ ਵੀਰਾਂ ਦੇ ਕੋਲ ਤੋਰੀ ਹੱਸ ਕੇ। ਲਾਜ
ਲਾਇਓ ਮੇਰੇ ਕੋਮਰ ਦਲੇਰ ਸੋਹਣੇ ਮੁਖੜੇ ਥੋੜੇ ਬੱਚਿਓ ਤੱਕਣੇ ਨੀ ਫੇਰ ਸੋਹਣੇ ਮੁਖੜੇ ਨਹੀਂ ਸੂਬੇ ਤੋਂ ਡਰਾਂਗੇ ਦੁੱਖ ਹੱਸ ਕੇ ਜਰਾਂਗੇ ਲਾੜੀ ਮੌਤ ਨੂੰ ਭਰਾਂਗੇ ਭਾਵੇਂ ਉਮਰਾਂ ਨੇ ਸੋਹਲ ਤੋਰੀ ਹੱਸ ਕੇ ਮਾਂ ਜੀ ਵੱਡਿਆਂ ਵੀਰਾਂ ਦੇ ਕੋਲ ਤੋਰੀ ਹੱਸ ਕੇ ਮੇਰੇ ਮੋਹਨ ਮਕੰਦੋ ਲਾਡਲੇ ਉਫਰ ਜੰਦੋ ਸ਼ੈਪ ਜਾਉਂਗੇ ਵਿਚੰਦੋ ਕਿਤੇ ਕਰਕੇ ਹਨੇਰ ਸੋਹਣੇ ਮੁਖੜੇ ਥੋੜੇ ਬੱਚਿਓ ਤੱਕਣੇ ਨੀ ਫੇਰ ਸੋਹਣੇ ਮੁਖੜੇ ਵਿੱਚ ਤੋਂ ਹੀ ਜਹਾਨੀ ਰਹਿ ਜੂ ਅਮਰ ਨਸਾਨੀ ਅਸੀਂ ਦੇ ਕੇ ਕਰਵਾਨੀ ਜਾਣਾ ਜਿੰਦੜੀ ਨੂੰ ਕੋਲ ਤੋਰੀ ਹੱਸ ਕੇ ਮਾਂ ਜੀ ਵੱਡਿਆਂ ਵੀਰਾਂ ਦੇ ਕੋਲ ਤੋਰੀ ਹੱਸ ਕੇ ਜਾਂਦੀ ਬਾਰ ਮੈਂ ਸੰਗਾਰਾ ਹੱਥੀਂ ਬੰਨ ਦਸਤਾਰਾਂ ਕੰਠ ਨਾਲ ਲਾ ਕੇ 18 ਸੀਨਾ ਸੋਨੂੰ ਜਾਂਦੀ ਬੇਰ ਸੋਹਣੇ ਮੁਖੜੇ ਬੱਚਿਓ ਥੋੜੇ ਤੱਕਣੇ ਨੀ ਫੇਰ ਪਿਆਰੇ ਮੁਖੜੇ ਦਰਬਾਰ ਸਿੰਘਾ ਜਿਹੜਾ ਲਿਖੇ ਦਰਦਾਂ ਦਾ ਚੇੜਾ ਇੱਥੇ ਪਹੁੰਚੂ ਦੱਸ ਕਿਹੜਾ ਐਸੇ ਬਰਕੇ ਨਾ ਫੂਲ ਤੋਰੀ ਹੱਸ ਕੇ ਮਾਂ ਜੀ ਵੱਡਿਆਂ ਵੀਰਾਂ ਦੇ ਕੋਲ ਤੋਰੀ ਹੱਸ ਕੇ ਸੋ ਇਹਨਾਂ ਹੀ ਸ਼ਬਦਾਂ ਦੇ ਨਾਲ ਦਾਸ ਕੇ ਮੰਦਾ ਜਾਤੀ ਕਿਉਂਕਿ ਸਮਾਂ ਬੜਾ ਕੀਮਤੀ ਹੈ ਬੋਲਦਿਆਂ ਕੋਲੋਂ ਅਨੇਕ ਤਰ੍ਹਾਂ ਦੀਆਂ ਭੁੱਲਾਂ ਚੁੱਕਾਂ ਤਰੁੱਟੀਆਂ ਰਹਿ ਜਾਂਦੀਆਂ ਨੇ ਆਪ ਗੁਰਸੰਗਤ ਮਾਫ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਵੀਰ ਜੀ ਹੁਰੀ ਸੈਕਰਾਮੈਂਟੋ ਤੋਂ ਆਇਆ ਇੱਕ ਇੱਕ ਕਦਮ ਇਹਨਾਂ ਦਾ ਸਿਰ ਮੱਥੇ ਤੇ ਕਿਉਂਕਿ ਮੈਂ ਪਹਿਲਾਂ ਵੀ ਬੇਨਤੀ ਕੀਤੀ ਹੈ ਕਿ ਜਦੋਂ ਸਤਿਕਾਰ ਪਿਆਰ ਹੋਵੇ ਤੇ ਉਸ ਵੇਲੇ ਫਿਰ ਜਿਹੜੇ ਫਾਸਲੇ ਆ ਜਿਹੜੇ ਦੂਰੀਆਂ ਬਹੁਤ ਘੱਟ ਰਹਿ ਜਾਂਦੀਆਂ ਸੋ ਅਗਲਾ ਸੱਦਾ ਦੀ ਛੋਟੀ ਜਿਹੀ ਬੱਚੀ ਤਸਬੀਹ ਕੌਰ ਤੇ ਮਸਕੀਨ ਕੌਰ ਦੋਨੋਂ ਭੈਣਾਂ ਜੀ ਜੇ ਮੈਂ ਗਲਤ ਨਾ ਹੋਵਾਂ ਸੋ ਮਸਕੀਨ ਕੌਰ ਆਪਣੀ ਛੋਟੀ ਭੈਣ ਦੇ ਨਾਲ ਉਹ ਕੁਝ ਨਾ ਕੁਝ ਪੇਸ਼ ਕਰਨਗੇ ਤੇ ਉਸ ਤੋਂ ਬਾਅਦ ਮੈਂ ਬੇਨਤੀ ਕਰੂੰਗੀ ਕੁੰਦਰ ਸਿੰਘ ਧਾਮੀ ਜੀ ਨੂੰ ਤਿਆਰ ਰਹਿਣ पीछे आ जाओ मुझे आ जाओ नीचे को जाओ थोड़ा ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੇਲਾ ਆ ਗਿਆ ਏ ਤਾਤੇ ਚੁਰਾਈ ਦਾ ਅਸਾਜ ਮੁੜ ਕੇ ਉਹਨਾਂ ਨੇ
सचखंड जावा वेला आगे आए दादी जुदाई दा असाज मोड़ के ओना ने तेनू दसी कि मैं की होना है तेरी अखियां नू असी रोना नहीं रोना नहीं देखिया फिर रूहानी आड़ियां रज के नहाड़ा में सुरता प्यारियां प्यारे प्यारे से आते करगी सजाविया तोने तो पहला तुहानू लाड़ा प्यारिया लाड़ा बुढ़िया जदों चढ़िया वीरा कोड़ी रे जदों चढ़िया वीरा कोड़ी वे तेरे नाल बनावानी जोड़ी वे लट के वाल सुने सुनिया वीरा बेटनू कोड़ी दादी साडी क्यों होने निराले तेरे सखिया ते उतरे तेरे लाले करके सलाते बेटा रबी तैयार करे दादी पे दादा रोशन जहान करे रोशन जहान करे वेला आगे आए दादी जुदाई दा असाज मोड़ के ओना नहीं तेनू दसी कि मैं की होना है तेरी अखियां नू असी रोना नहीं रोना नहीं रोना नहीं वाहिगुरू जी का ਵਾਹ ਜੀ ਵਾਹ। ਤੇ ਮੇਰੇ ਖਿਆਲ ਦੇ ਵਿੱਚ ਆਉਣ ਵਾਲੇ ਦਿਨਾਂ ਦੇ ਵਿੱਚ ਬੜੀ ਖੂਬਸੂਰਤ ਜੋੜੀ ਸਾਡੇ ਕੋਲ ਨਜ਼ਰਾਂ ਦੇ ਵਿੱਚ ਹੈਗੀ ਹੈ, ਜਿਹੜੇ ਬੱਚੇ ਬੜਾ ਮਿੱਠਾ ਗਾਉਂਦੇ ਆ ਤੇ ਪਰਿਵਾਰਕ ਮਾਹੌਲ ਵੀ ਬੜਾ ਖੂਬਸੂਰਤ ਹੈ। ਕੁੰਦਨ ਸਿੰਘ ਧਾਮੀ ਜੀ ਨੂੰ ਬੇਨਤੀ ਕਰਦੀ ਹਾਂ ਆ ਗਏ ਸਟੇਜ ਤੇ, ਤੇ ਇਸ ਤੋਂ ਬਾਅਦ ਅਮਨਜੋਤ ਕੌਰ, ਸਿਮਰਨ ਕੌਰ, ਰਾਜਵੀਰ ਸਿੰਘ ਤੇ ਗੁਰਵੀਰ ਸਿੰਘ, ਇਹ ਚਾਰੋਂ ਬੱਚੇ ਤਿਆਰ ਹਨ। ਕੁੰਦਨ ਸਿੰਘ ਧਾਮੀ ਜੀ ਉਹਨਾਂ ਦੇ ਵਿਚਾਰ ਸੁਣਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕੋਈ ਇਸ ਮਾਹੌਲ ਦੇ ਵਿੱਚ ਕੋਈ ਕਾਪਤਾ ਤਾਂ ਨਹੀਂ ਸੋਚਦੀ, ਮੈਂ ਇੱਕ ਦੋ ਘਟਨਾ ਜ਼ਰੂਰ ਸਾਂਝੀਆਂ ਕਰਨਾ ਚਾਹੁੰਦਾ, ਸ਼ਕਤੀ ਲੰਬਾਈ ਹੋ ਜਾਏ ਤੇ ਮਾਫ ਕਰਨਾ ਦੋ ਮਿੰਟ। ਸੰਨ 1988 ਦੇ ਵਿੱਚ ਮੈਂ ਨਿਊਯਾਰਕ ਤੋਂ ਸੈਨ ਫ੍ਰਾਂਸਿਸਕੋ ਆ ਰਿਹਾ ਸੀ ਤੇ ਮੇਰੀ ਸਾਈਡ ਤੇ ਇੱਕ ਨੌਜਵਾਨ ਬੈਠਾ ਸੀ, ਕੋਈ 35-40 ਸਾਲ ਦਾ। ਪਹਿਲੇ ਤੋਂ ਮੇਰੇ ਨਾਲ ਕੋਈ ਗੱਲਬਾਤ ਨਹੀਂ ਹੋਈ। ਮੈਂ ਬਾਥਰੂਮ ਗਿਆ ਤੇ ਮੈਂ ਦਾੜੀ ਬੱਧੀ ਸੀ, ਜਿੱਦਾਂ ਖੋਲ ਕੇ ਉਹਦੇ ਕੋਲ ਆਇਆ ਤੇ ਮੇਰੇ ਨਾਲ ਕਹਿੰਦਾ ਕਿ ਆਰ ਯੂ ਸਿੱਖ? ਮੈਂ ਕਿਹਾ ਯੈਸ ਮੈਂ ਸਿੱਖ। ਫਿਰ ਉਹਨੇ ਆਪਣਾ ਹੱਥ ਮੇਰੇ ਨਾਲ ਵਧਾਇਆ ਤੇ ਮੈਂ ਕਹਿੰਦਾ ਆਈ ਐਮ ਜੂਇਸ਼ ਐਂਡ ਆਈ ਨੋ ਯੂਰ ਹਿਸਟਰੀ ਐਜ਼ ਅ ਸਾਡੇ ਨਾਲ ਤੁਹਾਡੀ ਹਿਸਟਰੀ 1984 ਬਾਰੇ ਵੀ ਜਾਣਦਾ ਸੀ, ਔਰ ਕਹਿੰਦਾ ਆਈ ਨੋ ਅਬਾਊਟ ਬੈਟਲ ਆਫ ਚਮਕੌਰ ਐਂਡ ਬੈਟਲ ਆਫ ਸੈਰਾਗੜੀ। ਮੈਨੂੰ ਥੋੜ੍ਹਾ ਜਿਹਾ ਮਾਣ ਹੋਇਆ ਕਿ ਇਹ ਦੂਜੇ ਲੋਕ ਸਾਡੇ ਸਿੱਖ ਹਿਸਟਰੀ ਵਾਲੇ ਕੁਝ ਜਾਣਦੇ ਨੇ। ਤੇ ਫਿਰ ਬਾਅਦ 'ਚ ਦੋ ਤਿੰਨ ਹੋਰ ਗੱਲਾਂ ਕੀਤੀਆਂ ਕਿ ਕਿੱਦਾਂ ਸਾਡੇ ਜਿਹੜੇ ਬਜ਼ੁਰਗ ਸੀਗੇ ਉਹਨੇ ਆਪਣਾ ਜਰਮਨ ਆਪਣਾ
ਦੇਸ਼ ਬਣਾਇਆ ਸੀ ਸਾਡਾ, ਜਿਸ ਦਾ ਤੁਸੀਂ ਇੰਡੀਆ ਦਾ ਨਾ ਤੁਹਾਡੇ ਇੱਕ ਅਸੀਂ ਤੇ ਆਪਣਾ ਦੇਸ਼ ਬਣਾ ਲਿਆ। ਮੇਰੇ ਕਹਿਣ ਦਾ ਮਤਲਬ ਇਹ ਆ ਕਿ ਮੈਂ ਆਪਣੇ ਆਪ ਨੂੰ ਮਾਣ ਮਹਿਸੂਸ ਕੀਤਾ ਕਿ ਅੱਜ ਦੇ ਦਿਨ ਜਿਹੜੇ ਗੁਜ਼ਰ ਰਹੇ ਆ, ਇਹ ਸਿੱਖ ਇਤਿਹਾਸ ਔਰ ਸਿੱਖ ਦੇ ਬੜੇ ਬਹੁਤ ਹੀ ਮਾਣਮੱਤੇ ਵੀ ਆ ਤੇ ਦੁੱਖ ਭਰੇ ਵੀ ਆ। ਮੈਂ ਵਿੱਚੋਂ ਇਹੀ ਦੱਸਣਾ ਚਾਹੁੰਦਾ ਕਿ ਜੋ ਸਾਡੇ ਗੁਰੂ ਸਾਹਿਬ ਨੇ ਸਾਡੇ ਲਈ ਜੋ ਕੀਤਾ ਹੈ ਉਹ ਅਸੀਂ ਬਿਲਕੁਲ ਭੁੱਲ ਗਏ ਆ। ਨਾ ਤਾਂ ਸਾਨੂੰ ਉਹਨਾਂ ਦੇ ਕਿਹਾਂ ਤੇ ਚੱਲਣ ਦਾ ਹੈ, ਨਾ ਉਹਨਾਂ ਦੇ ਕੋਈ ਅਮਲ ਹੋਇਆ ਹੈ। ਮੈਂ ਚਾਲੂ ਕਰਦਾ ਸਿਰਫ ਆਨੰਦਪੁਰ ਤੋਂ। ਜਦੋਂ ਆਨੰਦਪੁਰ ਵਿਛੋੜਾ ਛੋ ਗਿਆ ਗੁਰੂ ਮਹਾਰਾਜ ਦਾ, ਕਹਿੰਦੇ ਸਰਸਾ ਨਦੀ ਤੇ ਪਿਆ ਵਿਛੋੜਾ, ਕਿਧਰੇ ਬਾਜ ਤੇ ਕਿਧਰੇ ਘੋੜਾ, ਹੋ ਗਿਆ ਲਾਲਾਂ ਦਾ ਜੋੜਾ ਜੋੜਾ, ਮੇਰੇ ਸਤਿਗੁਰ ਮਾਹੀ ਦਾ। ਮਾਤਾ ਬਿਰਧ ਪਿਆਰੇ ਪੋਤੇ ਪੁੱਛਦੇ ਮਾਂ ਨੂੰ, ਪਾਸ ਖਲੋਤੇ ਹਾਦਸਾ ਬੇਪਰਵਾਹੀ ਦਾ। ਉਹਨਾਂ ਚੋਂ ਦੋ ਤਾਂ ਚਮਕੌਰ ਦੀ ਗੜੀ ਵਾਲਾ ਨੂੰ ਮਹਾਰਾਜ ਦੇ ਨਾਲ ਚਲੇ ਗਏ ਤੇ ਦੋ ਸਰਹੰਦ ਦੀ ਨੀਹਾਂ ਦੇ ਵਿੱਚ ਚੜਾ ਦਿੱਤੇ ਗਏ। ਹੁਣੇ ਸਰਹੰਦ ਬਾਰੇ ਬਹੁਤ ਹੁਣ ਮੁੰਡਾ ਜਿਹੜਾ ਜੂਸ਼ ਸੀ ਉਹਨੇ ਵੀ ਦੱਸਿਆ ਵੀ ਸਰਹੰਦ ਦੀ ਕਿਸ ਤਰ੍ਹਾਂ ਸੀ ਕਿ ਅਨਬੈਲੈਂਸ ਲੜਾਈਆਂ ਹੋਈਆਂ ਨੇ, ਸਾਰਾਗੜੀ ਵੀ ਔਰ ਚਮਕੌਰ ਦੀ ਵੀ। ਉਹਦੇ ਵਿੱਚ ਮਹਾਰਾਜ ਨੇ ਵੀ ਕਿਹਾ ਕਿ ਗੁਰਸ਼ਨਾ ਚੁਕਾਰੇ ਕਿਨੋਂ ਦੀ ਚਹਿਲ ਰੱਖ ਕੇ 10 ਲੱਖ ਬਰਿਆਮਤ ਬਰੋਬੇ ਖਬਰ ਕਿ ਔਰੰਗਜ਼ੇਬ 40 ਸਿੱਖ ਮੇਰੇ ਜਿਹੜੇ 40 ਦਿਨਾਂ ਤੋਂ ਭੁੱਖੇ ਸੀ ਉਹ ਕੀ ਕਰ ਸਕਦੇ ਸਨ ਜਦੋਂ 10 ਲੱਖ ਬੈਰੀ ਨੇ ਘੇਰਾ ਪਾਇਆ ਸੀ। ਔਰ ਕਹਿੰਦੇ ਨੇ ਕਿ ਉਹ ਲੜਾਈ ਹੋਈ ਚਮਕੌਰ ਦੀ ਲੜੀ। ਇੱਧਰ ਤਾਂ ਦੂਰ ਸਾਹਿਬ ਸਾਡੇ ਨੀਹਾਂ ਦੇ ਵਿੱਚ ਨਵਾ ਦਿੱਤੇ ਗਏ। ਉਹ ਲੜਾਈ ਇੱਕ ਦਿਨ ਹੋਈ, ਲੇਕਿਨ ਉਸ ਤੋਂ ਬਾਅਦ ਰਾਤ ਪਈ ਤੇ ਫਿਰ ਸਿੰਘ ਕਹਿਣ ਲੱਗੇ ਮਹਾਰਾਜ ਤੁਸੀਂ ਇਹ ਗੜੀ ਛੱਡ ਜਾਓ ਤੇ ਤੁਸੀਂ ਹੋਰ ਸਿੰਘ ਬਣਾ ਸਕਦੇ ਹੋ, ਜੇ ਤੁਸੀਂ ਨਾ ਰਹੇ ਤਾਂ ਫਿਰ ਗਾਹਾਂ ਬਾਤ ਕਰਾਂਗੇ। ਬੜੀ ਦਰਦ ਭਰੀ ਝਾਕੀ ਸੀ। ਦਰਦ ਭਰੀ ਇਹ ਝਾਕੀ ਵੇਖ ਕੇ ਕਹਿਣ ਲੱਗਾ ਮੇਰਾ ਕਲਗੀਧਰ ਪਿਆਰਾ ਕੀ ਹੋਇਆ ਜੇ ਖਿੰਡ ਜਾਵੇ ਕੱਲ ਸੁਬਾ ਪਰਿਵਾਰ ਇਹ ਸਾਰਾ, ਜੋ ਵੀ ਕਦਮ ਵੱਧ ਗਿਆ ਅੱਗੇ ਪਿੱਛੇ ਮੈਂ ਪਰਤਾ ਨਹੀਂ ਸਕਦਾ, ਗਰਦਨ ਮੈਂ ਕਟਵਾ ਸਕਦਾ ਹਾਂ, ਰਣ ਵਿੱਚ ਪਿੱਠ ਵਿਖਾ ਨਹੀਂ ਸਕਦਾ। ਦੇਸ਼ ਸਿਵਾਏ ਬਰ ਤੂੰ ਮੈਨੂੰ ਸ਼ੁਭ ਕਰਮਾਂ ਤੋਂ ਕਦੇ ਨਾ ਹਾਰਾਂ, ਬੈਰੀ ਠਹਿਰ ਸਕੇ ਨਾ ਅੱਗੇ ਜਦ ਮੈਂ ਰਾਣੇ ਵਿੱਚ ਤੇਗਾ ਮਾਰਾ ਹੋ ਸਕੇ ਦਾ ਉਸ ਦਾਤੇ ਦਾ। ਇਸ ਤਰ੍ਹਾਂ ਮੈਂ ਸ਼ੁਕਰਗੁਜ਼ਾਰਾਂ ਕਿ ਪੁਰਜਾ ਪੁਰਜਾ ਕੱਟ ਮਰਾਂ ਤੇ ਕੌਮ ਲਈ ਜਿੰਦ ਹੱਸ ਕੇ ਬਾਰਾ। ਲੜਾਈ ਹੋਈ ਔਰ ਉਸ ਵਕਤ ਫਿਰ ਦੁਬਾਰਾ ਬੇਨਤੀ ਕੀਤੀ ਕਿ ਤੁਸੀਂ ਇਹ ਗੜੀ ਛੱਡ ਜਾਓ। ਔਰ ਜਿੱਦਾਂ ਗੜੀ ਛੱਡ ਕੇ ਗਏ, ਸਾਹਿਬਜ਼ਾਦਿਆਂ ਦੀਆਂ ਲਾਸ਼ਾਂ ਪਈਆਂ ਸਨ। ਪਰ ਅੱਜ ਇਹਨਾਂ ਨੂੰ ਦੇਖੋ, ਉਹ ਕਹਿਣ ਲੱਗੇ ਸਿੰਘੋ ਕੋਈ ਮੈਨੂੰ ਸਾਧ ਕਹੇ, ਬੇਸ਼ੱਕ ਕਹਿ ਲਵੇ ਚੋਰ ਆ, ਪਰ ਮੈਨੂੰ ਕੋਈ ਇਹ ਨਾ ਆਖੇ ਕਿ ਸਿੱਖ ਕੋਈ ਹੋ ਰਿਹਾ ਤੇ ਪੁੱਤ ਕੋਈ ਹੋ ਰਿਹਾ। ਇਹ ਮਤਲਬ ਮੋਹ ਬਾਤ ਹੈ। ਉਸ ਤੋਂ ਬਾਅਦ ਚਮਕੌਰ ਦੀ ਗੜੀ ਤੋਂ ਬਾਅਦ ਉਸ ਅਕਾਲ ਪੁਰਖ ਦਾ ਭਾਣਾ ਕਿਵੇਂ ਮੰਨਿਆ? ਮਾਛੀਵਾੜੇ ਦੇ ਜੰਗਲਾਂ ਨੇ ਮਹਿਲ ਮਾਰੀਆਂ ਛੋੜ ਕੇ ਜਾਰੋ ਜੰਗਲਾਂ ਦਾ ਦੁੱਖ ਸਹਿਣਾ, ਔਖੀ ਘਾਟੀ ਵਿਖੜਾ ਪੈਣਾ, ਚੱਲਣਾ ਮੂਲ ਨਾ ਬਹਿਣਾ, ਹੋ ਕੇ ਚੂਰ ਜਦੋਂ ਟਿੱਠੇ ਚੜ੍ਹਦੀ ਕਲਾ ਵਿੱਚ ਬੋਲੇ ਕੀ ਕਹਿੰਦੇ ਯਾਰਵੇ ਦਾ ਸਾਨੂੰ ਸੱਥਰ ਚੰਗਾ ਤੇ ਪੱਠ ਖੇੜੇ ਦਾ ਰਹਿਣਾ ਤੇ ਮਿੱਤਰ ਪਿਆਰੇ ਨੂੰ ਹਾਲ ਮਰੀਦਾ ਦਾ। ਇਹ ਉਸ ਅਕਾਲ ਪੁਰਖ ਦੀ ਰਜ਼ਾ 'ਚ ਰਹਿਣ ਦਾ ਇੱਕ ਸਾਨੂੰ ਸੰਦੇਸ਼ ਦਿੱਤਾ ਕਿ ਔਖੀ ਘੜੀ ਤੁਸੀਂ ਕਿੱਦਾਂ ਉਸ ਅਕਾਲ ਪੁਰਖ ਦੀ ਰਜ਼ਾ 'ਚ ਰਹਿਣਾ। ਮਾਛੀਵਾੜੇ ਤੋਂ ਬਾਅਦ ਕਲਾ ਰਾਏ ਕੋ ਆਏ, ਉਹਨਾਂ ਨੇ ਮਾਹੀ ਨੂੰ ਭੇਜਿਆ ਜਾਂ ਭੇਜ ਕੇ ਸਰਹੰਦ ਤੋਂ ਪਤਾ ਲੈ ਕੇ ਆ। ਜਦੋਂ ਮਾਹੀ ਨੇ ਆ ਕੇ ਦੱਸਿਆ ਕਿ ਛੋਟੇ ਸਾਹਿਬਜ਼ਾਦੇ ਨੇ ਤਾਂ ਨੀਹਾਂ ਦੇ ਵਿੱਚ ਆ ਕੇ ਸ਼ਹੀਦ ਕੀਤਾ। ਕਹਿੰਦੇ ਜਦੋਂ ਮਾਹੀ ਨੇ ਆ ਕੇ ਆ ਮਾਰੀ ਬੋਲੇ ਕਾਹੀ ਦੇ ਬੂਟੇ ਨੂੰ ਪੱਟ ਕੇ ਜੀ ਸੱਚਖੰਡ ਨੂੰ ਗਏ ਦੋਵੇਂ ਸਾਹਿਬਜ਼ਾਦੇ ਤੇ ਜੜ ਮੁਗਲ ਜ਼ਾਲਮ ਦੀ ਪੱਟ ਕੇ ਦੀ। ਔਰ ਉਸ ਤੋਂ ਬਾਅਦ ਕਿ ਹੁਣ ਸੁਣਾਇਆ ਜਾਵੇ ਤਾਂ ਬੜਾ ਲੰਮਾ ਇਤਿਹਾਸ ਹੈ ਕਿ ਜਿਸ ਤਰ੍ਹਾਂ ਆਹ ਦਿਨ ਮੈਨੂੰ ਇੱਕ ਹੋਰ ਘਟਨਾ ਯਾਦ ਆਈ ਕਿ ਸੰਨ 1960 ਵਿੱਚ ਮੈਂ ਫਤਿਹਗੜ੍ਹ ਸਾਹਿਬ ਦੇ ਲਾਗੇ ਸੀ ਖੇਲਣ ਗਏ ਸੀ ਤੇ ਰਾਤ ਨੂੰ ਉਹਨਾਂ ਨੇ ਤਾਂ ਰਜਾਈਆਂ ਥੱਲੇ ਵਿਛਾਈਆਂ। ਮੈਂ ਪੁੱਛਿਆ ਕਿ ਇਹ, ਉਹ ਕਹਿੰਦੇ ਜੀ ਸਾਡੇ ਸਾਰੇ ਪਿੰਡ ਆਲੇ ਦੁਆਲੇ ਵਾਲੇ ਸੀ, ਇਹ ਜੋ ਸਤਾਪੇ ਅਸੀਂ ਥੱਲੇ ਹੀ ਸੌਂਦੇ ਆ, ਕੋਈ ਵਿਆਹ ਸ਼ਾਦੀ ਵੀ ਸਾਡੇ ਨਹੀਂ ਹੁਣ। ਇਹ ਸਾਡੇ ਅਫਸੋਸ, ਇਹ ਦਿਨ ਕਿੱਦਾਂ ਦੇ ਸਾਡੇ ਤੇ ਗੁਜ਼ਰੇ, ਕਿੱਦਾਂ ਸਾਡੇ ਸਾਹਿਬਜ਼ਾਦਿਆਂ ਨੂੰ ਕੀਤਾ, ਉਹ ਦਿਨ ਔਖੇ ਨੇ। ਲੇਕਿਨ ਹਾਂ ਇੱਥੇ ਮਾਵਾਂ ਵੀ ਬੈਠੀਆਂ ਨੇ, ਕਹਿਣ ਦਾ ਕੀ ਕਹਿੰਦੇ ਨੇ ਮਾਵਾਂ ਭਾਵੇਂ ਹੋਵਣ ਪਰੀਆਂ ਨਾਲ ਹੁਸਨ ਦੇ ਡਗ ਡਗ ਜੜੀਆਂ, ਸ਼ਾਹੀ ਕਰੀ ਵਿਆਹੀਆਂ ਬਰੀਆਂ, ਪਹਿਨਣ ਪੱਟ ਹਜ਼ਾਵਣ ਜ਼ਰੀਆਂ, ਪਰ ਪੂਰਾ ਕਦੀ ਸ਼ਿੰਗਾਰ ਨਾ ਹੋਵੇ ਜੇਕਰ ਲਾਲਾਂ ਦਾ ਹਾਰ ਨਾ ਹੋਵੇ। ਪੁੱਤਰ ਪਿੱਠ ਤੇ ਹੱਥ ਰੱਖੇ ਤੇ ਛਾਤੀ ਠੰਡ ਪੈ ਜਾਵੇ, ਉਹ ਪੁੱਤਰ ਸਭ ਤੋਂ ਮਿੱਠਾ ਮੇਵਾ ਪੁੱਤਰ ਬੰਸ ਚਲਾਵੇ, ਪਰ ਤੁਹਾਨੂੰ ਜਿਗਰਾ ਕਲਗੀਧਰ ਦਾ ਬਾਹਰ ਜਿਗਰ ਦੇ ਟੋਟੇ, ਹੱਥੀ ਦੋ ਚਮਕੌਰ ਚਟੋਰੇ ਤੇ ਨੀਹਾਂ ਤੇ ਦੋ ਚੜਵਾਏ। ਫਿਰ ਜੇ ਮਾਂ ਨੇ ਪੁੱਛਿਆ ਮੇਰਾ ਚੰਨ ਕੋਈ ਨਜ਼ਰ ਨਾ ਆਇਆ, ਹੱਸ ਕੇ ਬੋਲੇ ਤੇਰੇ ਪੁੱਤਰਾਂ ਨੂੰ ਕੌਮ ਦੇ ਲੇਖੇ ਲਾ, ਕੀ ਹੋਇਆ ਜੇ ਚਾਰ ਹੋਏ ਨੇ ਜਿਉਂਦੇ ਪਹਿਰਾ, ਭਰੀ ਸੰਗਤ ਤੱਕ ਸਤਿਗੁਰਾਂ ਨੇ ਇਉਂ ਫਰਮਾਇਆ। ਕੀ ਹੋਇਆ ਜੇ ਧਰਮ ਦੀ ਆਣ ਬਦਲੇ, ਚਾਰੇ ਲਾਲ ਅਸੀਂ ਆਪਣੇ ਬਾਹਰ ਬੈਠੇ, ਭਾਗਾ ਵਾਲੀਏ ਮਾਰ ਕੇ ਨਿਗਾਹ ਤੱਕ ਲੈ ਤੇਰੀ ਗੋਦ ਵਿੱਚ ਕਈ ਹਜ਼ਾਰ ਬੈਠੇ।
ਔਰ ਇਹ ਚਮਕੌਰ ਦੀ ਗੜੀ ਤੋਂ ਬਾਅਦ ਮਾਛੀ ਵਾਲੇ ਤੋਂ ਬਾਅਦ ਜਦੋਂ ਸਾਬੋ ਕੀ ਤਲਵੰਡੀ ਬੈਠੇ ਗਏ ਨੇ, ਔਰ ਉੱਥੇ ਵੀ ਭਾਈ ਮਨੀ ਸਿੰਘ ਤੇ ਮਾਮਾ ਕਿਰਪਾਲ ਜੀ ਜਦੋਂ ਸਾਰੇ ਆ ਕੇ ਬੈਠੇ ਨੇ, ਇਸ ਦਾ ਪੰਡਾਲ ਲੱਗਿਆ ਸੀ ਤੇ ਮਾਤਾ ਸੁੰਦਰੀ ਦੇ ਨਾਲ ਆ ਕੇ ਇਹੀ ਜਿਹੜਾ ਦਰਬਾਰ ਪਹਿਲੇ ਸਵਾਲ ਕੀਤਾ ਸੀ, ਉਹਨਾਂ ਨੇ ਆ ਕੇ ਦੇਖਿਆ, ਦੇਖ ਕੇ ਚਾਰ ਚਫੇਰਾ ਭਰੇ ਦਰਬਾਰ ਨੂੰ ਮਾਤਾ ਜੀ ਪੁੱਛਣ ਲੱਗੇ ਸੱਚੀ ਸਰਕਾਰ ਨੂੰ, ਕਿੱਥੇ ਛੱਡ ਆਏ ਸਵਾਮੀ ਮੇਰੇ ਪਰਿਵਾਰ ਨੂੰ, ਭਾਲ ਦੇ ਜਿਨ੍ਹਾਂ ਤੇ ਨੈਣ ਨਿਹਾਰੇ ਜੀ ਦਿਸਦੇ ਨਹੀਂ ਲਾਲ ਕਿਤੇ ਵੀ, ਬੋਲੇ ਦਸ਼ਮੇਸ਼ ਅੱਗੋਂ ਹੌਸਲੇ ਦੇ ਨਾਲ ਜੀ, ਦੁੱਖਾਂ ਦੇ ਵਿੱਚ ਵੀ ਦੇਖੋ ਚੜ੍ਹਦੀ ਕਲਾ ਦੇ ਖਿਆਲ ਜੀ, ਰਹਿ ਚੜ ਪਾਵੇ ਮਾਤਾ ਗੁਜਰੀ ਦਾ ਖਿਆਲ ਜੀ, ਤੇਰੇ ਦੁਲਾਰੇ ਚਾਰੇ ਇਹਨਾਂ ਤੋਂ ਮੈਂ ਬਾਰੇ ਮੈਂ ਲਾਲ ਪੰਥ ਤੋਂ। ਅੱਜ ਇਹ ਹਾਲਾਤ ਨੇ, ਔਰ ਇਹ ਉਹਨਾਂ ਨੇ ਇਹੀ ਆਖਿਆ ਸੀ ਕਿ ਇਹ ਜੋ ਪੰਥ ਮੈਂ ਸਾਜਿਆ ਇਹੀ ਤੇਰੇ ਪੁੱਤਰ ਨੇ, ਇਹਨਾਂ ਦਾ ਲੇਕਿਨ ਮੈਂ ਇੱਕ ਮਿੰਟ ਬੇਨਤੀ ਕਰਨਾ ਚਾਹੁੰਦਾ, ਜੋ ਉਸ ਯਹੂਦੀ ਮੁੰਡੇ ਨੇ ਜੋ ਮੈਨੂੰ ਸਵਾਲ ਪੁੱਛਿਆ ਸੀ, ਕਈ ਵਾਰੀ ਬਾਰ-ਬਾਰ ਕਈ ਵਾਰੀ ਸਾਡਾ ਇਤਿਹਾਸ ਤੇ ਸਾਡਾ ਵਿਰਸਾ ਸਭ ਖਤਮ ਹੋ ਰਿਹਾ, ਇੱਥੇ ਤੱਕ ਸਾਡੇ ਬੋਲੀ ਤੇ ਵੀ ਪੰਜਾਬ 'ਚ ਬੜੀ ਜ਼ਬਰਦਸਤੀ ਘਾਣ ਹੋ ਰਿਹਾ, ਸਾਡਾ ਵਿਰਸਾ ਇਤਿਹਾਸ ਪੰਜਾਬੀ ਦੇ ਵਿੱਚ ਅਸੀਂ ਤਕਰੀਬਨ ਸਾਨੂੰ 1951-52 ਜ਼ਰੂਰ ਸਾਰਾਗੜੀ ਔਰ ਇਹ ਸਾਰੀਆਂ ਜੋ ਬੈਟਲ ਨੇ ਦੁਨੀਆ ਦੇ ਵਿੱਚ ਸਾਡੇ ਇਤਿਹਾਸ ਦੀਆਂ ਜੋ ਲੜਾਈਆਂ ਨੇ ਉਹ ਤੇ ਸਿਲੇਬਸਾਂ 'ਚ ਵੀ ਜਾਂ ਇਤਿਹਾਸਿਕ ਸਨ, ਲੇਕਿਨ ਸਾਡੇ ਪੰਜਾਬ ਦੇ ਵਿੱਚ ਇਹ ਗਾਇਬ ਹੋ ਰਹੀਆਂ ਨੇ। ਇਹ ਮਨ ਜ਼ਰੂਰ ਹੈ, ਉਹਨਾਂ ਨੇ ਤਾਨਾ ਜਿਹਾ ਮਾਰਿਆ ਸੀ ਕਿ ਦੇਖੋ ਤੁਸੀਂ ਫਿਰ ਵੀ ਅਜੇ ਅਸੀਂ ਤੇ ਆਪਣਾ ਹੋਮਲੈਂਡ ਲੈ ਕੇ ਬੈਠੇ, ਤੁਹਾਡੇ ਤਾਂ ਹੈ ਕੱਖ ਨਹੀਂ, ਤੁਸੀਂ ਆਪਣਾ ਮੁਲਕ ਸਮਝਿਆ। ਇੱਕ ਗੱਲ ਹੋਰ ਨੋਟ ਕਰ ਲਓ 2 ਮਿੰਟ, ਇੱਕ ਗੱਲ ਹੁਣ ਜ਼ਰੂਰ ਆਖੀ ਕਿ ਜਦੋਂ ਅਸੀਂ ਜਨਮ 'ਚ ਸਾਡੇ ਤੇ ਜ਼ੁਲਮ ਹੋਇਆ, ਜੋ ਸਾਡੇ ਬਜ਼ੁਰਗ ਬਚੇ, ਉਹਨੇ ਇੱਕ ਮੀਟਿੰਗ ਕੀਤੀ ਔਰ ਉਹਨੇ ਕਿਹਾ ਕਿ ਜੋ ਵੀ ਦੁਨੀਆ ਦੇ ਵਿੱਚ ਆਪਣਾ ਪਰਿਵਾਰ ਹੈ, ਜੇ ਉਹਦੇ ਵਿੱਚ ਇੱਕ ਹੈ ਤਾਂ $1 ਦੇਵੇ, ਜੇ 2 ਪਰਿਵਾਰ 'ਚ ਬੱਚੇ ਨੇ ਤਾਂ $2 ਦੇਣ, ਜੇ ਪਰਿਵਾਰ ਦੇ 4 ਮੈਂਬਰ ਨੇ ਤਾਂ $4 ਦੇਣ। ਔਰ ਉਹ ਬਹੁਤ ਵੱਡਾ ਇੱਕ ਐਜੂਕੇਸ਼ਨ ਫੰਡ ਇਕੱਠਾ ਕੀਤਾ, ਕਹਿੰਦਾ ਮੈਨੂੰ ਕਹਿੰਦਾ ਔਰ ਤੂੰ ਸੋਚ ਕੇ ਦੇਖੀ, ਕਦੀ ਪੜ੍ਹ ਕੇ ਦੇਖੀ ਕਿ 80% ਜਿਹੜੇ ਨੋਬਲ ਪ੍ਰਾਈਜ਼ ਵਿਨਰ ਨੇ ਉਹ ਸਾਡੇ ਜਿਊਸ਼ ਨੇ, ਲੇਕਿਨ ਸਾਡੇ ਜੋ ਹਾਲਾਤ ਨੇ ਉਹ ਸਾਰੇ ਜਾਣਦੇ ਨੇ ਕਿ ਇੱਥੇ ਕੀ ਕੁਝ ਹੋ ਰਿਹਾ। ਪੰਜਾਬ ਦਾ ਜੋ ਹਾਲ ਹੈ ਸਭ ਨੂੰ ਪਤਾ ਹੈ, ਇਹ ਮੇਰੇ ਮਨ 'ਚ ਜ਼ਰੂਰ ਆਈ, ਇਹ ਗੱਲ ਮੈਂ ਤੁਹਾਡੇ ਨਾਲ ਸਾਂਝੀ ਮਨ ਦੀ ਕਰਦਾ। ਜਦੋਂ ਮੈਨੂੰ ਆਖਿਆ ਕਿ ਤੁਹਾਡੇ ਦਾ ਪੱਲੇ ਕੱਖ ਨਹੀਂ, ਕਿ ਤੁਸੀਂ ਤਾਂ ਅਸੀਂ ਆਪਣਾ ਦੇਸ਼ ਲੈ ਕੇ ਬੈਠਿਆ, ਮੈਂ ਮਨ 'ਚ ਕਿਹਾ ਕਿ ਸਿੰਘਾ ਹੋ ਦਸ਼ਮੇਸ਼ ਦਿਆ ਤੂੰ ਚੜ੍ਹਦੀ ਕਲਾ ਵਿੱਚ ਹੋ, ਹੁਣ ਵੀ ਮੈਨੂੰ ਸਿੰਘਾ ਹੋ ਦਸ਼ਮੇਸ਼ ਦਿਆ ਤੂੰ ਚੜ੍ਹਦੀ ਕਲਾ ਵਿੱਚ ਹੋ, ਮੁੜ ਕੇ ਉਹ ਦਿਨ ਆਉਣਗੇ ਵਿਸਰ ਗਏ ਨੇ ਜੋ ਵਾਰਸ ਆਪਣੇ ਦੇਸ਼ ਦਾ, ਆਖਰ ਹੋਣਾ ਤੂੰ ਇਸ ਕਾਲੀ ਬੋਲੀ ਰੁਆਤ ਨੂੰ ਕਦੀ ਤਾਂ ਲੱਗੇਗੀ ਲੋ। ਸਿੰਘਾ ਹੋ ਦਸ਼ਮੇਸ਼ ਦਿਆ ਤੂੰ ਚੜ੍ਹਦੀ ਕਲਾ ਵਿੱਚ ਹੋ, ਮੁੜ ਕੇ ਉਹ ਦਿਨ ਆਉਣਗੇ ਵਿਸਰ ਗਏ ਨੇ ਜੋ ਵਾਰਸ ਆਪਣੇ ਦੇਸ਼ ਦਾ, ਕਦੀ ਤਾਂ ਹੋਵੇਗਾ ਤੂੰ ਇਸ ਕਾਲੀ ਬੋਲੀ ਰਾਤ ਨੂੰ ਕਦੇ ਤਾਂ ਲੱਗੇਗੀ ਲੋ। ख्वार हुए सब मिलेंगे, बचे शरण हो, फिर राज करेगा खालसा, आकी रह न को। वाहिगुरु जी का खालसा, वाहिगुरु जी की फतेह। बहुत बहुत धन्यवाद करती हाँ कुंदन सिंह धामी जी का, बड़े खूबसूरत विचार इन्हों दे। ते मैं भी बेनती करती जावां कि सिख जगत दे विच, सिख कौम दे विच मैं मानती हाँ ढाब बहुत लगी है, बड़ा कुछ जिहड़ा अनसखावा वापर रहा, पर चढ़ती कला दे प्रतीक भी हैगे हाँ असीं, ते कौम नूं कदे भी ढाह नहीं लग सकदी। सो अगली बेनती करती जावां अमनजोत कौर, सिमरन कौर, राजवीर सिंह, गुरवीर सिंह, ते उस तो बाद गुरविंदरपाल सिंह रठौर बच्चा तैयार रहे। साहिब कमाल गुरु हरगोबिंद पातशाह जी दे पुत्र गुरु तेग बहादुर साहब जी लगदे जिगर
ਦਿੱਤੀਆਂ ਸੂਬੇ ਸਮਝਾਈਆਂ ਪਰ ਪੈਰਾਂ ਤਿੰਦੀ ਥਾਂ ਤੇ ਕੋਈ ਕੰਮ ਨਾ ਆਈਆਂ ਜਿਨ੍ਹਾਂ ਪੀਤੇ ਅਮਰ ਖੰਡਿਓ ਸਿਰ ਦੇ ਕੇ ਸਾਈਆਂ ਜੋ ਅੰਦਰ ਪੀੜਾ ਰਹਿੰਦੀਆਂ ਹਰ ਵਕਤ ਪਰਾਈਆਂ ਜੋ ਅੰਦਰ ਪੀੜਾ ਰਹਿੰਦੀਆਂ ਹਰ ਵਕਤ ਪਰਾਈਆਂ ਉਹ ਤੁਰਦੇ ਕਦੇ ਨਾ ਵੇਖਦੇ ਟਿੱਬੇ ਤੇ ਖਾਈਆਂ ਉਹ ਤੁਰਦੇ ਕਦੇ ਨਾ ਵੇਖਦੇ ਟਿੱਬੇ ਤੇ ਖਾਈਆਂ ਸੀ ਭਾਵੇਂ ਨੀਅਤ ਬਾਰੀਆਂ ਕੁਲੀਆਂ ਰਖਵਾਈਆਂ ਪਰ ਸਭ ਤੋਂ ਪਹਿਲਾਂ ਯੋਧਿਆਂ ਜੁੱਤੀਆਂ ਸੀ ਵਿਖਾਈਆਂ ਪਰ ਸਭ ਤੋਂ ਪਹਿਲਾਂ ਯੋਧਿਆਂ ਜੁੱਤੀਆਂ ਸੀ ਵਿਖਾਈਆਂ ਖਾਲਸਾ ਜੀ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਪੰਜਾਬ ਦਾ ਕੇ ਕਿਵੇਂ ਬਦਲਾ ਲਿਆ ਸੀਗਾ ਜਰਾ ਗੌਰ ਕਰਨੀ ਜੀ ਬੰਦਾ ਸਿੰਘ ਦਸ਼ਮੇਸ਼ ਤੋਂ ਮਾਂ ਮੰਤਰ ਪੜਿਆ ਉਸ ਵਿਰਸੇ ਲਈ ਬਹਾਦਰੀ ਪੰਜਾਬੇ ਵੜਿਆ ਉਸ ਆਣ ਸੰਡੋਰਾ ਮਾਰਿਆ ਬਨ ਫਨੀਰ ਲੜਿਆ ਉਸ ਲਿਆ ਵਜੀਦੇ ਖਾਨ ਨੂੰ ਗੰਗੂ ਨੂੰ ਫੜਿਆ ਉਸ ਲਿਆ ਵਜੀਦੇ ਖਾਨ ਨੂੰ ਗੰਗੂ ਨੂੰ ਫੜਿਆ ਉਸ ਸੁੱਚਾ ਨੰਗ ਨੂੰ ਸੋਧਿਆ ਝੂਠੇ ਤੇ ਚੜਿਆ ਉਸ ਸੁੱਚਾ ਨੰਗ ਨੂੰ ਸੋਧਿਆ ਝੂਠੇ ਤੇ ਚੜਿਆ ਜੋ ਅੱਗੇ ਆਇਆ ਸਿੰਘ ਦੇ ਅੜਿਆ ਸੋ ਚੜਿਆ ਕਦ ਆਉਂਦਾ ਸਾਰ ਨਦੇੜ ਚੋ ਲੋਹੇ ਵਿੱਚ ਮੜਿਆ ਸੀ ਆਪ ਮਾਸੂਮ ਸ਼ਹੀਦੀਆਂ ਖਿੱਚ ਖਿੱਚ ਕੇ ਖੜਿਆ ਸੀ ਆਪ ਮਾਸੂਮ ਸ਼ਹੀਦੀਆਂ ਖਿੱਚ ਖਿੱਚ ਕੇ ਖੜਿਆ ਖਿੱਚ ਖਿੱਚ ਕੇ ਖੜਿਆ ਖਿੱਚ ਖਿੱਚ ਕੇ ਖੜਿਆ ਜਕਾਰਾ ਬੁਲਾਵੇ ਸੈਡ ਨੇ ਮਨ ਨੂੰ ਪਾਵੇ ਸਤਿ ਸ੍ਰੀ ਅਕਾਲ ਜਿਗਿਆ ਵਜਾ ਵਾਲਿਓ ਸਤਿਗੁਰੂ ਰੱਖਿਓ ਬਿੰਦ ਬਾਣੇ ਕੀ ਲਾਜ ਸੋਢੀ ਸੱਚੇ ਪਾਤਸ਼ਾਹ ਜੀਓ ਤੇਰਾ ਖਾਲਸਾ ਜਪੇ ਅਕਾਲ ਹੀ ਅਕਾਲ ਹੀ ਅਕਾਲ ਬਾਕੀਆਂ ਫੌਜਾਂ ਦੇ ਮਾਲਕੋ ਫੌਜਾਂ ਰੱਖਣੀਆਂ ਤਿਆਰ ਪਰ ਤਿਆਰ ਜਿੱਤੋ ਗੁਪਤੋ ਸ਼ਹੀਦੋ ਸਿੰਘੋ ਸਰਬੱਤ ਗੁਰੂ ਖਾਲਸਾ ਸਿੰਘ ਸਾਹਿਬ ਜੀ ਕੋ ਸਤਿ ਸ੍ਰੀ ਅਕਾਲ ਉਪਰੇ ਅਕਾਲ ਦੇਖ ਦੇਖ ਫਤਿਹ ਖਾਲਸਾ ਦੀ ਹਰਮਦਾਨ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਵਾਜ਼ੇ ਵਾਕਵਾ ਤਿਆਰ ਬਰ ਤਿਆਰ ਬਾਣੀਆਂ ਦੇ ਵਿੱਚ ਸਜੇ ਹੋਏ ਬੱਚੇ ਖੂਬਸੂਰਤ ਪੇਸ਼ਕਾਰੀ ਕਰਕੇ ਗਏ ਆ ਬੁਲੰਦ ਆਵਾਜ਼ਾਂ ਦੇ ਵਿੱਚ ਜਿੱਥੇ ਵਧਾਈ ਪੇਸ਼ ਕਰਦੀਆਂ ਉੱਥੇ ਹੀ ਹੌਸਲਾ ਅਫਜ਼ਾਈ ਦੇ ਵਜੋਂ ਵੀ ਸ਼ੁਭ ਕਾਮਨਾਵਾਂ ਇਹਨਾਂ ਬੱਚਿਆਂ ਦੇ ਲਈ ਚੜ੍ਹਦੀ ਕਲਾ ਦੇ ਪ੍ਰਤੀਕ ਕੇ ਬੱਚੇ ਸਾਡੀਆਂ ਕੌਮਾਂ ਦਾ ਮਾਣ ਹੋਇਆ ਕਰਦੇ ਆ ਤੇ ਹਮੇਸ਼ਾ ਰਹਿਣਗੇ ਵੀ ਇਸੇ ਕਰਕੇ ਪੰਜਾਬੀ ਰੇਡੀਓ USA ਤੇ ਪੰਜਾਬੀ ਕਲਚਰ ਸੈਂਟਰ ਵੱਲੋਂ ਸਮੇਂ-ਸਮੇਂ ਤੇ ਸਮਾਗਮ ਜਿਹੜੇ ਕਰਵਾਏ ਜਾ ਰਹੇ ਇੱਕੋ ਇੱਕ ਮਨੋਰਥ ਆ ਸਾਡਾ ਕਿ ਸਾਡੀ ਫੁਲਵਾੜੀ ਸਾਡੇ ਬੱਚੇ ਤਿਆਰ ਤਾਂ ਹੈਗੇ ਪਰ ਇਹਨਾਂ ਨੂੰ ਮੰਚ ਨਹੀਂ ਮਿਲਦਾ ਕੋਈ ਸੋ ਤਿਆਰ ਹੋ ਕੇ ਆਪਣੇ ਘਰ ਵਿੱਚ ਹੀ ਸਾਡਾ ਆਰਟ ਸਾਡਾ ਇਤਿਹਾਸ ਸਾਡੇ ਵੱਡੇ ਜਿਹੜੇ ਬੋਲੇ ਸਾਡੀਆਂ ਬੁਲੰਦ ਆਵਾਜ਼ਾਂ ਉਹ ਕੈਦ ਨਾ ਰਹਿ ਜਾਣ ਕਿਤੇ ਇਸੇ ਕਰਕੇ ਮੰਚ ਹੈ ਜਿਹੜੇ ਸਮੇਂ ਤੇ ਸਮਾਗਮ ਜਿਹੜੇ ਕਰਵਾਏ ਜਾਂਦੇ ਸੋ ਅਗਲਾ ਮੈਂ ਸੱਦਾ ਦਵਾਂ ਜੀ ਗੁਰਵਿੰਦਰਪਾਲ ਸਿੰਘ ਰਾਠੌਰ ਬੱਚਾ ਤੇ ਉਸ ਤੋਂ ਕਰਨਪਾਲ ਸਿੰਘ ਪਰਮਾਰ ਤਿਆਰ ਰਹਿਣ ਗੁਰਵਿੰਦਰਪਾਲ ਸਿੰਘ ਰਾਠੌਰ वाहिगुरु जी का खालसा वाहिगुरु जी की फतेह मेरा नाम है गुरविंदरपाल सिंह ते आज अल्लाह यार खां साका सरहिंद बारे दो शेर पेश करता हाँ नजीम की बात बात पे रुकने लगी जबान खुद को संभाल कर वो कहने लगा कि हाँ कहाँ हो मौत के जान तुम्हें चाहिए अमान बतलाओ साफ साफ अब अल अली खानदान इस दम करो कबूल अगर शाह के दीन को फिर आसमां बना दूं तुम्हारी जमीन को सतगुर के लाडलों ने दिया रोब से जवाब अति नहीं शर्म जरा तुझको ऐ नवाब दुनिया के पीछे करता है दीन को खराब किस जा लिखा है जुल्म दिखा दो हमें किताब
शाह के ईमान में नहीं, कभी तुम्हें शाह के ईमान में नहीं, तालीम जोर की कुरान में नहीं, कुरान में नहीं, कुरान में नहीं। वाहिगुरू जी का खालसा, ਵਾਹਿਗੁਰੂ ਜੀ ਕੀ ਫਤਿਹ। ਆਵਾਜ਼ੇ ਜਾਨਾ ਸ਼ਾਬਾਸ਼ ਜੀਦੇ ਰਹੋ। ਬਹੁਤ ਖਾਸੀਅਤ ਹੁੰਦੀ ਹੈ ਜਦੋਂ ਪਰਿਵਾਰ ਦੇ ਵਿੱਚੋਂ ਸਾਨੂੰ ਕੁਝ ਨਾ ਕੁਝ ਚੰਗਾ ਸਿੱਖਣ ਨੂੰ ਮਿਲਦਾ। ਰਾਠੌਰ ਸਾਹਿਬ ਦੇ ਪਰਿਵਾਰ ਦੇ ਬੱਚੇ, ਰਾਠੌਰ ਸਾਹਿਬ ਵੀ ਮੈਨੂੰ ਲੱਗਦਾ ਇਹਨਾਂ ਨੂੰ ਟ੍ਰੇਨ ਕਰਦੇ ਆ। ਸੋ ਬੜੀ ਚੰਗੀ ਗੱਲ ਆ ਜੀ, ਜੋ ਤੁਹਾਡੇ ਵਿੱਚ ਆਰਟ ਹੁੰਦਾ ਤੁਸੀਂ ਆਪਣੇ ਬੱਚਿਆਂ ਵਿੱਚ, ਆਪਣੇ ਪੋਤੇ ਦੋਤਿਆਂ ਨੂੰ ਉਹ ਚੀਜ਼ ਬਖਸ਼ਦੇ ਹੋ, ਉਹ ਚੀਜ਼ ਨਾਲ ਨਵਾਜ਼ਦੇ ਹੋ। ਬੜੀ ਚੰਗੀ ਗੱਲ ਹੁੰਦੀ ਹੈ। ਯਾਦ ਲਾਉਣਾ ਜਿਹੜਾ ਔਖਾ ਤਾਂ ਜ਼ਰੂਰ ਹੁੰਦਾ, ਪਰ ਸਮੇਂ-ਸਮੇਂ ਤੇ ਤੁਸੀਂ ਕੰਮ ਕਰ ਰਹੇ ਹੋ, ਬਹੁਤ ਚੰਗੀ ਗੱਲ। ਸੋ ਅਗਲਾ ਸੱਦਾ ਜੀ ਕਰਨਪਾਲ ਸਿੰਘ ਪਰਮਾਰ ਤੇ ਉਸ ਤੋਂ ਬਾਅਦ ਮਾਸਟਰ ਲక్ష్మణ ਸਿੰਘ ਜੀ ਰਾਠੌਰ ਤਿਆਰ ਹੈ। ਕਰਨਪਾਲ ਸਿੰਘ ਪਰਮਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਸੁਣਾ ਰਿਹਾ ਹਾਂ ਜੋਗੀ ਅੱਲਾ ਯਾਰ ਖਾਨ ਦਾ ਇੱਕ ਬੰਦ। ਸਾਹਿਬਜ਼ਾਦਾ ਜੁਝਾਰ ਸਿੰਘ ਜੀ ਨੂੰ ਜੰਗ ਲਈ ਤਿਆਰ ਕਰਕੇ ਦਸ਼ਮੇਸ਼ ਜੀ ਨੇ ਇਹ ਸ਼ਬਦ ਕਹੇ, हम देते हैं खंजर, हम देते हैं खंजर, उसे शमशीर समझना। नेजे की जगह दादा का तुम, नेजे की जगह दादा का तुम तीर समझना। जितने मरे इससे, जितने मरे इससे उनसे बेपीर समझना। जख्म आए तो होना नहीं, जख्म आए तो होना नहीं, दिलगीर समझना। जब तीर कलेजे में लगे सींग नहीं करना। उफ मुंह से मेरी जान, उफ मुंह से मेरी जान, कभी भी नहीं करना। लो जाओ सिदारो, लो जाओ सिदारो, तुम्हें करतार को सौंपा। मर जाओ जा मारो, मर जाओ जा मारो, तुम्हें करतार को सौंपा। वाहिगुरु अब, वाहिगुरु अब जंग की हिम्मत तुम्हें बख्शे। प्यासे हो जात जामे शहादत तुम्हें बख्शे। लो जाओ सिदारो, तुम्हें करतार को सौंपा। मर जाओ जा मारो, तुम्हें करतार को सौंपा। वाहिगुरु अब जंग की हिम्मत तुम्हें बख्शे। प्यासे हो जात जामे शहादत तुम्हें बख्शे। जामे शहादत तुम्हें बख्शे, जामे शहादत तुम्हें बख्शे। वाहिगुरु जी का खालसा, ਵਾਹਿਗੁਰੂ ਜੀ ਕੀ ਫਤਿਹ। बहुत बहुत धन्यवाद करती हूँ करनपाल सिंह का। और एक शाबाश ਦੀ ਵੀ ਬਣਦੀ ਹੈ ਕਿ ਸਾਡੇ ਬੱਚੇ ਜਿੱਥੇ ਅਸੀਂ ਪੰਜਾਬੀ ਜ਼ੁਬਾਨ ਵੀ ਉਹਨਾਂ ਨੂੰ ਸਿਖਾਉਣੇ ਆ, ਘਰ ਦੇ ਵਿੱਚ ਬੋਲਦੇ, ਉੱਥੇ ਮਾਸਟਰ ਜੀ ਨੇ ਬੱਚਿਆਂ ਨੂੰ ਬੜੀ ਖੂਬਸੂਰਤ ਰਚਨਾਵਾਂ ਤਿਆਰ ਕਰਾਈਆਂ ਜਿਹਦੇ ਵਿੱਚ ਫਾਰਸੀ, ਉਰਦੂ ਦੇ ਸ਼ਬਦ ਅੱਲਾ ਯਾਰ ਖਾਂ ਜੋਗੀ ਨੇ ਵਰਤੇ ਹੋਏ ਆ। ਸੋ ਬੜੀ ਚੰਗੀ ਗੱਲ ਆ, ਹਰ ਇੱਕ ਜ਼ੁਬਾਨ ਜਿਹਦੇ ਵਿੱਚ ਖਾਸ ਤੌਰ ਤੇ ਸਿੱਖੀ ਬਾਰੇ, ਸਾਡੀਆਂ ਕੁਰਬਾਨੀਆਂ ਬਾਰੇ ਲਿਖਿਆ ਹੋਇਆ, ਤੇ ਉਸ ਜ਼ੁਬਾਨ ਦੇ ਬਾਰੇ ਸਾਨੂੰ ਜਾਣਕਾਰੀ ਹੋਣੀ ਬਹੁਤ ਜ਼ਿਆਦਾ ਜ਼ਰੂਰੀ ਹੈ। ਸੋ ਅਗਲਾ ਸੱਦਾ ਜੀ ਸਾਡੀ ਮਾਇਨਾਸ ਹਸਤੀ ਸਾਡੇ ਇਲਾਕੇ ਦੀ, ਕਿਉਂਕਿ ਇਲਾਕੇ ਨੂੰ ਕਹਿੰਦੇ ਆਪਣੇ ਗਵਾਈਆਂ ਤੇ ਲੇਖਕਾਂ ਤੇ ਪਹਿਲਵਾਨਾਂ ਦੀ ਮਾਣ ਹੋਣਾ ਚਾਹੀਦਾ, ਤੇ ਸਾਡੇ ਇਲਾਕੇ ਦੀ ਬੜੀ ਮਾਣਯੋਗ ਸ਼ਖਸੀਅਤ ਆ ਮਾਸਟਰ ਲక్ష్మణ ਸਿੰਘ ਜੀ ਰਾਠੌਰ। ਇਹਨਾਂ ਦੀਆਂ ਬੜੀਆਂ ਕਿਤਾਬਾਂ, ਬੜੀ ਖੂਬਸੂਰਤ ਪੇਸ਼ਕਾਰੀ ਹੁੰਦੀ ਹੈ ਇਹਨਾਂ ਦੀ। ਸੋ ਇਹਨਾਂ ਨੂੰ ਮੈਂ ਸੱਦਾ ਦਿੰਦੀ ਹਾਂ, ਤੇ ਉਸ ਤੋਂ ਬਾਅਦ ਬੱਚਾ ਮਿਲਨਜੋਤ ਸਿੰਘ ਤਿਆਰ ਰਵੇ। ਔਰ ਇੱਕ ਮੈਂ ਬੇਨਤੀ ਕਰਦੀ ਜਾਵਾਂ ਕਿ ਬੱਚਿਆਂ ਦੇ ਪੇਰੈਂਟਸ, ਮਾਪੇ ਉਹ ਕਾਹਲੀ ਨਾ ਕਰੋ, ਕਿਉਂਕਿ ਹੌਸਲਾ ਅਫਜ਼ਾਈ ਦੇ ਵਜੋਂ ਬੱਚਿਆਂ ਲਈ ਸਨਮਾਨ ਜਿਹੜਾ ਉਹ ਅਸੀਂ ਅਰੇਂਜ ਕੀਤਾ ਹੋਇਆ, ਇੱਥੇ ਪ੍ਰਬੰਧ ਕੀਤਾ ਹੋਇਆ। ਤਿਲ ਫੁੱਲ ਜੋ ਵੀ ਸਾਡੀ ਬੁੱਧੀ ਮੁਤਾਬਕ ਸੀਗਾ। ਸੋ ਜ਼ਿਆਦਾ ਤਾਂ ਨਹੀਂ ਕੁਝ ਕੀਤਾ, ਪਰ ਫਿਰ ਵੀ ਇਹਨਾਂ ਦੀ ਹੌਸਲਾ ਅਫਜ਼ਾਈ ਦੇ ਲਈ ਕੁਝ ਨਾ ਕੁਝ ਅਸੀਂ ਜ਼ਰੂਰ ਬੱਚਿਆਂ ਦਾ ਮਾਨ ਸਨਮਾਨ ਕਰਾਂਗੇ। ਸੋ ਇੰਤਜ਼ਾਰ ਕਰਕੇ ਜਾਇਓ, ਪਲੀਜ਼ ਤੁਸੀਂ ਜਾਇਓ ਨਾ, ਕਿਉਂਕਿ ਕਾਫੀ ਬੁਲਾਰੇ, ਕਾਫੀ ਕਵਿਤਾਵਾਂ, ਰਚਨਾਵਾਂ, ਗੀਤ ਆਪਣੇ ਕੋਲ ਅਜੇ ਵੀ ਬਕਾਇਆ ਹੈ। ਮਾਸਟਰ ਲక్ష్మణ ਸਿੰਘ ਜੀ ਰਾਠੌਰ। ਅੱਜ ਦੇ ਇਸ ਸ਼ਹੀਦੀ ਜੋੜ ਮੇਲੇ 'ਚ ਸਭ ਤੋਂ ਪਹਿਲਾਂ ਮੈਂ ਸਾਡੇ ਪੰਜਾਬੀ ਕਲਚਰ, ਇਹਨਾਂ ਦੇ ਪ੍ਰਬੰਧਕਾਂ ਨੂੰ ਲੱਖ ਲੱਖ ਮੁਬਾਰਕਾਂ।
ਮੈਨੂੰ ਯਾਦ ਹੈ ਸਾਡੇ ਜਦੋਂ ਪਿਛਲੀ ਵਾਰ ਅਸੀਂ ਆਏ ਸੀ ਨਾ ਇੱਥੇ, ਤੇ ਸਾਡੇ ਪ੍ਰੋਫੈਸਰ ਗੁਰਮੇਲ ਸਿੰਘ ਹੋਰਾਂ ਨੇ ਇੱਕ ਗੱਲ ਕਹੀ ਸੀ ਕਿ ਇੱਥੋਂ ਦੀ ਫਰੀਦਨੋਂ 'ਚ ਇਹ ਸਾਨੂੰ ਬੜੀ ਲੋੜ ਸੀ ਪੰਜਾਬੀ ਭਾਈਚਾਰੇ, ਕਿ ਇਸ ਕਲਚਰ ਨੂੰ, ਸਾਡੇ ਕਲਚਰ ਨੂੰ ਕਿਵੇਂ ਬਚਾਇਆ ਜਾਵੇ। ਜੋ ਇਹ ਕੰਮ ਕਰ ਰਹੇ ਨੇ, ਸਾਡੇ ਪ੍ਰਬੰਧਕ ਬੈਠੇ ਨੇ ਰਾਜਗੁਰੂ, ਪਿੱਛੇ ਜੋ ਸ਼ਬਦ ਲਿਖੇ ਨੇ, ਇਹ ਸਾਡੀ ਕੌਮ ਦੇ ਵਾਸਤੇ, ਸਾਡੇ ਕਲਚਰ ਵਾਸਤੇ, ਸਾਡੇ ਸਾਹਿਤ ਵਾਸਤੇ। ਪੰਜਾਬੀ ਪੜ੍ਹੋ, ਪੰਜਾਬੀ ਲਿਖੋ, ਇਹ ਬੜੀ ਜ਼ਰੂਰੀ ਹੈ। ਹੈਰਾਨ ਹੋਈਦਾ, ਬਹੁਤ ਬੇਨਤੀਆਂ ਕਰਦੇ ਹਾਂ ਬੱਚਿਆਂ ਨੂੰ, ਇੰਗਲਿਸ਼ ਸਪੀਕਿੰਗ ਕੰਟਰੀ ਜ਼ਰੂਰ ਹੈ, ਤੇ ਜੇ ਅਸੀਂ ਘਰ ਦੇ ਵਿੱਚ ਵੀ ਪੰਜਾਬੀ ਨਾ ਬੋਲਾਂਗੇ ਤਾਂ ਅਸੀਂ ਕਿੱਥੇ ਬੋਲਾਂਗੇ। ਫਿਰ ਵੀ ਬੱਚੇ ਹਟਦੇ ਨਹੀਂ, ਬੜੇ ਮਨਾ ਕਰੀਦਾ। ਅੱਜ ਵੀ ਇਹਨਾਂ ਬੱਚਿਆਂ ਨੂੰ ਕੋਈ ਸਿਹਤ ਵੀ ਮੇਰੀ ਅੱਛੀ ਨਹੀਂ ਸੀ, ਬੜਾ ਮਜਬੂਰ ਕਰਕੇ ਲਾਇਆ, ਜਿੱਦਾਂ ਇਹ ਕਹਿੰਦੇ ਆ। ਬਹੁਤ ਵਧੀਆ। ਤੇ ਚਲੋ ਫਿਰ ਵੀ ਮੈਂ ਅੱਲਾ ਯਾਰ ਖਾਨ ਦੇ ਕੁਝ ਸ਼ੇਰ ਮੈਂ ਤਿਆਰ ਕਰਵਾਏ ਇਹਨਾਂ ਨੂੰ। ਚਲੋ ਸਾਡਾ ਭਤੀਜਾ ਬੈਠਾ ਹੈ, ਇਹ ਵੀ ਇਸ ਪਾਸੇ ਲੱਗਾ ਹੋਇਆ, ਬਹੁਤ ਖੁਸ਼ੀ ਦੀ ਗੱਲ ਹੈ। ਔਰ ਮੈਨੂੰ ਇਹ ਬੜੀ ਕਹਿਣ ਦੀ ਖੁਸ਼ੀ ਹੈ ਕਿ ਸਾਡੇ ਇਸ ਰੇਡੀਓ ਸਨੌਦੇ ਵਾਲਿਆਂ ਨੇ ਜੋ ਪੰਜਾਬੀ ਕਲਚਰ ਲਈ ਕੰਮ ਕੀਤਾ ਔਰ ਕਰ ਰਹੇ ਨੇ, ਇਹ ਸਾਡੇ ਇੱਕ ਪ੍ਰੇਰਨਾ ਸਰੋਤ ਹੈ ਸਾਡੇ ਪੰਜਾਬੀ ਕੌਮ ਦੇ ਲਈ, ਸਾਡੇ ਪੰਜਾਬੀ ਲਿਟਰੇਚਰ ਲਈ। ਹਰ ਸ਼ਨੀਚਰਵਾਰ ਨੂੰ ਕਵਿਤਾਵਾਂ ਦੇ ਦੌਰ ਚੱਲਦੇ ਨੇ, ਦਾਸ ਵੀ ਹਿੱਸਾ ਲੈਂਦਾ, ਬਹੁਤ ਹੀ ਚੰਗੀ ਗੱਲ ਹੈ। ਇਹ ਬੇਟੀ ਜੋਤ ਦੀ ਆਵਾਜ਼ ਸੁਣੀ ਹੈ, ਆ ਬੇਟੀ ਦੀ ਆਵਾਜ਼ ਸੁਣੀ ਹੈ, ਏਡਾ ਮਨ ਪ੍ਰਸੰਨ ਹੋਇਆ, ਕੋਈ ਕਹਿ ਨਹੀਂ ਸੀ ਸਕਦਾ ਵੀ ਸੁਰਿੰਦਰ ਕੌਰ ਹੈ ਕਿ ਹੋਰ ਹੈ। ਇਹਨਾਂ ਦੀ ਇਸ ਬੇਟੀ ਦੀ ਆਵਾਜ਼ ਮੈਂ ਅੱਜ ਵੀ ਬੇਨਤੀ ਕਰਾਂਗਾ ਤਾਂ ਕਿ ਅੱਜ ਇਹਨਾਂ ਤੋਂ ਵੀ ਇੱਕ ਗੀਤ ਸੁਣੇ ਇਹਨਾਂ ਦੀ ਤਰੰਨਮ ਦੇ। ਸੋ ਮੈਂ ਜ਼ਿਆਦਾ ਕੁਛ ਨਹੀਂ, ਕੁਛ ਸਾਹਿਬਜ਼ਾਦਿਆਂ ਬਾਰੇ ਕੁਝ ਚੰਦ ਲਾਈਨਾਂ ਤਿਆਰ ਕੀਤੀਆਂ ਨੇ ਕਵਿਤਾ ਦੇ ਵਿੱਚ। ਮਾਤਾ ਗੁਜਰੀ ਜੀ ਬਾਰੇ ਕਾਫੀ ਕੁਝ ਭਾਵੇਂ ਕਿਹਾ ਗਿਆ, ਪਰ ਬੜਾ ਥੋੜ੍ਹਾ ਹੈ। ਜੋ ਕੁਰਬਾਨੀ ਮਾਤਾ ਗੁਜਰੀ ਜੀ ਦੀ ਹੈ, ਸਾਡਾ ਸਿੱਖ ਕੌਮ ਕੀ ਸੰਸਾਰ ਹੀ ਨਹੀਂ ਭੁੱਲ ਸਕਦਾ। ਪਰ ਕੰਮ ਮੈਨੂੰ ਅਫਸੋਸ ਹੈ, ਮੈਂ ਬਾਹਰ ਵੀ ਕਹਿ ਰਿਹਾ ਸੀ, ਸਾਡੇ ਸਿੱਖ ਵਿਦਵਾਨਾਂ ਨੇ ਜਿੰਨੀਆਂ ਕਿਤਾਬਾਂ ਲਿਖੀਆਂ ਨੇ, ਉਹਦੇ ਵਿੱਚ ਮਾਤਾ ਗੁਜਰੀ, ਸਾਡੀਆਂ ਬੀਬੀਆਂ, ਉਹਨਾਂ ਬਾਰੇ ਜ਼ਿਕਰ ਬਹੁਤ ਘੱਟ ਕੀਤਾ। ਮੈਂ ਇੱਕ ਜੋਤਪੁਰ ਨੂੰ ਭੇਜਿਆ ਸੀ, ਸਾਡੇ ਸਿੱਖ ਕਾਉਂਸਲ ਆਫ ਸੈਂਟਰਲ ਕੈਲੀਫੋਰਨੀਆ, ਅਸੀਂ ਕੋਈ ਯਤਨ ਕਰ ਰਹੇ ਹਾਂ ਕਿ ਵੂਮਨ ਡਿਗਨਿਟੀ ਬਾਰੇ ਕੋਈ ਬੁੱਕਾਂ ਤਿਆਰ ਕੀਤੀਆਂ ਜਾਣ। ਇਹਨਾਂ ਗੋਰਿਆਂ ਨੂੰ ਅਸੀਂ ਦੱਸੀਏ ਕਿ ਸਾਡੇ ਸਲਵਾਰ ਕਮੀਜ਼ ਦੁਪੱਟੇ ਵੱਲ ਵੇਖ ਕੇ ਤੇ ਸਾਨੂੰ ਤਾਲੀਬਾਨ ਕਹਿੰਦੇ ਨੇ, ਪਰ ਸਾਡੇ ਜੋ ਗੁਰੂ ਨੇ ਸਾਡੀ ਔਰਤ, ਸਾਡੀ ਬੇਟੀਆਂ ਨੂੰ ਸਾਡੇ ਉਹ ਅਧਿਕਾਰ ਦਿੱਤੇ ਨੇ, ਉਹ ਕਿਸੇ ਨਹੀਂ ਦਿੱਤੇ। ਮੁਗਲ ਰਾਜ ਦੇ ਵਿੱਚ ਘੁੰਡ ਦੀ ਰਸਮ ਬੰਦ ਕੀਤੀ ਗਈ। ਮੁਗਲ ਰਾਜ ਦੇ ਵਿੱਚ ਜੋ ਕੋਈ ਪਤੀ ਮਰ ਜਾਂਦਾ ਸੀ, ਉਹਦੇ ਪਿੱਛੇ ਉਹਨੂੰ ਜਾੜ ਕੇ ਸਾੜ ਦਿੰਦੇ ਸੀ। ਤੀਜੇ ਪਾਤਸ਼ਾਹ ਨੇ ਉਹ ਮਨਾ ਕੀਤਾ। ਸਾਰੀ ਜ਼ਿੰਦਗੀ ਗੁਰੂ ਨਾਨਕ ਸਾਹਿਬ ਜੀ ਨੇ ਕਿਹਾ, ਸੋ ਕਿਉਂ ਮੰਦਾ ਕਿ ਜੰਮੇ। ਸੋ ਮੈਂ ਬੇਨਤੀ ਕਰਾਂਗਾ, ਕੋਈ ਸਪੈਸ਼ਲ ਟਾਕ ਸ਼ੋ ਰੱਖਿਆ ਕਰੋ ਜੋ ਬੀਬੀਆਂ ਬਾਰੇ ਔਰ ਮਾਤਾ ਗੁਜਰੀ ਜੀ ਬਾਰੇ ਜ਼ਰੂਰ ਕੁਝ ਇਹਨਾਂ ਬਾਰੇ ਵਿਚਾਰ ਕੀਤੀ ਤੋ ਲਾਈਨਾਂ ਨੇ। ਠੰਡੇ ਸੀ ਸਰਹੰਦ ਦੇ ਬੁਰਜ ਅੰਦਰ, ਫਤਿਹ ਸਿੰਘ ਜੋਰਾਵਰ ਤੇ ਮਾਤ ਗੁਜਰੀ। ਠੰਡੇ ਸੀ ਸਰਹੰਦ ਦੇ ਬੁਰਜ ਅੰਦਰ, ਫਤਿਹ ਸਿੰਘ ਜੋਰਾਵਰ ਤੇ ਮਾਤ ਗੁਜਰੀ। ਉਹ ਸਰਸਾ ਨਦੀ ਪਰਿਵਾਰ ਵੀ ਛੋੜ ਦਿੱਤਾ, ਹੁਕਮ ਅਕਾਲ ਦਾ ਝੱਲੇ ਸੀ ਮਾਤ ਗੁਜਰੀ। ਪਹਿਲਾਂ ਦਿੱਲੀ ਵਿੱਚ
ਪਤੀ ਸ਼ਹੀਦ ਹੋਏ, ਇਹ ਸ਼ਹਾਦਤ ਦੀ ਨਹੀਂ ਸੀ ਕੋਈ ਸ਼ੁਰੀਆਤ ਗੁਜਰੀ। ਖਿੜੇ ਮੱਥੇ ਅੱਜ ਹੱਥ ਪੋਤੇ ਤਿਆਰ ਕੀਤੇ, ਪੇਸ਼ ਹੋਏ ਕਚਹਿਰੀ ਪਰ ਸਕੇ ਨਾ ਚਾਰ। ਰਠੌਰ ਗੁਜਰ ਗਈ ਜਾਂ ਅੱਤ ਦਾ ਕਹਿ ਗੁਜਰਿਆ, ਖੂਨੀ ਰਾਤ ਦੀ ਜਦੋਂ ਪ੍ਰਭਾਤ ਗੁਜਰੀ, ਖੂਨੀ ਰਾਤ ਦੀ ਜਦੋਂ ਪ੍ਰਭਾਤ ਗੁਜਰੀ। ਮਾਤਾ ਜੀ ਲਾਈਨਾਂ ਨੇ ਸਰਹੰਦ ਮੈਂ ਇਹਨੂੰ ਪੜ੍ਹੇ ਲਿਖੇ ਸੱਜਣ ਸਮਝਦੇ ਨੇ। ਰੁਬਾਈ ਦੇ ਵਿੱਚ ਮੈਂ ਲਿਖਿਆ ਹੈ, ਸਰਹੰਦ ਕਚਹਿਰੀ ਵਿੱਚ ਕਿਆ ਸੂਬੇ, ਸੁਣੋ ਬੱਚਿਓ ਤੁਸੀਂ ਮੁਸਲਮਾਨ ਬਣ ਜਾਓ। ਖੁਦਾਵੰਦ ਕਰੀਮ ਦਾ ਫਰਮਾਨ ਸੱਚਾ, ਸ਼ਰਾ ਵਿੱਚ ਆ ਕੇ ਪਾਕ ਇਨਸਾਨ ਬਣ। ਕੁਲ ਆਲਮ ਦੀਆਂ ਬਖਸ਼ਾਂਗਾ ਬਾਦਸ਼ਾਹੀਆਂ, ਮੇਰੇ ਹੁਕਮ ਦੇ ਫੁੱਲ ਜੇ ਚਾੜ ਦੇਵੋ। ਰਠੌੜ ਪੂਜੇ ਜਾਓਗੇ ਦੁਨੀਆ ਵਿੱਚ ਹਰ ਥਾਈ, ਕੁਰਾਨ ਪਾਕ ਦੇ ਜਾਨਸ਼ੀਨ ਬਣ। ਤੋ ਅੱਗੇ ਹੈ ਸੁਣਿਆ ਬੱਚਿਆਂ ਨੇ, ਸ਼ੇਰ ਦੇ ਬੱਚੇ ਨੇ ਬਰਦਾਸ਼ਤ ਨਹੀਂ ਕਰ ਸਕੇ। ਜੋਰਾਵਰ ਫਤਿਹ ਸਿੰਘ ਕ੍ਰੋਧਵਾਨ ਹੋ ਕੇ ਜੋਸ਼ ਨਾਲ ਬੋਲੇ, ਉਹ ਸੁਣੋ ਵੇ ਖਾਨ ਸੂਬੇ। ਜੋਰਾਵਰ ਫਤਿਹ ਸਿੰਘ ਕ੍ਰੋਧਵਾਨ ਹੋ ਕੇ ਜੋਸ਼ ਨਾਲ ਬੋਲੇ, ਉਹ ਸੁਣ ਵੇ ਖਾਨ ਸੂਬੇ। ਖੌਫ ਖੁਦਾ ਦਾ ਖਾ ਇਨਸਾਨ ਬਣ ਜਾ, ਜ਼ਬਰੀ ਬਜ਼ਬ ਬਦਲਾਉਣਾ ਨਹੀਂ ਸਵਾਬ ਸੂਬੇ। ਓਏ ਅਸੀਂ ਪੁੱਤਰ ਹਾਂ, ਓਏ ਸ਼ੇਰ ਗੋਬਿੰਦ ਸਿੰਘ ਜੀ, ਅਸੀਂ ਪੁੱਤਰ ਹਾਂ ਸ਼ੇਰ ਗੋਬਿੰਦ ਸਿੰਘ ਦੇ। ਜ਼ੁਲਮ ਕਰਨਾ ਤੇ ਸਹਿਣਾ ਵੀ ਹੈ ਜ਼ੁਲਮ ਭਾਰੀ। ਰਠੌਰ ਸੱਚ ਇਨਸਾਫ ਦੀ ਸਦਾ ਹੈ ਜਿੱਤ ਹੁੰਦੀ, ਜ਼ੁਲਮ ਕਰਨ ਤੇ ਸਹਿਣਾ ਵੀ ਹੈ ਜ਼ੁਲਮ ਭਾਰੀ। ਮਲੇਰ ਕੋਟਲੇ ਦੇ ਨਵਾਬ ਖਾਨੇ ਉੱਠ ਕੇ ਧਾ ਮਾਰੀ, ਅਮਰ ਹੋ ਗਿਆ। ਅੱਜ ਜੋ ਹੱਕ ਸੱਚ ਦੀ ਇਨਸਾਫ ਜਿਹਨੇ ਆਵਾਜ਼ ਉਠਾਈ, ਉਹ ਦੁਨੀਆ ਤੇ ਕਦੀ ਨਹੀਂ ਹੋਇਆ। ਮਲੇਰ ਕੋਟਲੇ ਦਾ ਨਵਾਬ ਉੱਠਿਆ, ਸ਼ੇਰ ਖਾਨੀ ਸਭਾ ਵਿੱਚ ਜ਼ੁਲਮ ਦੀ ਆ ਮਾਰੀ। ਵਜ਼ੀਰ ਖਾਂ ਇਹ ਇਨਸਾਫ ਕੋਈ ਨਹੀਂ, ਮਾਸੂਮ ਬੱਚਿਆਂ ਤੇ ਇਹ ਹੈ ਜ਼ਬਰ ਭਾਰੀ। ਉਹ ਜੇਕਰ ਅਸੀਂ ਹਾਂ ਮਰਦ ਦਲੇਰ ਮੁਸਲਮ, ਬਦਲਾ ਇਹਨਾਂ ਦੇ ਪਿਤਾ ਤੋਂ ਲੈ ਲਵਾਂਗੇ। ਰਠੌਰ ਨੇ ਹੱਥੇ ਮਾਸੂਮਾਂ ਤੇ ਨਾ ਹਨੇਰ ਢਾਹੋ, ਸ਼ਰਾ ਕੁਰਾਨ ਦੇ ਉੱਠ ਹੈ। ਕਿਉਂਕਿ ਸ਼ੇਰ ਖਾਨ ਨੂੰ ਉਕਸਾਇਆ ਗਿਆ ਸੀ, ਕਹਿਣ ਲੱਗੇ ਤੇਰੇ ਭਰਾ ਨੂੰ ਇਹਨਾਂ ਦੇ ਪਿਓ ਨੇ ਕਤਲ ਕੀਤਾ ਹੈ, ਮੌਕਾ ਬਦਲਾ। ਉਹ ਕਹਿੰਦੇ ਨਾ, ਇੱਕ ਮਰਦਾਂ ਵਾਲਾ ਕੰਮ ਨਹੀਂ। तो अगली लाइना ने शेर खां दी भई ए दलील सुन के, शेर खां दी ए दलील सुन के सूबा नरम होया। कोई सोचने लग पिया, लगता है क्या शरद है नहीं है। शेर खां दी ए दलील सुन के सूबा नरम होया ते सोचा दड़ाउण लगा। आखे काफरा ने हुक्म मनिया नहीं। उदों दीवान सुच्चा नंद बलदी ते तेल पाउण लगा। कहन लगा जनाब बच्चे सप दे कदी ना मित बनदे, वड्डे हो सरकार नाल मत्था लाउणगे। ए रठौर राजनीति है, दुश्मन दी जड़ा वड्डो सवाब पाओ नीति पढ़ाउण लगा। बड़ी मौके ते सट मारी उन्हें। गल सुच्चे दी खूब सूबे नूं खूब भाई, क्या मेरा ये हुक्म है मुसलमान बनाया जावे। जेकर शरा इंसाफ कबूल दे नहीं, काजी सदो ते फतवा इन्हां ते लाया जावे। सदे गए काजी, हाजिर होए साहिब दादे, क्या मरना कबूल इस्लाम नूं जे मनदे नहीं। रठौर काजी क्या काफरा ना असी बख्शना नहीं, जिउंदे इन्हां नूं दीवार विच चिणवाना। तो क्या है खूनी हुक्म दी तुरंत तामील हो। खूनी हुक्म दी तुरंत तामील होई।
ਜ਼ੋਰਾਵਰ ਫਤਿਹ ਦੀ ਨੀਂਹ ਵਿੱਚ ਚਿਣਵਾ ਦਿੱਤੇ। ਰਾਜ ਮਿਸਰੀਆਂ ਕੰਧ ਉਤਾਰ ਦਿੱਤੀ। ਬੱਬਰ ਸ਼ੇਰਾਂ ਕੰਧ ਚੋਂ ਜੈਕਾਰਾ ਗੁਜਾ ਦਿੱਤੇ। ਹਾਹਾਕਾਰ ਮਚੀ ਸਰਹਿੰਦ ਅੰਦਰ, ਕੰਧ ਰੋਈ ਇੰਦਰਪੁਰੀ ਦੀ ਜੈ ਜੈਕਾਰ ਹੋਈ। ਰਠੌਰ ਅਖੌਤੀ, ਰਠੌਰ ਅਨੋਖੀ ਸ਼ਹਾਦਤ ਦੀ ਇਸ ਸੰਸਾਰ ਅੰਦਰ ਸੁਨਹਿਰੀ ਇਤਿਹਾਸ ਦੇ ਪੱਤਰੇ ਲਿਖਵਾ ਦਿੱਤੇ। ਰਠੌਰ ਅਨੋਖੀ ਸ਼ਹਾਦਤ ਸੰਸਾਰ ਤੇ ਹੋਈ ਹੈ ਸੀ, ਸੁਨਹਿਰੀ ਇਤਿਹਾਸ ਦੇ ਪੱਤਰੇ ਲਿਖਵਾ ਦਿੱਤੇ। ਭੁੱਲ ਜੁਪਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਬਹੁਤ ਬਹੁਤ ਧੰਨਵਾਦ ਕਰਦੀ ਹਾਂ ਰਠੌਰ ਸਾਹਿਬ ਦਾ। ਬੜੇ ਖੂਬਸੂਰਤ ਅਲਫਾਜ਼ ਇਹਨਾਂ ਦੇ, ਬੜੀ ਖੂਬਸੂਰਤ ਪੇਸ਼ਕਾਰੀ ਕਰਕੇ ਗਏ। ਸੁਰਿੰਦਰ ਸਿੰਘ ਮੰਡਾਲੀ ਪਹੁੰਚੇ ਹੋਏ ਹਨ, ਧੰਨਵਾਦ ਕਰਦੀ ਹਾਂ। ਸੋ ਅਗਲਾ ਸੱਦਾ ਜਿਵੇਂ ਨਵਾਂ ਛੋਟਾ ਜਿਹਾ ਬੱਚਾ ਮਿਲਨਜੋਤ ਸਿੰਘ ਤੇ ਉਸ ਤੋਂ ਬਾਅਦ ਸ਼ਿੰਦਰਪਾਲ ਸਿੰਘ ਮੀਰਪੁਰੀ ਤਿਆਰ ਹੈ। ਹੁਣ ਛੋਟਾ ਜਿਹਾ ਬੱਚਾ ਮਿਲਨਜੋਤ ਸਿੰਘ, ਆਓ ਬੱਚੇ। ऑन कर लो ना। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਮੈਂ ਤੁਹਾਨੂੰ ਦੱਸਾਂਗਾ 10 ਗੁਰਾਂ ਦਾ ਨਾਮ ਤੇ 5 ਪਿਆਰੇ ਤੇ 4 ਸਾਹਿਬਜ਼ਾਦੇ। ਬਾਬਾ ਅਜੀਤ ਸਿੰਘ, ਬਾਬਾ ਜੁਝਾਰ ਸਿੰਘ, ਗੁਰੂ ਨਾਨਕ ਦੇਵ ਜੀ, ਜੋਰਾਵਰ ਸਿੰਘ, ਬਾਬਾ ਫਤਿਹ ਸਿੰਘ, ਭਾਈ ਦਇਆ ਸਿੰਘ, ਭਾਈ ਹਿੰਮਤ ਸਿੰਘ, ਭਾਈ ਧਰਮ ਸਿੰਘ, ਭਾਈ ਸਾਹਿਬ ਸਿੰਘ। ਗੁਰੂ ਨਾਨਕ ਦੇਵ ਜੀ, ਗੁਰੂ ਅੰਗਦ ਦੇਵ ਜੀ, ਗੁਰੂ ਅਮਰਦਾਸ, ਗੁਰੂ ਰਾਮਦਾਸ, ਗੁਰੂ ਅਰਜਨ ਦੇਵ ਜੀ, ਗੁਰੂ ਹਰਗੋਬਿੰਦ, ਗੁਰੂ ਹਰਿਰਾਏ, ਗੁਰੂ ਹਰਕ੍ਰਿਸ਼ਨ, ਗੁਰੂ ਤੇਗ ਬਹਾਦਰ, ਗੁਰੂ ਗੋਬਿੰਦ ਸਿੰਘ। ਏਕ ਓਂਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ काल मूर्त अजूनी सैभम गुर प्रसाद जप आद सच सकार सच है भी सच नानक होसी भी सच। वाहिगुरु जी का खालसा, वाहिगुरु जी की फतेह। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਸੋ ਧੰਨਵਾਦ ਬਹੁਤ ਬਹੁਤ। ਅਸੀਂ ਉਹਨੂੰ ਬਹੁਤ ਜ਼ਿਆਦਾ ਕਰਕੇ ਟਰਾਈ ਲੈ ਕੇ ਆਏ ਇੱਥੇ। ਚਲੋ ਇਹਦੇ ਆਪਣਾ ਬਹੁਤ ਵਧੀਆ ਪ੍ਰੋਗਰਾਮ ਕੀਤਾ। ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ। ਸਰਬੰਸ ਦਾਨੀਆਂ ਵੇ ਦੇਣਾ ਕੌਣ ਦੇਊਗਾ ਤੇਰਾ, ਅਸੀਂ ਕੋਈ ਵੀ ਦੇਣਾ ਨਹੀਂ ਦੇ ਸਕਦੇ ਉਸ ਬਾਜਾ ਵਾਲੇ ਦਾ, ਉਸ ਮਾਲਕ ਦਾ ਜਿਸ ਨੇ ਸਾਰਾ ਸਰਬੰਸ, ਨਿੱਕੇ ਨਿੱਕੇ ਬੱਚੇ, ਸਾਰਾ ਪਰਿਵਾਰ ਸਾਡੇ ਤੋਂ ਵਾਰ ਦਿੱਤਾ। ਇੱਕ ਸਿਰਫ ਸਾਡੇ ਲਈ, ਸਿੱਖੀ ਲਈ। ਪਰ ਮਾਫ ਕਰਨਾ, ਅੱਜ ਆਪਣੇ ਭਾਈ ਸਾਹਿਬ ਸਾਰਾ ਕੁਝ ਦੱਸ ਕੇ ਗਏ ਸੀ ਆਪਣੇ ਵੀ ਅੱਜ ਅਸੀਂ ਕਿੱਥੇ ਖੜੇ ਹਾਂ, ਸਿੱਖੀ ਕਿੱਥੇ ਹੈ। ਸੋ ਸਾਰਿਆਂ ਨੂੰ ਪਤਾ ਹੈ। ਸੋ ਜ਼ਿਆਦਾ ਮੈਂ ਵਿਸਤਾਰ ਵਿੱਚ ਨਹੀਂ ਜਾਣਾ ਕਿਉਂਕਿ ਟਾਈਮ ਪਹਿਲਾਂ ਹੀ ਇਹਨਾਂ ਦਾ 2 ਤੋਂ 4 ਸੀ ਤੇ ਟਾਈਮ ਤਾਂ ਓਵਰ ਹੋ ਗਿਆ। ਮੈਂ ਸਿਰਫ ਇੱਕ ਕਵਿਤਾ ਸੁਣਾ ਕੇ ਆਪ ਜੀ ਨੂੰ ਦੱਸਾਂਗਾ। ਸੋ ਸਿਰਫ ਆਪਾਂ ਉਸ ਦਾ ਦੇਣਾ ਨਹੀਂ ਦੇ ਸਕਦੇ, ਆਪਾਂ ਸਿਰਫ ਇੱਕ ਸਿੱਖ ਹੀ ਬਣ ਜਾਈਏ। ਸੋ ਇੰਨਾ ਹੀ ਆਪਣਾ ਬਹੁਤ ਬਹੁਤ ਧੰਨਵਾਦ ਹੋਵੇਗਾ ਉਸ ਮਾਲਕ ਪੱਖੋਂ। ਸੋ ਇਹਨਾਂ ਦਾ ਰੇਡੀਓ USA ਵਾਲਿਆਂ ਦਾ ਸੋ ਬਹੁਤ ਬਹੁਤ ਧੰਨਵਾਦ ਜਿਹੜਾ ਇਹ ਉਪਰਾਲਾ ਕਰਦੇ ਨੇ ਬੱਚਿਆਂ ਨੂੰ। ਕਿਉਂਕਿ ਅੱਜ ਤੱਕ ਮੈਂ ਦੇਖਿਆਗਾ ਕਿਸੇ ਨੇ ਵੀ ਇਹ ਯੋਗਦਾਨ ਜਿਹੜਾ ਬੱਚਿਆਂ ਨੂੰ ਅੱਗੇ ਲਿਆਉਣਾ ਜਾਂ ਗੁਰਬਾਣੀ ਵੱਲੋਂ ਜਾਂ ਕਿਸੇ ਵੀ ਪੰਜਾਬੀ ਵੱਲੋਂ ਕੋਈ ਵੀ ਉਪਰਾਲਾ ਨਹੀਂ ਕਰ ਰਿਹਾ। ਸੋ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਿਉਂਕਿ ਮਾੜੇ ਮੋਟੇ ਬੰਦੇ ਨੂੰ ਤਾਂ ਸਟੇਜਾਂ ਦੇ ਉੱਤੇ ਚੜ੍ਹਨ ਹੀ ਨਹੀਂ ਦਿੰਦੇ। ਸੋ ਧੰਨਵਾਦ ਬਹੁਤ ਬਹੁਤ। ਸੋ ਇੱਕ ਸ਼ੇਰ ਉਸ ਤੋਂ ਬਾਅਦ ਇੱਕ ਨਿੱਕੀ ਜਿਹੀ ਮੇਰੀ ਕਵਿਤਾ। ਸੋ ਉਸ ਤੋਂ ਬਾਅਦ ਮੈਂ ਖਿਮਾ ਦਾ ਜਾਚਕ ਹੋਵਾਂਗਾ। ਇਸ ਕੱਚੀ ਚਮਕੌਰ ਦੀ ਗੜੀ ਮੋਹਰੇ, ਇਸ ਕੱਚੀ ਚਮਕੌਰ ਦੀ ਗੜੀ ਮੋਹਰੇ ਕਿਲਾ ਦਿੱਲੀ ਦਾ ਅਸੀਂ ਝੁਕਾ ਦਿਆਂਗੇ। ਝੋਰਾ ਕਰੀ ਨਾ ਕਿਲੇ ਆਨੰਦਗੜ੍ਹ ਦਾ, ਕੁੱਲੀ ਕੁੱਲੀ ਨੂੰ ਕਿਲਾ ਬਣਾ ਦਿਆਂਗੇ। ਇਸ ਕੱਚੀ ਚਮਕੌਰ ਦੀ ਗੜੀ ਮੋਹਰੇ ਕਿਲਾ ਦਿੱਲੀ ਦਾ ਅਸੀਂ ਝੁਕਾ ਦਿਆਂਗੇ। ਝੋਰਾ ਕਰੀ ਨਾ ਕਿਲੇ ਆਨੰਦਗੜ੍ਹ ਦਾ, ਕੁੱਲੀ ਕੁੱਲੀ ਨੂੰ ਕਿਲਾ ਬਣਾ ਦਿਆਂਗੇ। ਬਾਪੂ ਵੇਖਦਾ ਰਹੀ ਤੂੰ ਬੈਠ ਕੰਢੇ, ਬਾਪੂ ਵੇਖਦਾ ਰਹੀ ਤੂੰ ਬੈਠ ਕੰਢੇ,
ਕਿਵੇਂ ਤਰਨਗੇ ਜੀਤ ਤੇ ਜੁਝਾਰ ਤੇਰੇ, ਟੁੱਬੀ ਮਾਰ ਕੇ ਸਰਸਾ ਦੇ ਰੋੜ ਅੰਦਰ ਕੱਢ ਲਵਾਂਗੇ ਸਾਰੇ ਹੀ ਗੀਤ ਤੇਰੇ, ਕੱਢ ਲਵਾਂਗੇ ਸਾਰੇ ਹੀ ਗੀਤ ਤੇਰੇ। ਸੋ ਇੱਕ ਕਵਿਤਾ ਸਿਰਫ ਮੈਂ ਆਪ ਹੀ ਲਿਖੀ ਹੈ, ਸੋ ਮਾਫ ਕਰਦਾ ਵੀ ਮੈਂ ਕੋਈ ਐਡਾ ਲਿਖਾਈ ਨਹੀਂ, ਕੋਈ ਐਡਾ ਗਾਇਕ ਨਹੀਂ ਹੈਗਾ, ਪਰ ਇੱਕ ਸ਼ੌਂਕ ਹੈ, ਉਸ ਸ਼ੌਂਕ ਦਾ ਕੋਈ ਮੁੱਲ ਨਹੀਂ ਹੁੰਦਾ। ਸੋ ਧਿਆਨ ਨਾਲ ਸੁਣਨਾ ਜੀ। ਸਾਡੇ ਲਾਦੇ ਕਲਗੀ ਦਾਦੀਏ, ਸਾਡੇ ਲਾਦੇ ਕਲਗੀ ਦਾਦੀਏ, ਅਸੀਂ ਮੁੜ ਨਹੀਂ ਆਉਣਾ, ਸਜਾਦੇ ਹੱਥੀਂ ਸਾਡੇ ਮੁਖੜੇ, ਤੁਸਾਂ ਸਾਡਾ ਸਾਥ ਨਿਭਾਉਣਾ, ਸਾਡੇ ਲਾਦੇ ਕਲਗੀ ਦਾਦੀਏ, ਅਸੀਂ ਮੁੜ ਨਹੀਂ ਆਉਣਾ। ਲੋਕਾਂ ਦੇ ਵਿਆਹ ਵਿੱਚ ਵੱਜਦੇ ਛੈਣੇ ਢੋਲ ਦੇ ਵਾਜੇ, ਹੱਸ ਹੱਸ ਕਰਨ ਤਿਆਰੀਆਂ ਬਾਜਾਂ ਵਾਲੇ ਨੇ ਸਾਜੇ। ਲੋਕਾਂ ਦੇ ਵਿਆਹ ਵਿੱਚ ਵੱਜਦੇ ਛੈਣੇ ਢੋਲ ਤੇ ਵਾਜੇ, ਹੱਸ ਹੱਸ ਕਰਨ ਤਿਆਰੀਆਂ ਬਾਜਾਂ ਵਾਲੇ ਨੇ ਸਾਜੇ। ਲੈਣੀਆਂ ਲਾਵਾਂ ਮੋਤ ਨਾਲ ਗੱਜ ਫਤਿਹ ਬਣਾਉਣਾ, ਸਾਡੇ ਲਾਦੇ ਕਲਗੀ ਦਾਦੀਏ, ਅਸੀਂ ਮੁੜ ਨਹੀਂ ਆਉਣਾ। ਸੀਮਟ ਰੇਤਾ ਰਲ ਗਿਆ ਸਾਡੇ ਸ਼ਗਨਾਂ ਦੀ ਮਹਿੰਦੀ, ਕੰਧਾਂ ਵਿੱਚ ਜਿੰਦੇ ਚਿਣ ਦੇਣਾ ਧਰਤੀ ਭਾਰ ਨਾ ਸਹਿੰਦੀ। ਸੀਮਟ ਰੇਤਾ ਰਲ ਗਿਆ ਸਾਡੇ ਸ਼ਗਨਾਂ ਦੀ ਮਹਿੰਦੀ, ਸੀਮਟ ਰੇਤਾ ਰਲ ਗਿਆ ਸਾਡੇ ਸ਼ਗਨਾਂ ਦੀ ਮਹਿੰਦੀ, ਕੰਧਾਂ ਵਿੱਚ ਜਿੰਦੇ ਚਿਣ ਦੇਣਾ ਧਰਤੀ ਭਾਰ ਨਾ ਸਹਿੰਦੀ। ਇਹ ਹੋਣੀ ਭੈੜੀ ਕਰ ਚੱਲੀ ਮੰਨਿਆ ਰੱਬ ਦਾ ਭਾਣਾ, ਸਾਡੇ ਲਾਦੇ ਕਲਗੀ ਦਾਦੀਏ, ਅਸੀਂ ਮੁੜ ਨਹੀਂ ਆਉਣਾ। ਸ਼ਗਨਾਂ ਵਿੱਚ ਹੋਣ ਖੁਸ਼ੀਆਂ ਸਾਡੇ ਲਈ ਕੰਧਾਂ ਦੀਆਂ ਇੱਟਾਂ ਖੜਕਣ, ਰੰਬੀਆਂ ਤੇਸੇ ਕਰਨ ਤਿਆਰੀ, ਉੱਤੋਂ ਬੱਦਲ ਬਿਜਲੀ ਗਰਜਣ, ਛੇਤੀ ਆ ਜਾਵੀਂ ਦਾਦੀਏ, ਤੇਰੇ ਕੋਲੋਂ ਅਸੀਂ ਤੇਲ ਚੋਣਾ, ਸਾਡੇ ਲਾਦੇ ਕਲਗੀ ਦਾਦੀਏ, ਅਸੀਂ ਮੁੜ ਨਹੀਂ ਆਉਣਾ। ਇਹ ਕਲਮ ਗੱਲਾਂ ਸਭ ਲਿਖਦੀ, ਅਸੀਂ ਅਸਰ ਨਹੀਂ ਕਰਨਾ, ਸੱਚੀਆਂ ਗੱਲਾਂ ਨੂੰ ਛੱਡ ਕੇ ਪਾਣੀ ਝੂਠ ਦਾ ਭਰਨਾ। ਕਰ ਬੰਦੇ ਤੂੰ ਬੰਦਗੀ, ਕਰ ਬੰਦੇ ਤੂੰ ਬੰਦਗੀ, ਇੱਕ ਦਿਨ ਸਦਾ ਨੀਂਦ ਤੂੰ ਸੋਣਾ, ਸਾਡੇ ਲਾਦੇ ਕਲਗੀ ਦਾਦੀਏ, ਅਸੀਂ ਮੁੜ ਨਹੀਂ ਆਉਣਾ। ਕਰ ਚਲੇ ਅਸੀਂ ਸਿੱਖੀ ਦੀਆਂ ਨੀਹਾਂ ਮਜ਼ਬੂਤ ਵੇ ਖੜੀਆਂ, ਉਮਰਾਂ ਸਾਡੀਆਂ ਛੋਟੀਆਂ ਪਰ ਹਰ ਸਮੇਂ ਔਂਕੜਾਂ ਬੜੀਆਂ। ਮੀਰਪੁਰੀ ਵੇ ਛਿੰਦਿਆ, ਮੀਰਪੁਰੀ ਵੇ ਛਿੰਦਿਆ, ਸੱਚ ਨੇ ਸਭ ਦਾ ਸਾਥ ਨਿਭਾਉਣਾ, ਸਾਡੇ ਲਾਦੇ ਕਲਗੀ ਦਾਦੀਏ, ਅਸੀਂ ਮੁੜ ਨਹੀਂ ਆਉਣਾ, ਸਾਡੇ ਲਾਦੇ ਕਲਗੀ ਦਾਦੀਏ, ਅਸੀਂ ਮੁੜ ਨਹੀਂ ਆਉਣਾ। ਸੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਬਹੁਤ ਬਹੁਤ ਧੰਨਵਾਦ। ਸੇਵਾ ਦੇਸ਼ ਦੀ ਜ਼ਿੰਦਗੀ ਬੜੀ ਔਖੀ ਤੇ ਗੱਲਾਂ ਕਰਨੀਆਂ ਢੇਰ ਸੁਖਲੀਆਂ, ਜਿਨ੍ਹਾਂ ਦੇਸ਼ ਸੇਵਾ ਵਿੱਚ ਪੈਰ ਪਾਇਆ ਉਹਨਾਂ ਲੱਖ ਮੁਸੀਬਤਾਂ ਚੱਲੀਆਂ। ਸੋ ਅਗਲੀ ਬੇਨਤੀ ਕਰਦੀ ਜਾਵਾਂ ਮੇਰੀ ਬਹੁਤ ਹੀ ਸਤਿਕਾਰਯੋਗ ਭੈਣ, ਜਿੱਥੇ ਪੂਰੀ ਫੈਮਿਲੀ ਨੂੰ ਇੱਥੇ ਲੈ ਕੇ ਪਹੁੰਚੇ ਹੋਏ ਆ, ਸੁਖਬੀਰ ਕੌਰ ਲੋਪੋ, ਇਹਨਾਂ ਦਾ ਬੱਚਾ ਤੇ ਵੀਰ ਜੀ ਵੀ ਬੋਲ ਕੇ ਗਏ ਆ ਇੱਥੇ, ਪੂਰੇ ਪਰਿਵਾਰ ਦੇ ਵਿੱਚ ਚਿਣਗਾ ਬੜੀ ਚੰਗੀ ਗੱਲ ਹੁੰਦੀ ਹੈ। ਸੋ ਇਹਨਾਂ ਤੋਂ ਬਾਅਦ ਕੁਲਦੀਪ ਸਿੰਘ ਜੀ ਫਰਜ਼ਨੋ ਤੋਂ ਤਿਆਰ ਰਹਿਣ। ਸੋ ਸੁਖਬੀਰ ਕੌਰ ਲੋਪੋ। ਵਾਹਿਗੁਰੂ ਜੀ ਕਾ ਖਾਲਸਾ, ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। मैं कैसे कथन करा चोची प्रीतम दी कुर्बानी, मैं मां गुरपुरे दी कर कर तर गे गुणी ज्ञानी, मैनू लब दे लफ्ज नहीं, थोड़ी जी कुर्बानी बारे, तन तन दशमेश पिता, लाडले अखां सामने वारे, जो अमृत बाटे दा पैदा जाम शहादत करया, गुरु संत सूर मेने नमा जीवन कौम विच परया, खंडे दी तार बिचों पहला साजे पंज प्यारे,
ਦਸ਼ਮੇਸ਼ ਸਤਿਗੁਰੂ ਦੇ ਕੀਤੇ ਪਾਰੀ ਉਪਕਾਰ ਨ ਭੁੱਲਦੇ, ਇਹ ਕਾਰਨਾਮਿਆਂ ਨੂੰ ਚੁੱਕਦੇ ਸੀਸ ਅਦਬ ਨਾਲ ਭੁੱਲਦੇ। ਅੱਜ ਕਲਗੀ ਤਰਜੀ ਦੇ ਕਿਉਂ ਨਾ ਲੈਣ ਨਿਸ਼ਾਨ ਹੁਲਾਰੇ। ਤਨ ਤਨ ਦਸ਼ਮੇਸ਼ ਪਿਤਾ ਲਾਡਲੇ ਅੱਖਾਂ ਸਾਹਮਣੇ ਬਾਰੇ। ਮਾਤਾ ਤੇ ਪਿਤਾ ਸਣੇ ਵਾਰ ਤੇ ਚਾਰ ਜਿਗਰ ਦੇ ਟੁਕੜੇ। ਦਿਲ ਵਿੱਚੋਂ ਦਲੇਰੀ ਦੇ ਫਿਰ ਵੀ ਪੈਰ ਨਹੀਂ ਸੀ ਉਖੜੇ। ਭਾਵੇਂ ਨਾ ਦਿਸਦੇ ਸੀ ਬਿਪਤਾ ਸਿੰਧ ਦੇ ਕਿਤੇ ਕਿਨਾਰੇ। ਤਨ ਤਨ ਦਸ਼ਮੇਸ਼ ਪਿਤਾ ਲਾਡਲੇ ਅੱਖਾਂ ਸਾਹਮਣੇ ਬਾਰੇ। ਸਿਫਤਾਂ ਦੇ ਗਜਰੇ ਜੀ ਕਵਿਤਾ ਵਿੱਚ ਸ਼ਾਇਰਾਂ ਨੇ ਗੁੰਦੇ। ਪਾਰੀ ਉਪਕਾਰਾਂ ਦੇ ਫਿਰ ਵੀ ਨਹੀਂ ਸਮਾਪਤ ਹੁੰਦੇ। ਗੁਰ ਕਾ ਦਰਬਾਰ ਸਿੰਘਾ ਜਸ ਕਰ ਕਵੀਰਾਜ ਸਭ ਹਾਰੇ। ਤਨ ਤਨ ਦਸ਼ਮੇਸ਼ ਪਿਤਾ ਲਾਡਲੇ ਅੱਖਾਂ ਸਾਹਮਣੇ ਬਾਰੇ। ਤਨ ਤਨ ਦਸ਼ਮੇਸ਼ ਪਿਤਾ ਲਾਡਲੇ ਅੱਖਾਂ ਸਾਹਮਣੇ ਬਾਰੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਕਰਦੇ ਹਾਂ ਸੁਖਦੀਪ ਕੌਰ ਭੈਣ ਜੀ ਹੋਰਾਂ ਦਾ। ਇਸ ਤੋਂ ਬਾਅਦ ਕੁਲਦੀਪ ਸਿੰਘ ਜੀ ਪ੍ਰੈਜ਼ੀਡੈਂਟ ਤੋਂ ਤਿਆਰ ਹਨ ਜੀ, ਬਿਲਕੁਲ ਧੰਨਵਾਦ ਕਰਦੇ ਹਾਂ। ਤੇ ਉਹਨਾਂ ਤੋਂ ਬਾਅਦ ਪਰਮਪਾਲ ਸਿੰਘ ਜੀ ਤਿਆਰ ਹਨ। ਸੋ ਹੁਣ ਕੁਲਦੀਪ ਸਿੰਘ ਜੀ ਪ੍ਰੈਜ਼ੀਡੈਂਟ ਤੋਂ। ਪਰਮ ਸਨਮਾਨਯੋਗ ਸ਼ਾਂਤੀ ਰੂਪ ਦੇ ਵਿੱਚ ਇਕੱਤਰ ਹੋਏ ਸਭ ਮਾਈ ਭਾਈ ਬੱਚੇ ਬਜ਼ੁਰਗ, ਬਹੁਤ ਹੀ ਵੱਡੇ ਭਾਗਾਂ ਵਾਲੇ ਹਾਂ। ਧੰਨਵਾਦੀ ਹਾਂ ਮੈਂ ਪੰਜਾਬੀ ਰੇਡੀਓ USA ਜਿਨ੍ਹਾਂ ਨੇ ਸਾਨੂੰ ਉਸ ਆਨੰਦਪੁਰੀ ਦੀ ਯਾਦ ਦਿਵਾਈ। ਹਰ ਇੱਕ ਪ੍ਰੋਗਰਾਮ ਦੇ ਵਿੱਚ ਪੰਜਾਬ ਦਾ ਭਾਵੇਂ ਕੋਈ ਵੀ ਪ੍ਰੋਗਰਾਮ ਹੋਵੇ ਉਹ ਸਾਡੇ ਨਾਲ ਸਾਂਝਾ ਕਰਦੇ ਹਨ। ਸਾਰੀ ਸੰਗਤ ਨੂੰ ਮੈਂ ਜਦੋਂ ਦਸ਼ਮੇਸ਼ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਉਸ ਆਨੰਦਪੁਰ ਦੇ ਕਿਲੇ ਨੂੰ ਛੱਡ ਗਏ, ਸਰਸਾ ਨਦੀ ਦੇ ਕਿਨਾਰੇ ਆਏ। ਆਪ ਇਤਿਹਾਸ ਤੋਂ ਜਾਣੂ ਹੋ, ਪਰਿਵਾਰ ਵਿਛੋੜਾ ਹੋਇਆ। ਪਰਿਵਾਰ ਵਿਛੋੜੇ ਦੇ ਵਿੱਚ ਛੋਟੇ ਸਾਹਿਬਜ਼ਾਦੇ ਔਰ ਮਾਤਾ ਜੀ ਇੱਕ ਪਾਸੇ ਚਲੇ ਗਏ। ਕੁਝ ਲਾਈਨਾਂ ਸਾਡੇ ਬਹੁਤ ਹੀ ਸਤਿਕਾਰਯੋਗ ਭਾਈ ਸਾਹਿਬ ਭਾਈ ਮਨਿੰਦਰ ਸਿੰਘ ਜੀ ਸ਼੍ਰੀਨਗਰ ਵਾਲਿਆਂ ਨੇ ਜੋ ਮਾਤਾ ਗੁਜਰੀ ਦੇ ਖਿਆਲਾਂ ਨੂੰ ਆਪਣੀ ਕਲਮਬੰਦ ਕਰਕੇ ਗਾਇਆ, ਮੈਂ ਆਪ ਜੀ ਨਾਲ ਸਾਂਝਾ ਕਰਾਂਗਾ। ਸੋ ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ। ਦਸੀ ਨੀ ਹਵਾਏ ਮੈਨੂੰ ਦੇਤੀ ਸੁਨੇਹਾ ਕੋਈ। ਦਸੀ ਨੀ ਹਵਾਏ ਮੈਨੂੰ ਦੇਤੀ ਸੁਨੇਹਾ ਕੋਈ। ਕਿੱਧਰ ਗਿਆ ਏ ਮੇਰਾ ਲਾਡਲੀ, ਕਿੱਧਰ ਗਿਆ ਏ ਮੇਰਾ ਲਾਡਲੀ। ਦੇਵਾਂ ਕੀ ਜਵਾਬ
ਕਰਦੇ ਸਵਾਲ ਨੀ ਦੱਸੀ ਨੀ ਹਵਾਏ ਮੈਨੂੰ ਦੇਦੀ ਸੁਨੇਹਾ ਕੋਈ ਝਿੜਕਾਂ ਨਾ ਮਾਰ ਸਕਾਂ ਚੁੱਪ ਵੀ ਕਰਾਵਾਂ ਨਾ ਮੈਂ ਨਾਰੇ ਲਾ ਕੇ ਵਕਤ ਗੁਜ਼ਾਰਦੀ ਜਿੱਤ ਕਰਦੇ ਨੇ ਦੋਵੇਂ ਆਖਦੇ ਨੇ ਘੜੀ ਮੁੜੀ ਜਿੱਤ ਕਰਦੇ ਨੇ ਦੋਵੇਂ ਆਖਦੇ ਨੇ ਘੜੀ ਮੁੜੀ ਗੱਲ ਕਰ ਗੀਤ ਤੇ ਵਿਚਾਰਦੀ ਆਖਦੇ ਨੇ ਘੜੀ ਮੁੜੀ ਜਿੱਤ ਕਰਦੇ ਨੇ ਦੋਵੇਂ ਗੱਲ ਕਰ ਗੀਤ ਤੇ ਵਿਚਾਰਦੀ ਮਿਲਾਂਗੇ ਜ਼ਰੂਰ ਅਸੀਂ ਮਿਲਾਂਗੇ ਜ਼ਰੂਰ ਅਸੀਂ ਝੂਠੀ ਮੂਠੀ ਹੌਸਲਾ ਦੇ ਗੱਲੇ ਬਾਤੀ ਰਹੀਆਂ ਮਿਟਾੜਨੀ ਦਸੀ ਨੀ ਗਵਾਏ ਕੋਈ ਦੇਹ ਦੀ ਸੁਨੇਹਾ ਮੈਨੂੰ ਕਿਧਰ ਗਿਆਏ ਮੇਰਾ ਲਾਲਨੀ ਸਾਰ ਸਾਤੋਂ ਵੱਖ ਹੋ ਕੇ ਰਹੇ ਨੇ ਉਡੀਕ ਦੇ ਕੇ ਵੱਡੇ ਵੀਰ ਆਪੇ ਲੱਭ ਲੈਣਗੇ ਆਉਣਗੇ ਜ਼ਰੂਰ ਸਾਨੂੰ ਕਰਦੇ ਪਿਆਰ ਬੜਾ ਸਾਡੇ ਤੋਂ ਬਿਨਾ ਉਹ ਕਿਵੇਂ ਰਹਿਣਗੇ ਦੂਰ ਦੂਰ ਤੱਕਦੇ ਨੇ ਪਿੱਛੇ ਮੋੜ ਦੇਖਦੇ ਨੇ ਤੁਰੇ ਆਉਂਦੇ ਦੋਵੇਂ ਮੇਰੇ ਨਾੜਨੀ ਦੱਸੀ ਨੀ ਹਵਾਏ ਕੋਈ ਦੇਦੀ ਸੁਨੇਹਾ ਮੈਨੂੰ ਕਿਧਰ ਗਿਆ ਏ ਮੇਰਾ ਲਾਲਨੀ ਤੱਕੇ ਹੋਏ ਸੌਂਗੇ ਹੁਣ ਦੋਵੇਂ ਮਾਨੇ ਆਸ ਲਾ ਕੇ ਕੱਲ ਤੱਕ ਸਾਰੇ ਮਿਲ ਜਾਣਗੇ ਆਖਦੇ ਸੀ ਮਿਲਾਂਗੇ ਸਵੇਰੇ ਤੱਕ ਸਾਰਿਆਂ ਨੂੰ ਰੋਸ ਰੋਸ ਸਭ ਨੂੰ ਸਤਾਵਾਂਗੇ ਇਹ ਕੀ ਭਲਾ ਗੱਲ ਹੋਈ ਭੁੱਲ ਗਏ ਸੀ ਛੋਟਿਆਂ ਨੂੰ ਇਹ ਕੀ ਭਲਾ ਗੱਲ ਹੋਈ ਭੁੱਲ ਗਏ ਸੀ ਛੋਟਿਆਂ ਨੂੰ ਬੋਲਣਾ ਨਹੀਂ ਅਸੀਂ ਕਿਸੇ ਨਾਲ ਨਹੀਂ ਦੱਸੀ ਨਹੀਂ ਹਵਾਏ ਮੈਨੂੰ ਦੇ ਸੁਨੇਹਾ ਕੋਈ ਕਿੱਧਰ ਗਿਆ ਏ ਮੇਰਾ ਲਾਲਨੀ ਕਿੱਧਰ ਗਿਆ ਏ ਮੇਰਾ ਲਾਲਨੀ ਕਿੱਧਰ ਗਿਆ ਏ ਮੇਰਾ ਲਾਲਨੀ ਸੋ ਇਤਨੀ ਹਾਜ਼ਰੀ ਪ੍ਰਵਾਨ ਕਰਨੀ ਕੋਟਾਂ ਕੋਟ ਧੰਨਵਾਦ ਪੰਜਾਬੀ ਰੇਡੀਓ ਯੂਐਸ ਵਾਲਿਆਂ ਦਾ ਔਰ ਸਾਰੀ ਸੰਗਤ ਦਾ ਜਿਨ੍ਹਾਂ ਨੇ ਦਾਸ ਕੋਈ ਕਵੀਸ਼ਰ ਕਵੀ ਰਵੀ ਕੋਈ ਕਥਾਵਾਚ ਕੀਰਤਨੀਆਂ ਨਹੀਂ ਹੈ ਇਹ ਸਿਰਫ ਪਿਆਰ ਹੈ ਸੰਗਤ ਦਾ ਔਰ ਰੇਡੀਓ ਯੂਐਸ ਵਾਲਿਆਂ ਦਾ ਖਾਸ ਕਰਕੇ ਜਿਨ੍ਹਾਂ ਦੀਆਂ ਆਵਾਜ਼ਾਂ ਅਸੀਂ 10 ਸਾਲ ਤੋਂ ਜਦਾਂ ਰੇਡੀਓ ਚੱਲਾ ਕਰਨਾ ਰਾਈ ਸੁਣਦੇ ਅੱਜ ਉਹਨਾਂ ਦੇ ਦਰਸ਼ਨ ਕਰਨ ਦਾ ਵੀ ਸੁਭਾਗ ਸਮਾਂ ਸਾਨੂੰ ਬਖਸ਼ਿਸ਼ ਕੀਤਾ ਸੋ ਭੁੱਲਾਂ ਚੁੱਕਾ ਨਾ ਚਿਤਾਰਦੇ ਹੋਏ ਸਾਰੀ ਸੰਗਤ ਮਾਫੀ ਦਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਕੁਲਦੀਪ ਸਿੰਘ ਜੀ ਦਾ ਬੜੇ ਵਧੀਆ ਲਹਿਜੇ ਦੇ ਨਾਲ ਵਿਰਾਗਮਈ ਤਰੀਕੇ ਦੇ ਨਾਲ ਜਿਵੇਂ ਦਾ ਗੀਤ ਹੁੰਦਾ ਉਵੇਂ ਦੀ ਭਾਵਨਾ ਦੇ ਨਾਲ ਉਸ ਗੀਤ ਨੂੰ ਨਿਭਾਉਣਾ ਬੇहद ਜ਼ਰੂਰੀ ਹੁੰਦਾ ਸੋ ਪਰਮਪਾਲ ਸਿੰਘ ਜੀ ਨੂੰ ਸੱਦਾ ਦਿੰਨੀ ਆ ਸਟੇਜ ਤੇ ਜ਼ਰੂਰ ਆਉਣ ਤੇ ਉਸ ਤੋਂ ਬਾਅਦ ਮੈਂ ਵੀ ਕੋਸ਼ਿਸ਼ ਕਰੂੰਗੀ ਕਿ ਕੁਝ ਨਾ ਕੁਝ ਤੁਹਾਡੇ ਨਾਲ ਸ਼ਹਾਦਤਾਂ ਦੇ ਨਾਲ ਸੰਬੰਧਿਤ ਸਾਂਝਾ ਕਰਾਂ ਪਰਮਪਾਲ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ। ਆਪਾਂ ਕੰਕਲੂਡ ਕਰਨੀ ਗੱਲ ਨੂੰ ਇਸ ਤਰ੍ਹਾਂ ਵੀ ਕੁਲਦੀਪ ਸਿੰਘ ਜੀ ਨੇ ਕਿਹਾ ਹੈ ਕਿ ਸਾਨੂੰ ਮੌਕਾ ਮਿਲਿਆ ਇਸ ਬਹਾਨੇ ਪੰਜਾਬੀ ਰੇਡੀਓ ਯੂਐਸਏ ਦੀ ਟੀਮ ਦੇ ਦਰਸ਼ਨ ਕਰਨ ਦਾ। ਇਸ ਮੌਕੇ ਨੂੰ ਅਸੀਂ ਖੁੰਝਾਣਾ ਨਹੀਂ ਚਾਹਿਆ ਤੇ ਸਾਹਿਬਜ਼ਾਦਿਆਂ ਦੀ ਕੁਰਬਾਨੀ ਤੋਂ ਆਪਾਂ ਸਾਰੇ ਵਾਕਿਫ ਹਾਂ ਔਰ ਜਨਮ ਤੋਂ ਲੈ ਕੇ ਅਜੇ ਤੱਕ ਇਹ ਕੁਰਬਾਨੀ ਦੀ ਗੱਲ ਸੁਣਦੇ ਆ ਰਹੇ ਹਾਂ। ਇੱਕ ਬਹੁਤ ਵੱਡਾ ਕਰਜ਼ਾ ਹੈ ਸਾਡੇ ਉੱਤੇ ਔਰ ਗੁਰੂ ਸਾਹਿਬ ਨੇ ਕਿਹਾ ਸੀਲ ਪੁੱਤਰਨ ਕੇ ਸ਼ੀਸ਼ ਪਰਵਾਰ ਦਿਓ ਸੁਚਾਰ ਚਾਰ ਮੁਏ तो क्या हुआ जीवत कई हजार। गुरु साहब ने कहा सी जिहड़े हजारां ने मैं इन्हां तो वार रहा और जिहड़ी चीज वारी जाती है जिस तो वारी जाती है उसनूं महान समझिया जाता है, जिहड़ी चीज नूं वारिया जाता है छोटी हुंदी है। तो इस करके गुरु साहब की कितनी वड्डी कुर्बानी होएगी अपने पुत्रां नूं वारदियां होया ते सानू कह रहे हैं मैं इन्हां तो वारीए इन्हां तो वार दिते ने अपना पुत्र ते उन्हां पुत्रां दी कुर्बानी उन्हां दी शहीदी साडे ते कर्जा है वो किवें उतरेगा वो आपां थोड़े जे शब्दां विच आप जी नाल कविता के तौर ते साझे करने ने। जिस तरह वीर लक्ष्मण सिंह जी साडे सीनियर ने सिख कौंसल दे तो उन्होंने एक दास पहले इकल्ला लगा होया सी फिर उन्होंने अपना बुलारा बना के ये कहा कि भाई तुसी जाओ जिथे भी जाओ उत्थे सिख एकता की गल करो। बस आपां उही कर्जा उदों ही उतरेगा गुरु साहब का जदों आपां सारे जिहड़े एक निशान साथ इकट्ठे होवांगे। तो यही बेनती करने वास्ते दास नूं जिथे भी समा मिलता है वो यही बेनती करया करदा है कि गुरु पातशाह जी ते कर्जा उतारण की छोटी जी कविता है जिहड़ी किवें आपां दास जिहड़ा है वो आप जी दे अर्ज करदा है। गुरु साहब ने एक बाणी विच लिखिया है कि हिंदू अन्ना तुर्कू काना नामदेव जी की बाणी इहदे नालों अगे लंघ गई साडे घरे कहानी कि उन्होंने गुरु साहब कहते सी तुसी ठीक नहीं कर रहे पर साडे घर उस तो भी ज़्यादा जिहड़ी अगे गल लंघ गई है, खतरनाक गल हो गई है। तो हो की रहा ना टकसाली चंगे सारे ना सारे मिशनरी माड़े ये तो वैरियां वेसवटा विच अपने बंदे वाड़े कि किधरे सिख कर्जा ना उतार देण उन्होंने अपने बंदे वाड़े हुए ने कि जे इस गल का पता चल गया कि सरबत के भले वास्ते कुर्बानियां हुई सी किसी एक देश एक कौम वास्ते नहीं ये कुर्बानियां सरबत के भले दियां सी तां फिर जिहड़ा है वो खैर नहीं। इस करके पहला ही सिखां नूं दुविधा विच पा दिता गया है। तां वो दुविधा किवें पाई गई है साडे वीरां दे विच वड़ गए ने किवें अद्धियां बल्ले गोल दुमाले गल विच माला पाली ये वेश वटाले उन्होंने साडे विच वड़ के अद्धियां बल्ले गोल दुमाले गल विच माला पाली अद्धियां बल्ली शाही पगड़ी पढ़िया लिखिया वाली साडे वर्गे वेश बना ले तर्कां विच कुतर्क वाड़ते शरदा विच शरारत सिख विचारा किद्दा बुझे सिखी बड़ी बुझारत। तर्कां विच कुतर्क वाड़ते शरदा विच शरारत सिख विचारा किद्दा बुझे सिखी बड़ी बुझारत। ऐसा तलख माहौल बनाता दुश्मन दिसदे भाई लुक के बैठे दुश्मन दी ना समझ किसे नूं आई। तो ऐसा वार किया है कि अपने भरा ही आपस में सिख ही सिख का दुश्मन बनया बैठा है। सांझ प्याली भाके लड़ते हाकम दे बलबूते प्रेम प्यार इतफाक मिटा के खाले सिख सबूते। सांझ प्याली भाके लड़ते हाकम दे बलबूते इन्हां दे पिछे हाकम है प्रेम प्यार इतफाक मिटा के खाले सिख सबूते। सिखां विचों प्रेम प्यार ते इतफाक शरदा विच शरारत वाड़ के ते तर्कां विच कुतर्क वाड़ के इन्हां ने पेश वटा के गुरु पातशाह जी कहते ने अगे फिर की कहते ने एक आखदे निंदक दूजे कहन बचित्री एक दूजे नूं किवें तौमता ला रहे आपां। एक कहते ने कि निंदक ने दूजे कहते ने बचित्री ने एक आखदे निंदक दूजे कहन बचित्री गुरु प्यारी साध संगत करवाती छितरो छितरी। एक आखदे निंदक दूजे कहन बचित्री गुरु प्यारी साध संगत करवाती छितरो छितरी।
ਚੁੱਕ ਚੁਕਾ ਕੇ ਸਿੱਖ ਪੰਥ ਦੇ ਸੇਵਕ ਜਥੇ ਹਿਲਾਤੇ, ਕੀ ਟਕਸਾਲੀ ਕੀ ਮਿਸ਼ਨਰੀ ਦੋਨੋਂ ਹੀ ਖੁੰਝੇ ਲਾਤੇ। ਚੁੱਕ ਚੁਕਾ ਕੇ ਸਿੱਖ ਪੰਥ ਦੇ ਸੇਵਕ ਜਥੇ ਹਿਲਾਤੇ, ਕੀ ਟਕਸਾਲੀ ਕੀ ਮਿਸ਼ਨਰੀ ਦੋਨੋਂ ਹੀ ਖੁੰਝੇ ਲਾਤੇ। ਦੋਵੇਂ ਪਾਸੇ ਕੁਰਬਾਨੀ ਵਾਲੇ ਗੁਰਮੁਖ ਤੇ ਵਡ ਭਾਗੀ, ਲਾਲਾ ਦੋਸ਼ ਫਜ਼ੂਲ ਟੋਡੀਆਂ ਸਾਰੇ ਕਰਤੇ ਦਾਗੀ। ਦੋ ਪਾਸੇ ਕੁਰਬਾਨੀ ਵਾਲੇ ਗੁਰਮੁਖ ਤੇ ਵਡ ਭਾਗੀ, ਲਾਲਾ ਦੋਸ਼ ਫਜ਼ੂਲ ਟੋਡੀਆਂ ਸਾਰੇ ਕਰਤੇ ਦਾਗੀ। ਸਿੱਖ ਕੌਮ ਦਾ ਲਹੂ ਪੀਣ ਨੂੰ ਆਨ ਚੰਬੜੀਆਂ ਜੌਂਕਾਂ, ਜੋਕਾਂ ਨੂੰ ਕੋਈ ਫਰਕ ਨਹੀਂ ਪੈਣਾ ਲੜ ਲੜ ਮਰਨਾ ਲੋਕਾਂ। ਸਿੱਖ ਕੌਮ ਦਾ ਲਹੂ ਪੀਣ ਨੂੰ ਆਨ ਚੰਬੜੀਆਂ ਜੋਕਾਂ, ਜੋਕਾਂ ਨੂੰ ਕੋਈ ਫਰਕ ਨਹੀਂ ਪੈਣਾ ਲੜ ਲੜ ਮਰਨਾ ਲੋਕਾਂ। ਦੋਵੇਂ ਪਾਸੇ ਸਿੱਖੀ ਬਾਣਾ ਸੰਗਤ ਫਸੀ ਵਿਚਾਲੇ, ਕਿਸ ਦੀ ਮੰਨੇ ਕਿਸੇ ਨੂੰ ਛੱਡੇ ਕਿਵੇਂ ਬੁਲਾਵਾਂ ਟਾਲੇ। ਹੁਣ ਕੈਲੀਫੋਰਨੀਆ ਪੈਰ ਪਿਆ ਕਰਦਾ ਸਭ ਨੂੰ ਵਾਜਾਂ ਮਾਰੇ। ਸਿੱਖ ਕੌਂਸਲ ਇਹ ਜਿਹੜਾ ਹੈ ਸਾਰਿਆਂ ਨੂੰ ਇੱਕ ਹਲੂਣਾ ਦਿੱਤਾ ਕਿ ਭਾਈ ਆਪਾਂ ਕੰਮ ਕਰੀਏ। ਕਿ ਕੈਲੀਫੋਰਨੀਆ ਸ਼ਬਦ ਤਾਂ ਵਰਤਿਆ ਕਿ ਸੈਂਟਰਲ ਵੈਲੀ ਜਿਹੜੀ ਹੈ ਸਾਡਾ ਸਾਰੇ ਸੀ ਕੈਲੀਫੋਰਨੀਆ ਤੋਂ ਚਾਹੁੰਦੇ ਹਾਂ ਕਿ ਪਹਿਲ ਹੋਏ। ਕੈਲੀਫੋਰਨੀਆ ਪਹਿਲ ਪਿਆ ਕਰਦਾ ਸਭ ਨੂੰ ਵਾਜਾਂ ਮਾਰੇ, ਗੁਰੂ ਨੂੰ ਅੱਗੇ ਕਰਕੇ ਇਸ ਵਾਰ ਪਿੱਛੇ ਹਟ ਜਾਓ ਸਾਰੇ। ਕਿ ਤਾਂ ਗੱਲ ਬਣੇਗੀ ਜੇ ਆਪਾਂ ਆਪਣੇ ਗੁਰੂ ਨੂੰ ਅੱਗੇ ਕਰਕੇ ਸਾਰੇ ਇੱਕ ਵਾਰ ਪਿੱਛੇ ਹਟਾਂਗੇ ਤਾਂ ਹੀ ਇਸ ਗੱਲ ਦਾ ਹੱਲ ਹੋਏਗਾ। ਜੇ ਮੈਂ ਕਹਾਂਗਾ ਕਿ ਮੈਂ ਲੀਡਰ ਹਾਂ ਤੇ ਫਿਰ ਦੂਸਰਾ ਵੀ ਲੀਡਰ ਬਣੇਗਾ। ਸਾਰਿਆਂ ਨੂੰ ਇੱਕ ਵਾਰ ਲੀਡਰ ਨਹੀਂ ਛੱਡਣੀ ਪਏਗੀ ਹਟਣਾ ਦੀ। ਇੱਕ ਵਾਰ ਪਾਣੀ ਦਾ ਦਿਓ ਹੈ ਵੀ ਬਿਮਾਰ ਬੰਦਾ ਤੇ ਇਲਾਜ ਦਿੱਤਾ ਰੀਜਨ ਲੈ ਕੇ ਇਹ ਕੋਸ਼ਿਸ਼ ਕਰਨਾ ਕਿ ਆਪਾਂ ਇਹ ਕੰਮ ਕਰ ਸਕੀਏ। ਪਾਣੀ ਪੀ ਪੀ ਕੇ ਚੱਲਾਂਗੇ ਪਰ ਚੱਲਾਂਗੇ ਇਸੇ ਕੰਮ ਤੇ ਜਦ ਤੱਕ ਕੋਈ ਸਾਹ ਹੈ ਨਹੀਂ। ਕੈਲੀਫੋਰਨੀਆ ਪਹਿਲ ਕਰਦਿਆਂ ਸਭ ਨੂੰ ਆਵਾਜ਼ਾਂ ਮਾਰੇ, ਗੁਰੂ ਨੂੰ ਅੱਗੇ ਕਰਕੇ ਇੱਕ ਵਾਰ ਹੋ ਜਾਓ ਪਿੱਛੇ ਸਾਰੇ। ਮੁੱਕਦੀ ਗੱਲ ਮੁਕਾਓ ਸਾਰੇ ਹੋ ਜਾਓ ਬੱਲੇ ਬੱਲੇ, ਹੋ ਜਾਓ ਸਿੱਖੀ ਇਕੱਠੇ ਸਾਰੇ ਇੱਕ ਨਿਸ਼ਾਨ ਦੇ ਥੱਲੇ। ਕੁਝ ਲੋਕਾਂ ਦਾ ਕਹਿਣਾ ਹੈ ਕਿ ਸਿੱਖ ਨਾ ਇਕੱਠੇ ਹੁੰਦੇ ਕਿਉਂਕਿ ਫੁੱਟ ਦੇ ਕਾਰਨ ਉਹਨਾਂ ਦੇ ਚੱਲਦੇ ਪਏ ਨੇ ਧੰਦੇ। ਕੁਝ ਲੋਕਾਂ ਦਾ ਕਹਿਣਾ ਹੈ ਕਿ ਸਿੱਖ ਨਾ ਇਕੱਠੇ ਹੁੰਦੇ ਕਿਉਂਕਿ ਫੁੱਟ ਦੇ ਕਾਰਨ ਉਹਨਾਂ ਦੇ ਚੱਲਦੇ ਪਏ ਨੇ ਧੰਦੇ। ਹੋਏ ਕਤਲ ਮਿਲੋ ਮੇਰੇ ਭਾਈ ਗੁਰੂ ਸਾਹਿਬ ਨੇ ਕਹਿੰਦੇ, ਜੋ ਜਗਤ ਗੁਰੂ ਨੇ ਉਹ ਗੁਰੂ ਨੇ ਸਾਡੇ ਫਿਰ ਕਿਉਂ ਮਿਹਣੇ ਸਹਿੰਦੇ। ਜੋ ਜਗਤ ਦੇ ਗੁਰੂ ਦੇ ਸਾਰੇ ਸੰਸਾਰ ਦੇ ਗੁਰੂ ਨੇ ਸਾਡੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ, ਫਿਰ ਵੀ ਸਾਨੂੰ ਮਿਹਣੇ ਕਿਉਂ ਸਹਿਣੇ ਪੈ ਰਹੇ ਨੇ। ਹੋਈ ਕਤਲ ਮਿਲੋ ਮੇਰੇ ਭਾਈ ਗੁਰੂ ਸਾਹਿਬ ਨੇ ਕਹਿੰਦੇ, ਜੋ ਜਗਤ ਗੁਰੂ ਉਹ ਗੁਰੂ ਨੇ ਸਾਡੇ ਫਿਰ ਕਿਉਂ ਮਿਹਣੇ ਸਹਿੰਦੇ। ਸਿੱਖ ਕੌਂਸਲ ਪਹਿਲ ਕਰਦਿਆਂ ਸਭ ਨੂੰ ਆਵਾਜ਼ਾਂ ਮਾਰੇ, ਗੁਰੂ ਨੂੰ ਅੱਗੇ ਕਰਕੇ ਇਸ ਵਾਰ ਪਿੱਛੇ ਹਟ ਜਾਓ ਸਾਰੇ। ਜੇ ਇਹ ਕੰਮ ਹੋ ਜਾਏ ਸਿੱਖ ਕੌਂਸਲ ਦਾ, ਉਹਦਾ ਆਖੇ ਚੱਲਿਆ ਕਿਉਂਕਿ ਲੀਡਰ ਕਿਸੇ ਨੇ ਨਹੀਂ ਬਣਨਾ। ਕਈ ਪੁੱਛਦੇ ਨੇ ਇਸ ਕੰਮ ਦੇ ਪਿੱਛੇ ਕੌਣ ਹੋਏਗਾ ਲੀਡਰ, ਪੁੱਛਦੇ ਕੁਰਸੀ ਦੇ ਵਪਾਰੀ ਵੀ ਲੀਡਰ ਕੌਣ ਬਣੇਗਾ ਇਸ ਕੰਮ ਵਿੱਚ। ਕਿਉਂਕਿ ਲੀਡਰੀ ਦਾ ਸਭ ਤੋਂ ਪਹਿਲਾਂ ਸਾਨੂੰ ਸ਼ੌਂਕ ਹੈ, ਬਾਕੀ ਕੰਮ ਸਭ ਬਾਅਦ ਵਿੱਚ। ਤੇ ਜਦੋਂ ਇਹ ਗੱਲ ਹੁੰਦੀ ਕਈ ਸਵਾਲ ਕਰਦੇ ਨੇ ਲੀਡਰ ਕੌਣ ਹੋਏਗਾ ਲੀਡਰ, ਪੁੱਛਦੇ ਕੁਰਸੀ ਦੇ ਵਪਾਰੀ। ਜਦੋਂ ਅਸੀਂ ਸਭ ਪਿੱਛੇ ਹਟ ਗਏ ਇਹ ਕਿਉਂ ਸੋਚ ਤੁਹਾਰੀ। ਬਹੁਤ ਨੇ ਜਿਹੜੇ ਛਿਪੇ ਨੇ ਬੈਠੇ, ਪੰਥ ਦੇ ਦਰਦੀ ਭਾਰੀ, ਸਿੰਘ ਨਵਾਬ ਕਪੂਰ ਦੇ ਵਾਰਿਸ ਕੁਰਸੀ ਨੂੰ ਠੋਕਰ ਮਾਰੀ। ਬੜੇ ਛੁਪੇ ਹੋਏ ਬੈਠੇ ਨੇ ਜਿਹੜੇ ਚਾਹੁੰਦੇ ਨੇ ਕਿ ਸਾਨੂੰ ਕੁਰਸੀ ਨਹੀਂ ਚਾਹੀਦੀ ਪਰ ਸਰਬੱਤ ਦਾ ਭਲਾ ਹੋਵੇ, ਸਾਡੇ ਗੁਰੂ ਦਾ ਨਾਮ ਸਾਰੇ ਸੰਸਾਰ ਵਿੱਚ ਹੋਵੇ। ਬਹੁਤ ਸਾਰੇ ਛੁਪੇ ਬੈਠੇ ਨੇ, ਅਸੀਂ ਉਹਨਾਂ ਵਾਸਤੇ ਪਲੇਟਫਾਰਮ ਤਿਆਰ ਕਰ ਰਹੇ ਹਾਂ, ਆਪਣੀ ਲੀਡਰੀ ਵਾਸਤੇ ਨਹੀਂ। ਬਹੁਤ ਨੇ ਜਿਹੜੇ ਛਿਪੇ ਨੇ ਬੈਠੇ, ਪੰਥ ਦੇ ਦਰਦੀ ਭਾਰੀ, ਸਿੰਘ ਨਵਾਬ ਕਪੂਰ ਦੇ ਵਾਰਿਸ ਕੁਰਸੀ ਨੂੰ ਠੋਕਰ ਮਾਰੀ। ਕੁਰਸੀ ਨਾਲ ਨਸ਼ਾ ਹੈ ਚੜਦਾ ਹਉਮੈ ਵੱਧਦੀ ਭਾਰੀ, ਇਵੇਂ ਕਦੇ ਨਾ ਉਤਰ ਸਕੇਗਾ ਗੁਰੂ ਦਾ ਕਰਜ਼ਾ ਭਾਰੀ। ਕੁਰਸੀ ਨਾਲ ਨਸ਼ਾ ਹੈ ਚੜਦਾ ਹਉਮੈ ਵੱਧਦੀ ਭਾਰੀ, ਇਵੇਂ ਕਦੇ ਨਾ ਉਤਰ ਸਕੇਗਾ ਗੁਰੂ ਦਾ ਕਰਜ਼ਾ ਭਾਰੀ। ਜਿਹੜਾ ਕੁਰਸੀ ਲੈਣਾ ਚਾਹੇ, ਜੇ ਉਹ ਕੁਰਸੀ ਲੈਣਾ ਵੀ ਚਾਹੇਗਾ ਤੇ ਜਿਹੜਾ ਕੁਰਸੀ ਲੈਣਾ ਚਾਹੇ ਜੋੜਿਆਂ ਵਿੱਚ ਪਊ ਰਹਿਣਾ। ਜੋ ਗੁਰੂ ਦਾ ਸਿਧਾਂਤ ਹੈ ਉਹ ਇਹ ਹੈ ਕਿ ਜਿਹੜਾ ਕੁਰਸੀ ਲੈਣਾ ਚਾਹੇ ਜੋੜਿਆਂ ਵਿੱਚ ਪਊ ਰਹਿਣਾ। ਐਸੇ ਲਈ ਇਹ ਚੱਲਦੀ ਪਈ ਹੈ ਇਕੱਠ ਦੀ ਅਜਬ ਕਹਾਣੀ, ਭਾਈ ਗੁਰੂ ਦੀ ਕਿਰਪਾ ਵਰਦੀ ਤਾਂ ਹੀ। ਗੁਰੂ ਸਾਹਿਬ ਕਹਿੰਦੇ ਨੇ ਕਿ ਗੁਰੂ ਦੀ ਕਿਰਪਾ ਤੋਂ ਬਿਨਾ ਕੁਝ ਵੀ ਨਹੀਂ ਹੋਣ ਵਾਲਾ। ਸਿੱਖ ਜੋ ਮਰਜ਼ੀ ਕਰਦਾ ਰਹੇ ਪਰ ਜੇ ਗੁਰੂ ਕਿਰਪਾ ਕਰੇ ਤੇ ਬਹੁਤ ਕੁਝ ਹੋ ਸਕਦਾ ਹੈ। ਪਰ ਗੁਰੂ ਦੀ ਕਿਰਪਾ ਕਦੋਂ ਹੁੰਦੀ ਹੈ? ਗੁਰੂ ਦੀ ਕਿਰਪਾ ਵਰਦੀ ਤਾਂ ਹੀ ਜਦੋਂ ਸਿੱਖ ਸਵਾਰ ਛੱਡੇ। ਇੱਕ ਦੋ ਬੰਦੇ ਰਹਿ ਗਏ ਸਿਰ ਛੋਟਾ ਜਿਹਾ। ਗੁਰੂ ਦੀ ਕਿਰਪਾ ਵਰਦੀ ਤਾਂ ਹੀ ਜਦੋਂ ਸਿੱਖ ਸਵਾਰ ਛੱਡੇ,
ਆਪਣੇ ਨਾਂ ਤੋਂ ਮੈਂ ਕੀ ਲੈਣਾ ਜੇ ਗੁਰੂ ਦੀ ਸ਼ੋਹਰਤ ਵਧੇ। ਗੁਰੂ ਦੀ ਕਿਰਪਾ ਵਰਤੀ ਤਾਂ ਹੀ, ਗੁਰੂ ਦੀ ਕਿਰਪਾ ਲੈਣੀ ਤੇ ਇੱਕੋ ਢੰਗ ਹੈ। ਗੁਰੂ ਸਾਹਿਬ ਕਹਿੰਦੇ ਨੇ ਗੁਰੂ ਦੀ ਕਿਰਪਾ ਵਰਤੀ ਤਾਂ ਹੀ ਜਦੋਂ ਸਿੱਖ ਸਵਾਰਥ ਛੱਡੇ। ਸਵਾਰਥਵਸ ਸਿੱਖਾਂ ਨੇ ਨਿਸਵਾਰਥ ਹੋ ਕੇ ਕੁਰਬਾਨੀਆਂ ਕੀਤੀਆਂ ਨੇ, ਤਾਂ ਸਾਡਾ ਸਵਾਰਥ ਨਾਲ ਕੋਈ ਹੱਕ ਨਹੀਂ ਬਣਦਾ ਕਿ ਅਸੀਂ ਕਿਸੇ ਤਰ੍ਹਾਂ ਦਾ ਗੁਰੂ ਦੀਆਂ ਕੁਰਬਾਨੀਆਂ ਤੇ ਆਪਣਾ ਸਵਾਰਥ ਕਰੀਏ। ਗੁਰੂ ਦੀ ਕਿਰਪਾ ਵਰਤੀ ਤਾਂ ਹੀ ਜਦੋਂ ਸਿੱਖ ਸਵਾਰਥ ਛੱਡੇ। ਆਪਣੇ ਨਾਂ ਤੋਂ ਮੈਂ ਕੀ ਲੈਣਾ ਜੇ ਗੁਰੂ ਦੀ ਸ਼ੋਹਰਤ ਵਧੇ। ਮੇਰੀ ਅਤੇ ਤੁਹਾਡੀ ਸਭ ਦੀ, ਮੇਰੀ ਅਤੇ ਤੁਹਾਡੀ ਸਭ ਦੀ ਹੋ ਜਾਓ ਮੁਕਤੀ। ਮੇਰੀ ਅਤੇ ਤੁਹਾਡੀ ਸਾਡੀ ਸਭ ਦੀ ਹੋ ਜਾਓ ਮੁਕਤੀ। ਇਹੀ ਇੱਕੋ ਇੱਕ ਹੈ ਭਾਈ ਸਰਬੱਤ ਦੇ ਭਲੇ ਦੀ ਜੁਗਤੀ। ਸਰਬੱਤ ਦੇ ਭਲੇ ਦੀ ਇਹ ਜੁਗਤੀ ਹੈ ਕਿਹੜੀ? ਮੇਰੀ ਅਤੇ ਤੁਹਾਡੀ ਸਾਡੀ ਸਭ ਦੀ ਹੋ ਜਾਓ ਮੁਕਤੀ। ਇਹੀ ਇੱਕੋ ਇੱਕ ਹੈ ਭਾਈ ਸਰਬੱਤ ਦੇ ਭਲੇ ਦੀ ਜੁਗਤੀ। ਇਸ ਤਰ੍ਹਾਂ ਕੋਸ਼ਿਸ਼ ਕਰ ਰਹੇ ਨੇ ਪਰ ਕੋਸ਼ਿਸ਼ ਦੀ ਆਉਟਪੁੱਟ ਨਹੀਂ ਮਿਲਦੀ। ਪੰਜਾਬੀ ਰੇਡੀਓ USA ਕਰਦਾ ਹੈ ਕੋਸ਼ਿਸ਼, ਬਹੁਤ ਸਾਰੇ ਵੀਰ ਭੈਣਾਂ ਕੋਸ਼ਿਸ਼ ਕਰਦੇ ਨੇ, ਖਾਲਸਾ ਏਡ ਵਾਲੇ ਕੋਸ਼ਿਸ਼ ਕਰ ਰਹੇ ਨੇ, ਸਿੱਖ ਬਹੁਤ ਮੱਲਾ ਮਾਰ ਰਹੇ ਨੇ। ਪਰ ਜੇ ਕਿਧਰੇ ਇਹ ਹੋ ਜੇ ਤਾਂ ਸਾਰੇ ਸੰਸਾਰ ਦਾ ਇੱਕੋ ਹੀ ਗੁਰੂ ਹੋਵੇਗਾ, ਉਹ ਹੋਣਗੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਜੇ ਇਹ ਗੱਲ ਸਿੱਖਾਂ 'ਚ ਆ ਜਾਏ, ਮੇਰੀ ਅਤੇ ਤੁਹਾਡੀ ਸਾਡੀ ਸਭ ਦੀ ਹੋ ਜਾਓ ਮੁਕਤੀ। ਇਹੀ ਇੱਕੋ ਇੱਕ ਹੈ ਭਾਈ ਸਰਬੱਤ ਭਲੇ ਦੀ ਜੁਗਤੀ। ਇਸੇ ਲਈ ਹੈ ਪਾਈ ਸ਼ਹੀਦੀ ਗੁਰਾਂ ਤੇ ਸਿੰਘਾਂ ਸਾਰੇ। ਇਸੇ ਕਰਕੇ ਸ਼ਹੀਦੀ ਪਾਈ ਸੀ, ਇਸ ਕਰਕੇ ਨਹੀਂ ਸੀ ਪਾਈ ਕਿ ਅਸੀਂ ਉਹਨਾਂ ਦੇ ਪੁਰਬ ਮਨਾ ਲਈਏ ਪਰ ਗੱਲ ਉੱਥੇ ਦੀ ਉੱਥੇ ਰਹੀ, ਬਿਲਕੁਲ ਨਹੀਂ। ਗੁਰੂ ਸਾਹਿਬ ਕਹਿੰਦੇ ਨੇ ਇਸੇ ਲਈ ਹੈ ਪਾਈ ਸ਼ਹੀਦੀ ਗੁਰਾਂ ਤੇ ਸਿੰਘਾਂ ਸਾਰੇ। ਅਸੀਂ ਉਹਨਾਂ ਦੀਆਂ ਗੱਲਾਂ ਕਰਦੇ ਬਸ ਕੁਰਸੀ ਦੇ ਕਾਰੇ। ਧਰਮ ਦੀਆਂ ਗੱਲਾਂ ਮਾਇਆ ਖਾਤਰ ਛੱਡ ਦਿਓ ਕਰਨੀਆਂ ਪਿਆਰੇ। ਧਰਮ ਦੀਆਂ ਗੱਲਾਂ ਮਾਇਆ ਖਾਤਰ ਛੱਡ ਦਿਓ ਕਰਨੀਆਂ ਪਿਆਰੇ। ਨਈਆ ਤੁਹਾਡੀ ਪਾਰ ਨਹੀਂ ਲੰਘਣੀ ਡੁੱਬਣ ਨਾਲ ਹੀ ਸਾਰੇ। ਰਾਗੀ ਢਾਡੀ ਕਥਾ ਕੀਰਤਨੀ ਸੇਵਾਦਾਰ ਗ੍ਰੰਥੀ ਪਿਆਰੇ। ਸੰਤਾਂ ਨੂੰ ਹੀ ਨਾਲ ਵੀ ਲੈ ਕੇ ਪਿੱਛੇ ਹਟ ਜਾਓ ਸਾਰੇ। ਕਿਉਂਕਿ ਇਹ ਵੀ ਅਗਰ ਨਹੀਂ ਇਹ ਕੋਸ਼ਿਸ਼ ਕਰਦੇ ਤਾਂ ਹਰ ਬੰਦਾ ਆਪਣੀ ਕਿਸੇ ਨਾ ਕਿਸੇ ਜਗ੍ਹਾ ਕੁਰਸੀ ਜਮਾਈ ਬੈਠਾ ਹੈ, ਤਾਂ ਉਹਨਾਂ ਨੂੰ ਵੀ ਇਹ ਸਾਡੀ ਅਪੀਲ ਹੈ। ਰਾਗੀ ਢਾਡੀ ਕਥਾ ਕੀਰਤਨੀ ਸੇਵਾਦਾਰ ਗ੍ਰੰਥੀ ਪਿਆਰੇ। ਸੰਗਤਾਂ ਨੂੰ ਵੀ ਨਾਲ ਹੀ ਲੈ ਕੇ ਪਿੱਛੇ ਹਟ ਜਾਓ ਸਾਰੇ। ਸਿੱਖ ਕੌਂਸਲ ਪਹਿਲ ਕਰਦੇ ਆ ਸਭ ਨੂੰ ਆਵਾਜ਼ਾਂ ਮਾਰੇ। ਗੁਰੂ ਨੂੰ ਅੱਗੇ ਕਰਕੇ ਇਸ ਵਾਰ ਪਿੱਛੇ ਹਟ ਜਾਓ ਸਾਰੇ। ਮੁਕਦੀ ਗੱਲ ਮੁਕਾਓ ਸਾਰੇ। ਲਾਸਟ ਪੈਰਾ ਹੈ, ਮੁਕਦੀ ਗੱਲ ਮੁਕਾਓ ਸਾਰੇ। ਹੋ ਜਾਓ ਬੱਲੇ ਬੱਲੇ ਹੋ ਜਾਓ ਸਿੱਖੀ ਇਕੱਠੇ ਸਾਰੇ। ਇੱਕ ਨਿਸ਼ਾਨ ਦੇ ਥੱਲੇ ਮੁਕਦੀ ਗੱਲ ਮੁਕਾਓ ਸਾਰੇ। ਹੋ ਜਾਓ ਬੱਲੇ ਬੱਲੇ ਹੋ ਜਾਓ ਸਿੱਖੀ ਇਕੱਠੇ ਸਾਰੇ। ਇੱਕ ਨਿਸ਼ਾਨ ਦੇ ਥੱਲੇ ਜਦੋਂ ਇਹ ਹੋਇਆ ਤਾਂ ਪਿਆਰੇ ਗੁਰੂਆਂ ਦਾ ਕਰਜ਼ਾ ਹੈ ਔਰ ਸਾਰਾ ਕਰਜ਼ੇ ਦਾ ਮਹੀਨਾ ਹੈ। ਔਰ ਸਿਰਫ ਗੁਰੂਆਂ ਦੀ ਨਾਲ ਹੀ ਨਹੀਂ, ਕਿਤਨੇ ਸਿੱਖਾਂ ਦੀਆਂ ਕੁਰਬਾਨੀਆਂ ਦੀ ਜੇ ਲਿਸਟ ਲਗਾਈ ਜਾਏ ਤਾਂ ਮੇਰਾ ਖਿਆਲ ਜੀਵਨ ਮੁੱਕ ਜਾਏ, ਪਰ ਉਹਨਾਂ ਸ਼ਹੀਦਾਂ ਦੀ ਲਿਸਟ ਨਹੀਂ ਮੁੱਕੇਗੀ। ਬਹੁਤ ਕਰਜ਼ਾ ਹੈ। ਆਪਾਂ ਆਓ ਇੱਕ ਨਿਸ਼ਾਨ ਤੋਂ ਇਕੱਤਰ ਹੋਈਏ। ਹੋਈ ਭੁੱਲ ਚੁੱਕ ਦੀ क्षमा ਜੀ। ਬਹੁਤ ਧੰਨਵਾਦ ਪੰਜਾਬੀ ਰੇਡੀਓ USA ਵਾਲਿਆਂ ਦਾ ਅਤੇ ਸਿੱਖ ਕੌਂਸਲ ਦਾ ਤੇ ਆਪ ਸੰਗਤਾਂ ਦਾ ਜਿਹੜੀ ਇਸ ਗੱਲ ਦੀ ਹੌਸਲਾ ਅਫਜ਼ਾਈ ਕਰਦੇ ਹੋ ਜੀ। ਬਖਸ਼ ਲੈਣਾ ਜੀ। ਦਾਸ ਸਾਹਿਬ ਜੀ ਦਾ ਬੱਚਾ ਹੈ, ਕਿਉਂਕਿ ਗੁਰੂ ਜਿਹੜਾ ਹੈ ਕੋਈ ਬਲ ਦਿੰਦਾ ਹੈ ਤੇ ਜਿਸ ਨੂੰ ਵੀ ਬਲ ਦੇਵੇ ਉਹ ਸਭ ਦਾ ਬੱਚਾ ਹੁੰਦਾ ਹੈ, ਸਭ ਦੇ ਚਰਨਾਂ ਦੀ ਖਾਕ ਹੁੰਦਾ ਹੈ। ਆਪਣੀ ਖਾਕ ਗੁਰੂ ਸਾਹਿਬ ਨੇ ਤੁਹਾਡੇ ਚਰਨਾਂ ਦੀ ਖਾਕ ਬਣਾ ਲੈਣ, ਇਹ ਆਸ ਦੇ ਨਾਲ ਹੀ ਆਪ ਜੀ ਕੋਲੋਂ ਫਿਰ ਖਿਵਾਉਂਦੇ ਜਾ ਚੱਕਾਂ ਜੀ। ਹੋਈ ਭੁੱਲ ਚੁੱਕ ਦੀ क्षमा। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਕਰਦੀ ਹਾਂ ਪਰਮਪਾਲ ਸਿੰਘ ਜੀ ਦਾ। ਤੇ ਇੱਕ ਬੇਨਤੀ ਵੀ ਕਰੂੰਗੀ ਕਿ ਜੇ ਅਸੀਂ ਚੰਗੇ ਨਤੀਜਿਆਂ ਦੀ ਆਸ ਕਰਨੀ ਆ ਤਾਂ ਸਾਨੂੰ ਸ਼ੁਰੂਆਤ ਆਪਣੇ ਪਰਿਵਾਰਾਂ ਤੋਂ ਵੀ ਕਰਨੀ ਪੈਣੀ ਹੈ। ਸੋ ਕੀ ਅਸੀਂ ਵਾਕਈ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਮਦਾਈ ਆ ਪੈਰੋਕਾਰ ਹਾਂ? ਸਵਾਲ ਆਪਣੇ ਆਪ ਨੂੰ ਜ਼ਰੂਰ ਕਰਿਓ। ਮੁਹੱਲੇ ਤੱਕ ਜਾਣਾ, ਪਿੰਡ ਤੱਕ ਜਾਣਾ, ਦੇਸ਼ ਤੱਕ ਜਾਣਾ, ਕਮਿਊਨਿਟੀ ਤੱਕ ਜਾਣਾ ਇੱਕ ਬੜੀ ਵੱਡੀ ਗੱਲ ਆ, ਜਾਣਾ ਚਾਹੀਦਾ। ਪਰ ਸਾਡੇ ਪਰਿਵਾਰਾਂ ਵਿੱਚ ਹੀ ਅਜੇ ਬਹੁਤ ਘੱਟ ਆ। ਤੇ ਜੇ ਮੈਂ ਕਹਾਂ ਕਿ ਸਾਡੇ ਆਪਣੇ ਆਪ ਵਿੱਚ ਵੀ ਬਹੁਤ ਘੱਟ ਆ। ਵਹਿਮਾਂ ਭਰਮਾਂ ਚੋਂ ਨਿਕਲੀਏ, ਜ਼ਾਤਾਂ ਪਾਤਾਂ ਦੇ ਚੱਕਰਾਂ ਚੋਂ ਨਿਕਲੀਏ, ਰੰਗ ਨਸਲ ਭੇਦ ਚੋਂ ਅਸੀਂ ਖੁਦ ਤਾਂ ਨਿਕਲੀਏ। ਪਹਿਲਾਂ ਕਿਸੇ ਨੂੰ ਕਹਿਣਾ ਬਹੁਤ ਜ਼ਿਆਦਾ ਆਸਾਨ, ਪਰ ਸ਼ੁਰੂਆਤ ਸਾਨੂੰ ਆਪਣੇ ਆਪ ਤੋਂ ਕਰਨੀ ਪੈਣੀ। ਸੋ ਲਓ ਜੀ, ਚੰਦ ਕੁ ਲਾਈਨਾਂ ਹੁਕਮ ਹੋਇਆ ਸੰਗਤ ਵੱਲੋਂ, ਸੰਗਤ ਦਾ ਹੁਕਮ ਸਿਰ ਮੱਥੇ ਤੇ ਹੈ। ਤੇ ਇੱਕ ਮੈਂ ਬੇਨਤੀ ਵੀ ਕਰਾਂ ਕਿ ਬੱਚੇ ਜਿਨ੍ਹਾਂ ਨੇ ਪਾਰਟਿਸਿਪੇਟ ਕੀਤਾ, ਭਾਗ ਲਿਆ ਅੱਜ ਦੇ ਸਮਾਗਮ ਦੇ ਵਿੱਚ, ਉਹਨਾਂ ਦੇ ਪੇਰੈਂਟਸ, ਉਹਨਾਂ ਦੇ ਮਾਪੇ ਜੇਕਰ ਬਾਹਰ ਆ ਉਹਨਾਂ ਨੂੰ ਲੈ ਕੇ, ਤਾਂ ਮੇਰੀ ਬੇਨਤੀ ਹੈ ਕਿ ਜ਼ਰੂਰ ਹਾਲ ਦੇ ਵਿੱਚ ਆਓ, ਕਿਉਂਕਿ ਪ੍ਰੋਗਰਾਮ ਤਕਰੀਬਨ ਆਪਣਾ ਸਮਾਪਤ ਆ।
ਤੇ ਬੱਚਿਆਂ ਨੂੰ ਮਾਨ ਸਨਮਾਨ ਦੇਣਾ ਹੈ, ਸਤਿਕਾਰ ਦੇਣਾ ਹੈ। ਪੰਜਾਬੀ ਰੇਡੀਓ ਜੈਸੀ ਦੀ ਪੂਰੀ ਟੀਮ ਨੇ, ਪ੍ਰਬੰਧਕ ਕਮੇਟੀ ਨੇ। ਸੋ ਬੱਚੇ ਸਾਰੇ ਇੱਥੇ ਹੀ ਰਹਿਣ, ਹਜੇ ਜਾਣ ਦੀ ਕਿਰਪਾਲਤਾ ਨਾ ਕਰਿਓ ਤੁਸੀਂ, ਕਿਉਂਕਿ ਥੋੜਾ ਹੀ ਸਮਾਂ ਰਹਿੰਦਾ, ਆਪਣਾ ਪ੍ਰੋਗਰਾਮ ਤਕਰੀਬਨ ਖਤਮ ਹੋ ਚੁੱਕਿਆ। ਸੋ ਨੰਦ ਲਾਲ ਨੂਰਪੁਰੀ ਜੀ ਦੀਆਂ ਲਿਖੀਆਂ ਹੋਈਆਂ ਚੰਦ ਕਲਾਈਨਾਂ ਤੁਹਾਡੇ ਸਾਹਮਣੇ ਪੇਸ਼ ਕਰਨ ਜਾ ਰਹੀ ਹਾਂ। ਅੱਧੀ ਰਾਤੀ ਮਾਂ ਗੁਜਰੀ, ਬੈਠੀ ਕੋੜੀਆਂ ਚੰਦਾਂ ਦੀਆਂ ਗਾਵੇ। ਅੱਧੀ ਰਾਤੀ ਮਾਂ ਗੁਜਰੀ, ਬੈਠੀ ਕੋੜੀਆਂ ਚੰਦਾਂ ਦੀਆਂ ਗਾਵੇ। ਅੱਖੀਆਂ ਦੇ ਤਾਰਿਆਂ ਦਾ ਮੈਨੂੰ ਚਾਨਣਾ ਨਜ਼ਰ ਨਾ ਆਵੇ। ਅੱਧੀ ਰਾਤੀ ਮਾਂ ਗੁਜਰੀ, ਨਿਕਲ ਜਦੋਂ ਸੌਣ ਲੱਗੀ ਮੇਰੇ ਕੋਲ ਹੀਰਿਆਂ ਦੀ ਜੋੜੀ। ਨਿਕਲ ਜਦੋਂ ਸੌਣ ਲੱਗੀ ਮੇਰੇ ਕੋਲ ਹੀਰਿਆਂ ਦੀ ਜੋੜੀ। ਪਿੰਡਿਆਂ ਤੇ ਹੱਥ ਫੇਰ ਕੇ ਮੈਂ ਆਖਿਆ ਵੰਡੂੰਗੀ ਲੋੜੀ। ਢਿੱਡ ਦਾ ਸੇਕ ਬੁਰਾ ਨੀ ਮੈਥੋਂ ਸੇਕ ਚੱਲਿਆ ਨਾ ਜਾਵੇ। ਅੱਧੀ ਰਾਤੀ ਮਾਂ ਗੁਜਰੀ, ਬੈਠੀ ਕੋੜੀਆਂ ਚੰਦਾਂ ਦੀਆਂ ਗਾਵੇ। ਅੱਖੀਆਂ ਦੇ ਤਾਰਿਆਂ ਦਾ ਮੈਨੂੰ ਚਾਨਣਾ ਨਜ਼ਰ ਨਾ ਆਵੇ। ਸੁਪਨਾ ਸੱਚ ਹੋ ਗਿਆ ਮੇਰੇ ਨਾਲ ਝਗੜ ਪਈ ਹੋਣੀ। ਇੱਟ ਉੱਤੇ ਇੱਟ ਰੱਖ ਕੇ ਤੇਰੇ ਹੀਰਿਆਂ ਦੀ ਚਮਕ ਲੁਕਾਉਣੀ। ਇੱਟ ਉੱਤੇ ਇੱਟ ਰੱਖ ਕੇ ਤੇਰੇ ਹੀਰਿਆਂ ਦੀ ਚਮਕ ਲੁਕਾਉਣੀ। ਨੀ ਛਾਤੀ ਨਾਲ ਮੈਂ ਲਾ ਲਏ ਜਾਉ ਉਛਲੀ ਪਰ ਨਿਕਲਾਵੇ। ਅੱਧੀ ਰਾਤੀ ਮਾਂ ਗੁਜਰੀ, ਬੈਠੀ ਕੋੜੀਆਂ ਚੰਦਾਂ ਦੀਆਂ ਗਾਵੇ। ਅੱਖੀਆਂ ਦੇ ਤਾਰਿਆਂ ਦਾ ਮੈਨੂੰ ਚਾਨਣਾ ਨਜ਼ਰ ਨਾ ਆਵੇ। ਅੱਗੇ ਕਵੀ ਕੀ ਲਿਖਦਾ? ਇੱਕ ਦਿਨ ਪੁੱਛਦੇ ਸੀ ਦਾਦੀ ਪਿਤਾ ਜੀ ਕੋਲ ਕਦ ਜਾਣਾ। ਐਤਕੀ ਤਾਂ ਰੱਜ ਰੱਜ ਕੇ ਅਸੀਂ ਹੱਸ ਹੱਸ ਗਲ ਲੱਗ ਜਾਣਾ। ਐਤਕੀ ਤਾਂ ਰੱਜ ਰੱਜ ਕੇ ਅਸੀਂ ਹੱਸ ਹੱਸ ਗਲ ਲੱਗ ਜਾਣਾ। ਇੱਕ ਇੱਕ ਬੋਲ ਚੰਦਰਾ ਨੀ ਮੇਰੇ ਤੂੰ ਕਾਲਜੇ ਨੂੰ ਪਾਵੇ। ਇੱਕ ਇੱਕ ਬੋਲ ਚੰਦਰਾ ਮੇਰੇ ਤੂੰ ਕਾਲਜੇ ਨੂੰ ਪਾਵੇ। ਅੱਧੀ ਰਾਤੀ ਮਾਂ ਗੁਜਰੀ, ਬੈਠੀ ਕੋੜੀਆਂ ਚੰਦਾਂ ਦੀਆਂ ਗਾਵੇ। ਅੱਖੀਆਂ ਦੇ ਤਾਰਿਆਂ ਦਾ ਮੈਨੂੰ ਚਾਨਣਾ ਨਜ਼ਰ ਨਾ ਆਵੇ। ਆਖਰੀ ਲਾਈਨ। ਕੱਲ ਮੇਰੇ ਕੋਲ ਵਸਦੇ ਅੱਜ ਨਜ਼ਰ ਕਿਤੇ ਨਾ ਆਂਦੇ। ਨਿੱਕੇ ਨਿੱਕੇ ਉਧਰੇ ਹੋਏ ਕਿਨੂੰ ਹੋਣਗੇ ਦਰਦ ਸੁਣਾਉਂਦੇ। ਬੱਚੇ ਛੋਟੇ ਛੋਟੇ ਪੰਛੀਆਂ ਨੂੰ ਵੀ ਕਹਿੰਦੇ ਬੜੇ ਪਿਆਰੇ ਹੁੰਦੇ ਆ, ਪੰਖੇਰੂਆਂ ਨੂੰ ਵੀ ਬਹੁਤ ਪਿਆਰੇ ਹੁੰਦੇ ਆ, ਤੇ ਗੁਰੂ ਸਾਹਿਬ ਨੂੰ ਵੀ ਬਹੁਤ ਪਿਆਰੇ ਸੀ। ਪਰ ਸਮੇਂ ਦੀ ਨਜ਼ਾਕਤ, ਸਮੇਂ ਦੀ ਮੰਗ ਤੇ ਸ਼ਹਾਦਤਾਂ ਨੂੰ ਸਮਰਪਿਤ ਉਹ ਪਰਿਵਾਰ, ਉਹ ਮੁਜੱਸਮੇ, ਉਹ ਜਜ਼ਬੇ ਉਹਨਾਂ ਨੂੰ ਪੇਸ਼ ਨੰਦ ਲਾਲ ਨੂਰਪੁਰੀ ਜੀ ਆਪਣੇ ਗੀਤ ਦੇ ਵਿੱਚ ਕਰਦੇ ਆ। ਕੱਲ ਮੇਰੇ ਕੋਲ ਵਸਦੇ ਅੱਜ ਨਜ਼ਰ ਕਿਤੇ ਨਾ ਆਉਂਦੇ। ਨਿੱਕੇ ਨਿੱਕੇ ਉਧਰੇ ਹੋਏ ਕਿਨੂੰ ਹੋਣਗੇ ਦਰਦ
ਅੱਧੀ ਰਾਤੀ ਮਾਂ ਗੁਜਰੀ ਬੈਠੀ ਕੋੜੀਆਂ ਚੰਦਾਂ ਦੀਆਂ ਗਾਵੇ ਅੱਖੀਆਂ ਦੇ ਤਾਰਿਆਂ ਦਾ ਮੈਨੂੰ ਚਾਨਣਾ ਨਜ਼ਰ ਨਾ ਆਵੇ ਅੱਧੀ ਰਾਤੀ ਮਾਂ ਗੁਜਰੀ ਬੈਠੀ ਕੋੜੀਆਂ ਚੰਦਾਂ ਦੀਆਂ ਗਾਵੇ ਬੈਠੀ ਕੋੜੀਆਂ ਚੰਦਾਂ ਦੀਆਂ ਗਾਵੇ ਬੈਠੀ ਕੋੜੀਆਂ ਚੰਦਾਂ ਦੀਆਂ ਗਾਵੇ। ਜੀ ਧੰਨਵਾਦ ਜੀ, ਬਹੁਤ ਬਹੁਤ ਤੁਹਾਡਾ ਸਾਰਿਆਂ ਦਾ। ਤੇ ਇੱਕ ਵਾਰ ਫਿਰ ਮੈਂ ਬੇਨਤੀ ਕਰਾਂ ਕਿ ਜਿੰਨੇ ਵੀ ਬੱਚੇ ਜਿੰਨੇ ਵੀ ਪਰਿਵਾਰ ਇੱਥੇ ਆਏ ਹੋਏ ਆ ਸਾਰਿਆਂ ਦਾ ਪੰਜਾਬੀ ਕਲਚਰਲ ਸੈਂਟਰ ਤੇ ਪੰਜਾਬੀ ਰੇਡੀਓ USA ਦੀ ਪੂਰੀ ਟੀਮ ਵੱਲੋਂ ਬਹੁਤ ਬਹੁਤ ਧੰਨਵਾਦ ਕਰਦੀ ਹਾਂ। ਪਹਿਲਾਂ ਜਦੋਂ ਅਨਾਉਂਸਮੈਂਟ ਕਰਨੀਆਂ ਸ਼ੁਰੂ ਹੋਈਆਂ ਹਰ ਇੱਕ ਸ਼ੋਅ ਦੇ ਵਿੱਚ ਤੇ ਮੈਂ ਤੇ ਬਲਿੰਦਰ ਜੀ ਉਦੋਂ ਅਕਸਰ ਅਸੀਂ ਗੱਲ ਕਰਦੇ ਹੁੰਦੇ ਸੀ ਕਿ ਫੋਨ ਨਹੀਂ ਆਏ ਕਿਸੇ ਦੇ ਤੇ ਨਾਮ ਜ਼ਿਆਦਾ ਦਰਜ ਨਹੀਂ ਹੋਏ, ਪਰ ਤੁਹਾਨੂੰ ਮੁਹੱਬਤ ਦਾ ਸ਼ਹਾਦਤਾਂ ਦੇ ਨਾਲ ਤੁਸੀਂ ਜੁੜੇ ਹੋਏ ਹੋ, ਇਤਿਹਾਸ ਦੇ ਨਾਲ ਜੁੜੇ ਹੋਏ ਹੋ। ਮੈਨੂੰ ਨਹੀਂ ਲੱਗਦਾ ਕਿ ਤੁਹਾਨੂੰ ਨਾਮ ਦਰਜ ਕਰਵਾਉਣ ਦੀ ਵੀ ਜ਼ਰੂਰਤ ਹੁੰਦੀ ਹੈ ਕਿਉਂਕਿ ਤੁਸੀਂ ਪਹੁੰਚਦੇ ਹੋ, ਸਾਡੇ ਸੱਦੇ ਨੂੰ ਕਬੂਲਦੇ ਹੋਏ ਤੁਸੀਂ ਹਰ ਇੱਕ ਸਮਾਗਮ ਦਾ ਹਿੱਸਾ ਬਣਦੇ ਹੋ। ਬਹੁਤ ਬਹੁਤ ਧੰਨਵਾਦ ਕਰਦੀ ਹਾਂ। ਤੇ ਅੰਤ ਵਿੱਚ ਮੈਂ ਰਾਣੀ ਜੀ ਨੂੰ ਕਹਾਂਗੀ ਕਿ ਇੱਕ ਗੀਤ ਜ਼ਰੂਰ ਸਾਂਝਾ ਕਰੋ ਸੰਗਤ ਦੇ ਨਾਲ ਕਿਉਂਕਿ ਸ਼ੁਰੂਆਤ ਦੇ ਵਿੱਚ ਕਾਫੀ ਸੰਗਤ ਨਹੀਂ ਸੀ ਆਈ। ਸੋ ਹੁਣ ਮੈਂ ਬੇਨਤੀ ਕਰੂੰਗੀ ਰਾਣੀ ਕਾਲੂ ਜੀ, ਬੜੀ ਮਿੱਠੀ ਖੂਬਸੂਰਤ ਆਵਾਜ਼ ਆ ਸਾਡੇ ਕੋਲ, ਤੁਹਾਡੀ ਨਜ਼ਰ ਕਰਨਗੇ ਕੁਛ ਨਾ ਕੁਛ ਤੇ ਬੱਚੇ ਤੇ ਉਹਨਾਂ ਦੇ ਪਰਿਵਾਰ ਆ ਜਿਹੜੇ ਉਹ ਪਲੀਜ਼ ਸਟੇਜ ਦੇ ਆਸ-ਪਾਸ ਹੀ ਰਹਿਣ ਕਿਉਂਕਿ ਆਪਾਂ ਉਹਨਾਂ ਦੀ ਹੌਸਲਾ ਅਫਜ਼ਾਈ ਕਰਨੀ ਆ। ਰਾਣੀ ਕਾਲੂ ਜੀ। ਹਾਂਜੀ, ਇੱਕ ਵਾਰੀ ਸਾਰੇ ਅੱਖਾਂ ਬੰਦ ਕਰਕੇ ਉਸ ਦ੍ਰਿਸ਼ ਨੂੰ ਦੇਖੋ ਕਿ ਉਹ ਕਿਹੋ ਜਿਹਾ ਸਮਾਂ ਹੋਊਗਾ ਜਦੋਂ ਮਾਤਾ ਗੁਜਰੀ ਜੀ ਨੂੰ ਜਲਾਦ ਨੇ ਆਣ ਕੇ ਦੱਸਿਆ ਸੀ ਕਿ ਤੁਹਾਡੇ ਬੱਚਿਆਂ ਨੂੰ ਨੀਹਾਂ ਦੇ ਵਿੱਚ ਚਿਣ ਦਿੱਤਾ ਜਾਊਗਾ। ਤੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਉਪਰਾਲਾ ਤਾਂ ਅਸੀਂ ਬਹੁਤ ਕਰਦੇ ਹਾਂ ਕਿ ਤੁਸੀਂ ਜਿੰਨਾ ਵੱਧ ਤੋਂ ਵੱਧ ਬੱਚਿਆਂ ਨੂੰ ਇਸ ਪਾਸੇ ਜੋੜੋ ਤੇ ਜਿਹੜਾ ਸ਼ਨੀਚਰਵਾਰ ਪ੍ਰੋਗਰਾਮ ਹੁੰਦਾ ਜੀ ਝਲਮਿਲ ਤਾਰੇ, ਉਹਦੇ ਵਿੱਚ ਆਪਣੇ ਬੱਚਿਆਂ ਨੂੰ ਜ਼ਰੂਰ ਲੈ ਕੇ ਆਇਆ ਕਰੋ, ਭਾਵੇਂ 2-2 ਲਾਈਨਾਂ ਹੀ ਉਹ ਸੁਣਾਉਣ ਤੇ ਸੁਣਾਉਣ ਜ਼ਰੂਰ। ਤੇ ਇਹ ਉਸੇ ਹੀ ਸਮੇਂ ਦੀਆਂ ਮੈਂ ਲਾਈਨਾਂ ਤੁਹਾਡੇ ਨਾਲ ਸ਼ੇਅਰ ਕਰਨ ਲੱਗੀ ਹਾਂ। ਦਸ਼ਮੇਸ਼ ਪਿਤਾ ਦਿਆਂ ਲਾਲਾਂ ਦਾ ਹਾਏ ਖੂਨ ਨੀਹਾਂ ਵਿੱਚ ਚੋਇਆ ਏ ਅੱਜ ਵਤਨ ਦੀਆਂ ਗੁਲਜ਼ਾਰਾਂ ਦਾ ਰੰਗ ਸੁਹਾ ਸੁਹਾ ਹੋਇਆ ਏ ਦਸ਼ਮੇਸ਼ ਪਿਤਾ ਦਿਆਂ ਲਾਲਾਂ ਦਾ ਆਯੁਸਰੀ ਫੁੱਟ ਫੁੱਟ ਕੰਧ ਜਦੋਂ ਜਲਾਦ ਵੀ ਫੁੱਟ ਫੁੱਟ ਰੋਇਆ ਏ ਆ ਜੋੜਾ ਸੁੰਦਰ ਹੰਸਾਂ ਦਾ ਅੱਜ ਦੇਸ਼ ਦੀ ਭੇਟਾ ਹੋਇਆ ਏ ਅੱਜ ਸੜ ਗਏ ਤਾਰੇ ਅੰਬਰ ਦੇ ਜ਼ਾਲਮ ਨੂੰ ਸੇਕ ਨਾ ਪੋਇਆ ਏ ਦਸ਼ਮੇਸ਼ ਪਿਤਾ ਦਿਆਂ ਲਾਲਾਂ ਦਾ ਹਾਏ ਖੂਨ ਨੀਹਾਂ ਵਿੱਚ ਚੋਇਆ ਏ ਇਹ ਕਿਸ ਅਮੜੀ ਦੇ ਜਾਏ ਨੇ ਨੀਹਾਂ ਵਿੱਚ ਜਿਨ੍ਹਾਂ ਨੂੰ ਚਿਣਦੇ ਓ ਕੰਧ ਮਿਣਦੇ ਓ ਬਾਰ ਬਾਰ ਜਿਹੜੀ ਪੈ ਆਪਣੇ ਕੱਫਣ ਮਿਣਦੇ
ਦੇਸ਼ ਦੇ ਲਾਲ ਅਡੋਲ ਰਹੇ, ਮੂੰਹ ਜ਼ੁਲਮ ਦੇ ਜਰਦੀ ਆਈ ਏ। ਮਾਤਾ ਗੁਜਰੀ ਨੇ ਰਾਤ ਕਲੇਜੇ ਦੀ, ਪਾਕੇ ਦਾਗ ਵਤਨ ਦਾ ਧੋਇਆ ਏ। ਦਸ਼ਮੇਸ਼ ਪਿਤਾ ਦਿਆਂ ਲਾਲਾਂ ਦਾ, ਹਾਏ ਖੂਨ ਨੀਹਾਂ ਵਿੱਚ ਚੋਇਆ ਏ। ਅੱਜ ਵਤਨ ਦੀਆਂ ਗੁਲਜ਼ਾਰਾਂ ਦਾ, ਰੰਗ ਸੂਹਾ ਸੂਹਾ ਹੋਇਆ ਏ। ਧੰਨ ਧੰਨ ਗੁਰੂ ਗੋਬਿੰਦ ਸਿੰਘ ਤੇਰੀ ਮਹਿਮਾ ਅਪਰੰਪਾਰ, ਹੱਸਦੇ ਹੱਸਦੇ ਦੇਸ਼ ਕੌਮ ਤੋਂ ਵਾਰ ਦਿੱਤਾ ਪਰਿਵਾਰ। ਗੁਰੂ ਗੋਬਿੰਦ ਸਿੰਘ, ਗੁਰੂ ਗੋਬਿੰਦ ਸਿੰਘ, ਗੁਰੂ ਗੋਬਿੰਦ ਸਿੰਘ। ਗੁਰੂ ਗੋਬਿੰਦ ਸਿੰਘ ਵਰਗਾ ਨਾ ਕੋਈ ਬਲੀਦਾਨ ਦਾ ਦਾਤਾ, ਗੁਰੂ ਗੋਬਿੰਦ ਸਿੰਘ ਵਰਗਾ ਨਾ ਕੋਈ ਬਲੀਦਾਨ ਦਾ ਦਾਤਾ। ਦਿੱਲੀ ਦੇ ਵਿੱਚ ਪਿਤਾ ਮਾਰਿਆ, ਠੰਡੇ ਬੁਰਜ ਵਿੱਚ ਮਾਤਾ, ਵੱਡੇ ਪੁੱਤਰ ਚਮਕੌਰ ਚਵਾਰੇ, ਛੋਟੇ ਵਿੱਚ ਦੀਵਾਰ। ਗੁਰੂ ਗੋਬਿੰਦ ਸਿੰਘ, 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 ਗੁਰੂ ਗੋਬਿੰਦ ਸਿੰਘ। ਆਪਾਂ ਨੂੰ ਟਾਈਮ ਕਾਫੀ ਹੋ ਗਿਆ, ਇਸ ਕਰਕੇ ਸਾਰਿਆਂ ਨੂੰ ਜਾਣ ਦੀ ਕਾਹਲੀ ਆ, ਤਾਂ ਕਰਕੇ ਮੈਂ ਸਿਰਫ 2-4 ਲਾਈਨਾਂ ਤੁਹਾਡੇ ਨਾਲ ਇਹ ਸਾਂਝੀਆਂ ਕੀਤੀਆਂ। ਫਿਰ ਕਿਸੇ ਦਿਨ ਸੁਰ ਪੰਜਾਬ ਦੇ ਪ੍ਰੋਗਰਾਮ ਜਿਹੜਾ ਸ਼ਨੀਚਰਵਾਰ ਨੂੰ 2 ਤੋਂ 3 ਹੁੰਦਾ, ਉਹਦੇ ਵਿੱਚ ਇਹ ਧਾਰਮਿਕ ਗੀਤ ਮੈਂ ਤੁਹਾਡੇ ਨਾਲ ਜ਼ਰੂਰ ਸਾਂਝਾ ਕਰੂੰਗੀ, ਕਿਉਂਕਿ ਇਹ ਸਾਰਾ ਮਹੀਨਾ ਕੁਰਬਾਨੀਆਂ ਦਾ ਮਹੀਨਾ ਜੀ। ਇਸ ਕਰਕੇ ਕੋਸ਼ਿਸ਼ ਕਰੋ ਕਿ ਇਹ ਸਾਰਾ ਮਹੀਨਾ ਨਾਮ ਜਪੋ ਤੇ ਪੰਜਾਬੀ ਰੇਡੀਓ USA ਦੇ ਨਾਲ ਜ਼ਰੂਰ ਜੁੜਿਆ ਕਰੋ। ਤੇ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਵੱਧ ਤੋਂ ਵੱਧ ਤੁਹਾਡੇ ਲਈ ਚੰਗੇ ਪ੍ਰੋਗਰਾਮ ਲੈ ਕੇ ਆਈਏ, ਤਾਂ ਤੁਸੀਂ ਪੰਜਾਬੀ ਨਾਲ ਜੁੜੇ ਰਹੋ, ਪੰਜਾਬੀਅਤ ਨਾਲ ਜੁੜੇ ਰਹੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਗੁੱਡ ਜੌਬ ਮੈਨ, ਵੈਰੀ ਨਾਈਸ। ਸਾਰਿਆਂ ਦਾ ਹੀ ਬਹੁਤ ਬਹੁਤ ਧੰਨਵਾਦ। ਦੂਰੋਂ ਨੇੜੋਂ ਪਹੁੰਚੇ ਹੋ, ਬੜੇ ਲੰਮੇ ਸਮੇਂ ਤੋਂ ਤੁਸੀਂ ਬੈਠੇ ਹੋ। ਸਾਰੇ ਜਾਣਿਆਂ ਨੇ, ਬੱਚਿਆਂ ਦਾ, ਸਾਰਿਆਂ ਦਾ ਜਿਹੜੇ ਵੱਖ-ਵੱਖ ਰਚਨਾਵਾਂ, ਕਿਸੇ ਦੀਆਂ ਫੁੱਟੀਆਂ ਲਿਖੀਆਂ, ਕਿਸੇ ਨੇ ਜਿਹੜੀਆਂ ਕਿਸੇ ਦੀਆਂ ਰਚਨਾਵਾਂ ਜਿਹੜੀਆਂ ਪੇਸ਼ ਕੀਤੀਆਂ, ਸਭਨਾਂ ਦਾ ਹੀ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਤੇ ਸਮਾਂ ਉਮੀਦ ਤੋਂ ਵੱਧ ਜਿਹੜਾ ਰਿਸਪੌਂਸ ਆ ਸਾਨੂੰ ਜਿਹੜਾ ਮਿਲਿਆ ਆ। ਬੱਚੇ ਤੇ ਉਹਨਾਂ ਦੇ ਮਾਪੇ ਜਿਹੜੇ ਬਹੁਤ ਹੀ ਜ਼ਿਆਦਾ ਵਧਾਈ ਦੇ ਜਿਹੜੇ ਪਾਤਰ ਨੇ ਵੀ ਤੁਸੀਂ ਜਿਹੜੇ ਇਹਨਾਂ ਨੂੰ ਇਸ ਪਾਸੇ ਵੱਲ ਨੂੰ ਜਿਹੜਾ ਲਾਇਆ ਆ। ਤੇ ਪੰਜਾਬੀ ਰੇਡੀਓ USA ਪੰਜਾਬੀ ਕਲਚਰ ਸੈਂਟਰ ਦਾ, ਉਹਨਾਂ ਦੇ ਸਾਰੇ ਪ੍ਰਬੰਧਕਾਂ ਦਾ ਬਹੁਤ ਬਹੁਤ ਧੰਨਵਾਦ ਵੀ ਉਹਨਾਂ ਨੇ ਇਹਨਾਂ ਸਾਰਿਆਂ ਦੇ ਲਈ ਇਹ ਜਿਹੜਾ ਮੰਚ ਆ ਉਹ ਪ੍ਰਦਾਨ ਕੀਤਾ ਹੈ। ਤੇ ਸਮੇਂ-ਸਮੇਂ ਦੇ ਉੱਤੇ ਆਪਾਂ ਜੇ ਪ੍ਰੋਗਰਾਮ ਜਿਹੜੇ ਉਹ ਕਰਦੇ ਰਹਿੰਦੇ ਆ। ਦੂਰੋਂ ਨੇੜੋਂ ਚੱਲ ਕੇ ਆਈਆਂ ਸਾਰੇ ਹੀ ਸੱਜਣਾ ਦਾ, ਭੈਣਾਂ ਦਾ, ਭਰਾਵਾਂ ਦਾ, ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੇ ਹੁਣ ਮੈਂ ਸਾਰੇ ਹੀ ਬੱਚਿਆਂ ਨੂੰ ਬੇਨਤੀ ਕਰਦਾ ਹਾਂ ਵੀ ਤੁਸੀਂ ਸਟੇਜ ਉੱਤੇ ਆਓ। ਤੁਹਾਨੂੰ ਸਾਰਿਆਂ ਦੇ ਲਈ ਜਿਹੜਾ ਵਿਸ਼ੇਸ਼ ਤੌਰ ਤੇ ਜਿਹੜਾ ਤੁਹਾਨੂੰ ਸਨਮਾਨ ਜਿਹੜਾ ਉਹ ਦਿੱਤਾ ਜਾਵੇਗਾ। ਸੋ ਸਾਰੇ ਬੱਚਿਆਂ ਨੂੰ ਬੇਨਤੀ ਹੈ ਜਿਨ੍ਹਾਂ ਨੇ ਇਸ ਪ੍ਰੋਗਰਾਮ ਦੇ ਵਿੱਚ ਕੁਛ ਨਾ ਕੁਛ ਸੁਣਾਇਆ ਆ ਤੇ ਕੁਛ ਨਾ ਕੁਛ ਪੇਸ਼ ਕੀਤਾ ਹੈ ਕਿ ਉਹ ਜ਼ਰੂਰ ਜਿਹੜਾ ਹੈ ਸਟੇਜ ਉੱਤੇ ਆਉਣ। Very nice. Good job. ਸੈਂਟਰ ਚ ਆ ਜਾਓ ਸਾਰੇ ਮਿਲੋ। ਤੇ ਨਾਲ ਹੀ ਜ਼ਰੂਰੀ ਨਹੀਂ, ਬੱਚੇ ਨਹੀਂ ਜਿਹੜੇ ਜਿਨ੍ਹਾਂ ਨੇ ਬਾਕੀਆਂ ਨੇ ਵੀ ਹਿੱਸਾ ਲਿਆ, ਬਾਕੀਆਂ ਨੇ ਵੀ ਜਿਨ੍ਹਾਂ ਨੇ ਰਚਨਾਵਾਂ ਪੇਸ਼ ਕੀਤੀਆਂ, ਉਹਨਾਂ ਨੂੰ ਵੀ ਬੇਨਤੀ ਆ ਵੀ ਉਹ ਵੀ ਸਟੇਜ ਦੇ ਨਜ਼ਦੀਕ ਆ ਜਾਓ। ਬੱਚਿਆਂ ਤੋਂ ਬਾਅਦ ਦੇ ਵਿੱਚ ਫਿਰ ਉਹਨਾਂ ਨੂੰ ਵੀ ਸਨਮਾਨ ਜਿਹੜਾ ਕੀਤਾ ਜਾਊਗਾ। ਹਾਂਜੀ।
ਬਲਵਿੰਦਰ ਭੈਣ ਜੀ ਪਲੀਜ਼ ਆਓ ਸਟੇਜ ਤੇ। ਆਪ ਰਾਣੀ ਜੀ ਆਜੋ ਤੁਸੀਂ ਵੀ ਪਲੀਜ਼। ਬਲਵਿੰਦਰ ਕੌਰ ਜੀ ਕਈ ਬੱਚੇ ਨਜ਼ਰ ਨਹੀਂ ਆਉਂਦੇ ਸਟੇਜ ਤੇ ਆਜੋ ਪਲੀਜ਼। ਜਿਹੜੇ ਛੋਟੇ ਆ ਜਿਨ੍ਹਾਂ ਦਾ ਕੱਦ ਹੋ ਅੱਗੇ ਨੂੰ ਆ ਗਏ ਇੰਨਾ ਵੀ ਕਿਹੜਾ ਛੋਟਾ ਪ੍ਰੀਤੀ ਕਰ ਆ ਛੋਟੀਆਂ ਨਾ ਕੇ ਬਸ ਠੀਕ ਆ ਕਿਉਂਕਿ ਮੈਨੂੰ ਸਿੱਧਾ ਦੇਖੋ ਜੀ ਬੱਚੇ ਸਾਡੀ ਫੁਲਵਾਰੀ ਆ। ਮੈਂ ਬਾਰ-ਬਾਰ ਕਹਿੰਦੀ ਹੁੰਦੀ ਆ ਕਿ ਬੱਚਿਆਂ ਨੂੰ ਥੋੜਾ ਜਿਹਾ ਇੱਕ ਵਾਰੀ ਜ਼ੋਰ ਦੇਣ ਦੀ ਜ਼ਰੂਰਤ ਹੁੰਦੀ ਆ। ਸਿਰਫ ਸ਼ੁਰੂਆਤ ਕਰਨ ਦੀ ਥੋੜਾ ਜਿਹਾ ਔਖਿਆਈ ਹੁੰਦੀ ਹੈ, ਪਰ ਜਦੋਂ ਬੱਚਿਆਂ ਦਾ ਟੇਸਟ ਬਣ ਜਾਂਦਾ ਨਾ ਚੰਗੇ ਗੀਤ ਗਾਉਣਾ ਜਾਂ ਇਹਨਾਂ ਸਮਾਗਮਾਂ ਦਾ ਹਿੱਸਾ ਬਣਨਾ, ਤਾਂ ਫਿਰ ਤੁਹਾਡੇ ਲਈ ਮੁਸ਼ਕਲ ਨਹੀਂ, ਬੱਚਿਆਂ ਨੇ ਆਪ ਹੀ ਗੱਡੀਆਂ ਚੱਕ ਕੇ ਆ ਜਾਇਆ ਕਰਨਾ ਜਦੋਂ ਵੱਡੇ ਹੋਣਗੇ। ਸੋ ਇੱਕ ਵਾਰੀ ਸ਼ੁਰੂਆਤ ਆ, ਬੱਚੇ ਨੂੰ ਸ਼ੁਰੂਆਤ ਦਿਓ ਤੇ ਸ਼ੁਰੂਆਤ ਸਿਰਫ ਤੁਸੀਂ ਦੇਣੀ ਹੈ। ਬਹੁਤ ਬਹੁਤ ਧੰਨਵਾਦ ਜੀ ਸਾਰੇ ਬੱਚਿਆਂ ਦਾ। ਬੜੀ ਖੂਬਸੂਰਤੀ ਦੇ ਨਾਲ ਬੱਚੇ ਸਮਾਗਮ ਦੇ ਵਿੱਚ ਆਏ ਆ। ਸੱਚੀ ਸਾਨੂੰ ਸਾਡੇ ਕੋਲ ਨਾਮ ਨਹੀਂ ਸੀ ਇੰਨੇ ਦਰਜ ਹੈਗੇ, ਪਰ ਫਿਰ ਵੀ ਤੁਸੀਂ ਸੱਦੇ ਨੂੰ ਕਬੂਲਦੇ ਹੋਏ ਇੱਥੇ ਪਹੁੰਚੇ ਹੋ। ਜਤਿੰਦਰ ਪਾਲ ਵੀਰ ਜੀ ਖੜੇ ਆ ਪਿੱਛੇ, ਬਹੁਤ ਬਹੁਤ ਧੰਨਵਾਦ ਕਰਦੇ। ਇੱਧਰ ਸਾਹਮਣੇ ਦੇਖੀ ਜੀ ਤੁਸੀਂ ਵੀ ਨਾਲ ਹੀ ਰਾਜ ਤੂੰ ਵੀ ਆ ਜਾ ਪਰ ਮੈਂ ਵੀ ਆਉਂਦਾ। ਚਲੋ ਹੁਣ ਸਿਆਣਿਆਂ ਦੀ ਵਾਰੀ ਬੱਚੇ ਰੱਖ ਲਓ ਸਿਆਣੇ ਇੱਥੇ ਆ ਜਾਓ। ਹਾਂਜੀ ਹਾਂਜੀ ਅਜੇ ਵੀ ਸਿਆਣੇ ਕਹਿੰਦੇ ਹਾਂਜੀ ਬਾਕੀ ਚਲੋ ਤੁਸੀਂ ਇੱਥੇ ਖੜੇ ਰਹੋ। ਕੰਮ ਕਰਦੇ ਨਾ ਤੁਸੀਂ ਕਹਿ ਦਿਓ ਇੱਕ ਵਾਰੀ ਕਹਿ ਦਿਓ ਮੈਂ ਆ ਗਿਆ ਚਲੋ। ਸਾਰਿਆਂ ਨੂੰ ਬੇਨਤੀ ਕਰਦੀ ਹਾਂ ਕਿ ਜਿਨ੍ਹਾਂ ਨੇ ਪਾਰਟਿਸਿਪੇਟ ਕੀਤਾ ਹੈ ਸਟੇਜ ਤੇ ਕੁਝ ਨਾ ਕੁਝ ਬੋਲਿਆ ਹੈ ਉਹ ਜ਼ਰੂਰ ਸਟੇਜ ਤੇ ਆਉਣ, ਕਿਉਂਕਿ ਇੱਕ ਯਾਦਗਾਰ ਹੁੰਦੀ ਹੈ ਤਸਵੀਰ। ਸੋ ਤਸਵੀਰ ਆਪਾਂ ਖਿੱਚ ਰਹੇ ਹਾਂ। ਸਾਰਿਆਂ ਨੂੰ ਬੇਨਤੀ ਹੈ ਜਿਨ੍ਹਾਂ ਨੇ ਪਾਰਟਿਸਿਪੇਟ ਕੀਤਾ ਉਹ ਜ਼ਰੂਰ। ਪਰਮਪਾਲ ਸਿੰਘ ਜੀ ਆਜੋ ਤੁਸੀਂ। ਸ਼ਰਨਜੀਤ ਕੌਰ ਜੀ ਚਲੇ ਗਏ ਨਹੀਂ ਉਹ ਬੈਠੇ ਠੀਕ ਹੈ ਜੀ, ਠੀਕ ਹੈ ਹਾਂਜੀ। ਆਪ ਸਭ ਬੈਠਾ ਫੋਟੋਗ੍ਰਾਫਰ ਛੋਟੇ ਬੱਚੇ ਆ ਮੁਸ਼ਕਿਲ ਸਾਡਾ ਜੀ। ਤੁਸੀਂ ਇਦਾਂ ਨਹੀਂ, ਤੁਸੀਂ ਵੀ ਨੇੜੇ ਆਓ, ਸਾਰੇ ਜਣੇ ਆਓ। ਸਾਨੂੰ ਵੀ ਨਹੀਂ ਨਹੀਂ ਸਾਨੂੰ ਨਾ ਭਾਰ ਚੜਾ ਦਿਓ, ਸਾਨੂੰ ਤਾਂ ਆਹ ਦਿਖਾਓ ਸਰ ਜੀ ਇੱਧਰ ਆਓ। ਕਿਸੇ ਕਰ ਲਓ ਸਾਡੇ ਬੱਚਿਆਂ ਨੂੰ ਬੱਚਿਆਂ ਨਹੀਂ ਮਰ ਨਹੀਂ ਨਹੀਂ ਤੁਸੀਂ ਇਦਾਂ ਉਹ ਬੱਚਿਆਂ ਦਾ ਹੌਸਲਾ ਵੇ ਕਰਨਾ। ਜਿੰਨੀ ਵੀ ਸੰਗਤ ਇੱਥੇ ਪਹੁੰਚੀ ਹੋਈ ਆ ਹਾਲ ਦੇ ਵਿੱਚ ਮੌਜੂਦ ਹੋ, ਤੁਸੀਂ ਆਏ ਹੋ, ਭਾਵੇਂ ਬੱਚਿਆਂ ਨਾਲ ਆਏ ਹੋ, ਭਾਵੇਂ ਤੁਸੀਂ ਖੁਦ ਆਏ ਹੋ, ਇਸ ਪ੍ਰੋਗਰਾਮ ਦਾ ਹਿੱਸਾ ਬਣੇ ਹੋ, ਮੈਂ ਸਾਰਿਆਂ ਨੂੰ ਬੇਨਤੀ ਕਰਦੀ ਹਾਂ ਕਿ